ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 5 ਸਤੰਬਰ 2025 15 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਅੱਜ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬ੍ਰੈਂਪਟਨ ਕੈਨੇਡਾ ਤੋਂ ਸਰਦਾਰ ਪਰਮਿੰਦਰ ਸਿੰਘ ਗਿੱਲ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸਰਦਾਰ ਪਰਮਿੰਦਰ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਔਰ ਉਹਨਾਂ ਦੀ ਯਾਦ ਨੂੰ ਅਸੀਂ ਸਮਰਪਿਤ ਕਰਨ ਜਾ ਰਹੇ ਹਾਂ। ਸੋ ਜਿਹੜੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੰਦੇ ਹੋਏ 30 ਵਰੇ ਪਹਿਲਾਂ 6 ਸਤੰਬਰ 1995 ਨੂੰ ਖੁਦ ਅਣਪਛਾਤੀ ਜਿਹੜੀ ਲਾਸ਼ ਹੈ ਉਹ ਬਣਾ ਦਿੱਤੇ ਗਏ। ਸੋ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਕਿਹਾ ਕਿ ਭਾਰਤ ਤੇ ਰੂਸ ਹਨੇਰਗਰਦੀ ਵਾਲੇ ਚੀਨ ਦੀ ਬੁੱਕਲ ਵਿੱਚ ਜਾ ਵੜੇ ਹਨ। ਮੈਂ ਉਹਨਾਂ ਨੂੰ ਅਖੀਰਲੀ ਵਿਦਾਈ ਦਿੰਦਿਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਇਸ ਵਿਅੰਗ ਦਾ ਮਤਲਬ ਇਹ ਹੈ ਕਿ ਭਾਰਤ ਨੂੰ ਜਿਹੜਾ ਅਮਰੀਕਾ ਦੀ ਟਾਟਾ ਬਾਏ ਬਾਏ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਰੈਂਪਟਨ ਕੈਨੇਡਾ ਨਿਵਾਸੀ ਪਲਵਿੰਦਰ ਸਿੰਘ ਗਿੱਲ ਜਸਵੀਰ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਵੀ ਖਾਸ ਤੌਰ ਤੇ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵਾਸ਼ਿੰਗਟਨ ਡੀਸੀ ਦੀਆਂ ਵੋਟਾਂ ਵਿੱਚ ਪਾਰਟਿਸਿਪੇਟ ਕੀਤਾ ਔਰ ਉੱਥੇ ਹੀ ਉਹਨਾਂ ਨੇ ਟੀਵੀ 84 ਦੇ ਲਈ ਵੀ ਜਿਹੜਾ ਹੈ ਉਹ ਮਾਇਆ ਭੇਟ ਕੀਤੀ ਜਿਹਦੇ ਲਈ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਅਕਸਰ ਕਹਿੰਦਾ ਕਿ ਇਹ ਸਾਡੇ ਵੀਰ ਭੈਣ ਜਿਹੜੇ ਕੋਈ ਰੈਕਗਨੀਸ਼ਨ ਨਹੀਂ ਚਾਹੁੰਦੇ, ਜਿਨ੍ਹਾਂ ਨੂੰ ਕਿਸੇ ਜਿਹੜਾ ਉਹ ਸੋਭਾ ਦੀ ਲੋੜ ਵੀ ਨਹੀਂ ਹੁੰਦੀ, ਲੇਕਿਨ ਕੁਆਇਟਲੀ ਉਹ ਇਹ ਸਮਝਦੇ ਨੇ ਕਿ ਜਿਹੜਾ ਕੰਮ ਅੱਜ ਦੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਜਦੋਂ ਲੜਾਈ ਬਿਰਤਾਂਤ ਦੀ ਹੈ ਨੈਰੇਟਿਵ ਦੀ ਹੈ ਔਰ ਟੀਵੀ 84 ਆਪਣੀ ਡੈਡੀਕੇਟਿਡ ਟੀਮ ਦੇ ਨਾਲ ਸੀਮਤ ਸਾਧਨਾਂ ਰਾਹੀਂ ਜਿਸ ਨੈਰੇਟਿਵ ਨੂੰ ਪੰਥਕ ਆਜ਼ਾਦੀ ਦੇ ਕੌਮੀ ਕਾਰ ਖਾਲਿਸਤਾਨ ਦੀ ਆਜ਼ਾਦੀ ਦੇ ਨੈਰੇਟਿਵ ਨੂੰ ਅੱਗੇ ਤੋਰ ਰਿਹਾ ਉਸ ਕੰਮ ਨੂੰ ਉਹ ਰੈਕਗਨਾਈਜ਼ ਕਰਦੇ ਨੇ। ਸੋ ਅਸੀਂ ਪਲਵਿੰਦਰ ਸਿੰਘ ਗਿੱਲ ਜਸਵੀਰ ਗਿੱਲ ਇਹਨਾਂ ਦਾ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਕਿਉਂਕਿ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ, ਨਹੀਂ ਤਾਂ ਜੇ 6 ਸਤੰਬਰ ਦਾ ਦਿਨ ਜਿਹੜਾ ਕਿ ਕੱਲ੍ਹ ਹੈ ਔਰ ਸ਼ਹੀਦ ਸਰ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ 30 ਵਰੇ ਪੂਰੇ ਹੋ ਜਾਣੇ ਨੇ। ਅਸੀਂ ਪ੍ਰੋਗਰਾਮ ਉਸੇ ਦਿਨ ਵੀ ਕਰਦੇ ਹਾਂ ਪਰ ਕਿਉਂਕਿ ਵੀਕਐਂਡ ਤੇ ਸਾਡਾ ਸ਼ੋਅ ਨਹੀਂ ਹੁੰਦਾ। ਹਾਲਾਂਕਿ ਕੱਲ੍ਹ ਯੂਨੀਵਰਸਿਟੀ ਸਟੂਡੈਂਟਸ ਦੇ ਐਫਰਟ ਨਾਲ ਜਿਨ੍ਹਾਂ 'ਚ ਸਰ ਬੂਟਾ ਸਿੰਘ ਖੜੌਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ
ਪ੍ਰਮੁੱਖ ਨੇ ਅਮਰੀਕਾ ਦੇ ਵਿੱਚ। ਉਹਨਾਂ ਦੀਆਂ ਬੱਚੀਆਂ ਨੇ ਐਫਰਟ ਕੀਤਾ, ਬਾਕੀ ਯੰਗਸਟਰਸ ਨੂੰ ਨਾਲ ਲੈ ਕੇ ਉਹਨਾਂ ਨੇ ਕੱਲ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਵੱਡੇ ਪੈਮਾਨੇ ਤੇ ਜਿਹਦੇ ਲਈ 2-3 ਮਹੀਨੇ ਤੋਂ ਇਹ ਬੱਚੀਆਂ ਤਿਆਰੀ ਕਰ ਰਹੀਆਂ ਨੇ, ਉਹ ਲਿਖਿਆ ਹੋਇਆ ਜਿਹੜਾ ਕਿ ਵਾਟਰ ਹਾਲ 300 ਕਾਲਜ ਸਰਕਲ ਮਾਊਂਟ ਲਾਰਲ ਨਿਊ ਜਰਸੀ 'ਚ ਹੋਏਗਾ। ਉਹਨਾਂ ਨੇ ਉਸ ਦੇ ਵਿੱਚ ਯੰਗ ਪੈਨਲਿਸਟ 5 ਪੈਨਲਿਸਟ ਜਿਸ ਦੀ ਐਡ ਵੀ ਸਾਡੇ TV 4 ਤੇ ਚੱਲਦੀ ਹੈ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਔਰ 5 ਸੀਨੀਅਰ ਸਿੱਖ ਐਕਟਿਵਿਸਟ ਜਿਨ੍ਹਾਂ 'ਚ ਮੈਨੂੰ ਵੀ ਉਹਨਾਂ ਨੇ ਮਾਣ ਦਿੱਤਾ। ਅਸੀਂ ਇਸ ਪ੍ਰੋਗਰਾਮ ਨੂੰ ਕਵਰ ਕਰਾਂਗੇ, ਲਾਈਵ ਕਵਰੇਜ ਹੋਏਗੀ ਉਸ ਦੀ ਕੱਲ 11 ਵਜੇ ਤੋਂ ਲੈ ਕੇ ਜਦੋਂ ਤੱਕ ਵੀ ਜਿਵੇਂ ਵੀ ਉਹਨਾਂ ਨੇ ਪ੍ਰੋਗਰਾਮ ਲਿਖਿਆ ਹੋਇਆ, ਕਿਉਂਕਿ ਜਿਹੜੇ 2 ਪੈਨਲ ਨੇ ਅੱਡ-ਅੱਡ ਤੇ ਜ਼ਾਹਰ ਹੈ ਕਿ ਵਕਤ ਕਿਵੇਂ ਡਿਵਾਈਡ ਕਰਨਗੇ ਉਸ ਬਾਰੇ ਉਹੀ ਕੱਲ ਹੀ ਪਤਾ ਲੱਗੇਗਾ ਜਾ ਕੇ। ਔਰ ਅਸੀਂ ਸਮਝਦੇ ਹਾਂ ਵੀ ਇਸ ਵਾਰ 30ਵੀਂ ਯਾਦ ਹੈ ਸਰ ਜਸਵੰਤ ਸਿੰਘ ਖਾਲੜਾ ਦੀ, ਉਸ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਹੋ ਰਹੇ ਨੇ। ਐਤਵਾਰ ਦੇ ਪ੍ਰੋਗਰਾਮ ਤਾਂ ਜਿਹੜੇ ਫੋਲੋਇੰਗ ਹੈ ਗੁਰਦੁਆਰਿਆਂ 'ਚ ਰੱਖੇ ਹੀ ਹੋਏ ਨੇ, ਲੇਕਿਨ ਯੂਨੀਵਰਸਿਟੀ ਲੈਵਲ ਤੇ ਵੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਵੈਬੀਨਾਰ ਜਿਹੜਾ ਹੈ ਉਹ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ, ਜਿਸ ਪੈਨਲ ਦੇ ਵਿੱਚ ਸਰ ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ ਔਰ ਪ੍ਰਮੁੱਖ ਵਕੀਲ ਰਾਜਵਿੰਦਰ ਬੈਂਸ ਔਰ ਇਨਸਾਫ ਨਾਲ ਸੰਬੰਧਿਤ, ਔਰ ਉਹ ਜਦੋਂ ਉਹਨਾਂ ਦੀ ਡਿਟੇਲ ਆਈ ਅਸੀਂ ਉਹ ਵੀ ਡਿਸਕਸ ਕਰਾਂਗੇ। ਉਹ ਆਉਣ ਵਾਲੇ ਦਿਨਾਂ 'ਚ ਨੈਕਸਟ ਵੀਕ 'ਚ ਇਸੇ ਤਰ੍ਹਾਂ ਅਗਲੇ ਐਤਵਾਰ ਜਿਹੜਾ ਕਿ 14 ਤਰੀਕ ਨੂੰ ਹੋਏਗਾ, ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਹੈ, ਜਿਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਸੋ ਇਹ ਹੋਰ ਵੀ ਜਿਵੇਂ ਸਟਾਕਟਨ ਗੁਰਦੁਆਰਾ ਸਾਹਿਬ ਵੀ 7 ਤਰੀਕ ਨੂੰ ਵੱਡੇ ਪੈਮਾਨੇ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸਮਾਗਮ ਹੈ, ਔਰ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸਮਾਗਮ ਰੱਖੇ ਹੋਏ ਨੇ। ਵਿਸ਼ੇਸ਼ ਤੌਰ ਤੇ ਅੱਜ ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਕ ਡੈਕਲੇਰੇਸ਼ਨ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਆਨਰ 'ਚ ਕੀਤੀ ਗਈ, ਔਰ 6 ਸਤੰਬਰ ਦਾ ਦਿਨ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਡੇ ਦੇ ਤੌਰ ਦੇ ਉੱਤੇ ਐਲਾਨਿਆ, ਉਹਨਾਂ ਨੂੰ ਹਿਊਮਨ ਰਾਈਟਸ ਚੈਂਪੀਅਨ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ। ਔਰ ਜਿਹੜੀ ਪ੍ਰੋਕਲੇਮੇਸ਼ਨ ਉਹਨਾਂ ਦੇ ਲੈਫਟੀਨੈਂਟ ਗਵਰਨਰ ਜਿਹੜੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਔਰ ਪ੍ਰੀਮੀਅਰ ਉਹਨਾਂ ਵੱਲੋਂ ਜਿਹੜੀ ਹੈ ਐਲਾਨੀ ਗਈ ਹੈ, ਉਹ ਮੈਂ ਸਾਂਝੀ ਕਰਨਾ ਚਾਹਾਂਗਾ। ਹੁਣੇ ਹੀ ਜਿਹੜੀ ਹੈ ਸਾਨੂੰ ਉਸ ਦੀ ਓਰੀਜਨਲ ਕਾਪੀ ਜਿਹੜੀ ਕਿ ਸਰਕੂਲੇਟ ਹੋਈ ਹੈ ਉਹ ਮਿਲੀ ਹੈ। ਕੈਨੇਡਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਇਹ ਪ੍ਰੋਕਲੇਮੇਸ਼ਨ ਚਾਰਲਸ ਦਾ 3rd ਬਾਈ ਦਾ ਗ੍ਰੇਸ ਆਫ ਗॉड, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਕੈਨੇਡਾ ਅਲਟੀਮੇਟਲੀ UK ਦੇ ਕਿੰਗ ਦੇ ਡੋਮੀਨੀਅਨ ਦੇ ਤੌਰ ਤੇ ਹੀ ਹੈ। ਚਾਰਲਸ ਦਾ 3rd ਬਾਈ ਦਾ ਗ੍ਰੇਸ ਆਫ ਗॉड ਕਿੰਗ ਆਫ ਕੈਨੇਡਾ and his other realms and territories, head of Commonwealth, to all to whom these present shall come, greeting. Whereas the diverse cultural, ethnic, racial and religious heritage of British Columbians is a fundamental characteristic of British Columbian society and contributes greatly to life in this province. ਉਹਨਾਂ ਨੇ ਇਹ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਜਿਹਦੇ 'ਚ ਡਾਈਵਰਸ ਕਲਚਰ ਨੇ, ਐਥਨੀਸਿਟੀਜ਼ ਨੇ, ਰੇਸਿਸ ਨੇ, ਉਹਨਾਂ ਦਾ ਵਿਰਸਾ ਦੇ ਨਾਲ ਇਹ ਸੂਬਾ ਅਮੀਰ ਹੈ। ਇਹ ਇਸ ਦੀ ਮੁੱਢਲੀ ਜਿਹੜੀ ਹੈ ਉਹ ਪਛਾਣ ਵੀ ਹੈ। ਵੇਅਰ ਐਜ਼ ਸਿੱਖਸ ਹੈਵ ਬੀਨ ਐਨ ਇਨਫਲੂਐਂਸ਼ੀਅਲ ਐਂਡ ਇੰਪੈਕਟਫੁਲ ਪਾਰਟ ਆਫ ਬ੍ਰਿਟਿਸ਼ ਕੋਲੰਬੀਆ since the turn of 19th century, and they have endured many hardships while contributing to the growth and success of the province. ਕਿ ਸਿੱਖ ਜਿਹੜੇ ਕਿ ਬੜੇ ਪ੍ਰਭਾਵਸ਼ਾਲੀ ਔਰ ਇੰਪੈਕਟਫੁਲ ਨੇ ਬ੍ਰਿਟਿਸ਼ ਕੋਲੰਬੀਆ 'ਚ, ਔਰ ਉਹਨਾਂ ਦੀ ਪ੍ਰੈਜ਼ੈਂਸ 19ਵੀਂ ਸਦੀ ਦੇ ਅਖੀਰ ਤੋਂ ਹੈ, ਔਰ ਉਹਨਾਂ ਨੇ ਬਹੁਤ ਸਾਰੀਆਂ ਹਾਰਡਸ਼ਿਪਸ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੇ ਇਸ ਸੂਬੇ ਦੀ ਤਰੱਕੀ ਔਰ ਕਾਮਯਾਬੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। Whereas the government of British Columbia honors the history and culture of Sikhs in British Columbia, ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਸਿੱਖਾਂ ਦੇ ਇਤਿਹਾਸ
ਔਰ ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਤਹਿਜ਼ੀਬ ਨੂੰ ਜਿਹੜੀ ਹੈ ਉਹ ਆਨਰ ਕਰਦੀ ਹੈ, ਹਮੇਸ਼ਾ ਉਸ ਨੂੰ ਮਾਣ ਦਿੰਦੀ। Whereas Jaswant Singh Khalda was an internationally respected human rights defender and leader in the Sikh community, ਕਿ ਜਸਵੰਤ ਸਿੰਘ ਖਾਲੜਾ ਅੰਤਰਰਾਸ਼ਟਰੀ ਤੌਰ ਦੇ ਉੱਤੇ ਬਹੁਤ ਸਤਿਕਾਰਯੋਗ ਹਿਊਮਨ ਰਾਈਟਸ ਦੇ ਜਿਹੜੇ ਨੇ ਰਾਖੇ ਔਰ ਸਿੱਖ ਕਮਿਊਨਿਟੀ ਦੇ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਨੇ। ਨਾਓ ਨੋ ਯੀ ਦੈਟ, ਇਹ ਉਹਨਾਂ ਨੇ ਲੈਟਿਨ ਜਾਂ ਫ੍ਰੈਂਚ ਦਾ ਫਰੇਜ਼ ਹੋ ਗਿਆ, ਨਾਓ ਨੋ ਯੀ ਦੈਟ ਵੀ ਡੂ ਬਾਈ ਥੀਜ਼ presents proclaim and declare that September 6, 2025 shall be known as ਜਸਵੰਤ ਸਿੰਘ ਖਾਲੜਾ ਡੇ। ਕਿ ਅਸੀਂ ਇਹ ਐਲਾਨ ਕਰਦੇ ਹਾਂ ਕਿ ਹੁਣ ਤੋਂ ਜਿਹੜਾ 6 ਸਤੰਬਰ 2025 ਹੈ ਜਸਵੰਤ ਸਿੰਘ ਖਾਲੜਾ ਡੇ ਵਜੋਂ in the province of British Columbia ਇਸ ਨੂੰ recognize ਕੀਤਾ ਜਾਏਗਾ। In testimony whereof we have caused these our letters to be made patent and the great seal of our province of British Columbia to be ਬਾਕੀ ਜਿਹੜੀ ਟੈਕਨੀਕੈਲਿਟੀ ਹੁੰਦੀ ਹੈ ਔਰ ਬਾਈ ਕਮਾਂਡ ਥੱਲੇ ਫਿਰ ਜਿਹੜਾ ਹੈ ਉਹਨਾਂ ਨੇ ਇਸ ਨੂੰ ਅਟਾਰਨੀ ਜਨਰਲ ਐਂਡ ਡਿਪਟੀ ਪ੍ਰੀਮੀਅਰ ਦੇ ਦਸਤਖਤ ਨੇ ਔਰ ਲੈਫਟੀਨੈਂਟ ਗਵਰਨਰ ਦੇ ਦਸਤਖਤ ਨੇ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਦਿਨ ਨੂੰ ਜਿਹੜਾ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਜਿਹੜਾ ਉਹ ਸਮਰਪਿਤ ਰੈਕਗਨਾਈਜ਼ ਕੀਤਾ ਔਰ ਆਲਰੇਡੀ ਉਹਨਾਂ ਦੀ ਯਾਦ ਦੇ ਵਿੱਚ ਜਦੋਂ ਅਸੀਂ ਪਿੱਛੇ ਟੋਰਾਂਟੋ ਵਿਜ਼ਿਟ ਕੀਤਾ ਤੇ ਟੋਰਾਂਟੋ ਦੇ ਵਿੱਚ ਇੱਕ ਫੁੱਲ ਫਲੈਜ ਸਕੂਲ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਜਿਹੜਾ ਹੈ ਉਸ ਦੀ ਸ਼ੁਰੂਆਤ ਹੋਈ ਹੈ। ਇਸੇ ਤਰ੍ਹਾਂ ਫਰੈਜ਼ਨੋ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਪਾਰਕ ਤਾਂ ਕੁਝ ਸਮਾਂ ਪਹਿਲਾਂ 2 ਸਾਲ ਪਹਿਲਾਂ ਸ਼ਾਇਦ ਜਿਹੜਾ ਹੈ ਉਹ ਐਲਾਨਿਆ ਗਿਆ ਸੀ ਔਰ ਹੁਣ ਪਿੱਛੇ ਕੁਝ ਮਹੀਨੇ ਪਹਿਲਾਂ ਹੀ ਇੱਕ ਫੁੱਲ ਫਲੈਜ ਸਕੂਲ ਜਿਹੜਾ ਸਿਟੀ ਕੌਂਸਲ ਨੇ ਫਰੈਜ਼ਨੋ ਦੀ ਨੇ ਰੈਜ਼ੋਲੂਸ਼ਨ ਕਰਕੇ ਔਰ ਬੜੇ ਵੱਡੇ ਪੈਮਾਨੇ ਤੇ ਉਹਦਾ ਉਦਘਾਟਨ ਹੋਇਆ ਔਰ ਉਹਦੀ ਬੜੀ ਕਵਰੇਜ ਵੀ ਹੋਈ, ਉਹ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਨੂੰ ਸਮਰਪਿਤ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ, ਮੇਰੀਆਂ ਨਿੱਜੀ ਯਾਦਾਂ ਵੀ ਸਰ ਖਾਲੜਾ ਨਾਲ ਜੁੜੀਆਂ ਹੋਈਆਂ ਕਿਉਂਕਿ ਜੂਨ 1995 ਦੇ ਵਿੱਚ ਉਹ ਕੈਨੇਡਾ ਆਏ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਦੇ ਉੱਤੇ ਔਰ ਉਸ ਪੀਰੀਅਡ 'ਚ ਹੀ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਸਰ ਸੁਖਵਿੰਦਰ ਸਿੰਘ ਹੰਸਰਾਜ ਜਿਹੜੇ ਰਨ ਕਰਦੇ ਸੀ, ਹੁਣ ਉਹ ਇਸ ਦੁਨੀਆ 'ਚ ਨਹੀਂ ਨੇ, ਉਹਨਾਂ ਨੇ ਇੱਕ ਵਿਸ਼ੇਸ਼ ਸਮਾਗਮ ਅਣਖੀਲਾ ਪੰਜਾਬ ਦਾ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੋਇਆ ਸੀ ਜਿਹਦੇ 'ਚ ਸਰ ਖਾਲੜਾ ਵੀ ਜਿਹੜੇ ਨੇ ਉਹ ਇੱਕ ਸਪੀਕਰ ਦੇ ਤੌਰ ਤੇ ਇਨਵਾਈਟਡ ਸਨ। ਮੈਨੂੰ ਵੀ ਹੰਸਰਾਜ ਸਾਹਿਬ ਨੇ ਖਾਸ ਤੌਰ ਤੇ ਇਨਵਾਈਟ ਕੀਤਾ ਉਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ ਔਰ ਖਾਲੜਾ ਸਾਹਿਬ ਤੋਂ ਪਹਿਲਾਂ ਮੈਂ ਐਡਰੈਸ ਕੀਤਾ, ਫਿਰ ਉਹਨਾਂ ਦੀ ਸਪੀਚ ਸੀ ਜਿਹੜੀ ਅੱਜ ਵੀ ਜਿਹੜੀ ਹੈ ਉਹ ਹਿਸਟੋਰੀਕਲ ਸਪੀਚ ਹੈ। ਇਸ ਲਈ ਨਹੀਂ ਕਿ ਲਫ਼ਜ਼ ਉਸ ਦੇ ਬੜੇ ਜਿਹੜੇ ਨੇ ਉਹ ਚੋਣਵੇਂ ਸਨ, ਇਸ ਲਈ ਕਿਉਂਕਿ ਜਿੱਥੇ ਉਹ ਉਸ ਫਾਈਨਲ ਜਿਹੜਾ ਰਸਤਾ ਹੈ ਜਿਸ ਦੀ ਲੋਚਾ ਹਰ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ, ਜਿਸ ਦੀ ਚਾਹਨਾ ਅਲਟੀਮੇਟਲੀ ਗੁਰੂ ਦੀ ਗੋਦ ਹੈ, ਉਸ ਦੇ ਲਈ ਸ਼ਹਾਦਤ ਦਾ ਜਾਮ ਪੀਣ ਦੀ ਤਾਂਘ ਜਿਵੇਂ ਉਹਨਾਂ ਨੇ ਪ੍ਰਗਟਾਈ, ਭਾਰਤੀ ਜ਼ੁਲਮ ਨੂੰ ਬੇਨਕਾਬ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਮਨੁੱਖੀ ਅਧਿਕਾਰ ਵਿੰਗ ਦੇ ਨਾਲ ਜਿਹੜਾ ਜਿਸ ਦੇ ਵਿੱਚ ਦੂਸਰੇ ਵੀ ਸੱਜਣ ਸ਼ਾਮਲ ਸਨ, ਆਲਰੇਡੀ ਇੱਕ ਡੀਟੇਲਡ ਰਿਪੋਰਟ ਜਿਹੜੀ ਮੁੱਖ ਤੌਰ ਤੇ 1992 ਤੋਂ 1994 ਤੱਕ ਬੁੱਚੜ ਬੇਅੰਤਾ ਔਰ KP ਗਿੱਲ ਦੀ ਜੋੜੀ ਨੇ ਜਿਵੇਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ 3 ਸ਼ਮਸ਼ਾਨ ਘਾਟਾਂ ਨੂੰ ਉਹਨਾਂ ਨੇ ਆਪਣੇ ਇਸ ਇਨਵੈਸਟੀਗੇਟਿਵ ਪਾਰਟ ਲਈ ਚੁਣਿਆ ਸੀ, ਜਿਨ੍ਹਾਂ ਦੇ ਵਿੱਚ ਤਰਨਤਾਰਨ, ਪੱਟੀ ਔਰ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇੱਕ ਬੜਾ ਇੰਟੈਲੀਜੈਂਟ ਤਰੀਕਾ ਸੀ ਇਹ ਦੇਖਣ ਦਾ, ਕਿਉਂਕਿ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਡਿਕਲੇਅਰ ਕੀਤਾ ਜਾਂਦਾ ਹੈ ਉਹਨਾਂ ਦੀ ਫਿਰ ਕ੍ਰੀਮੇਸ਼ਨ ਦਾ ਖਰਚਾ ਜਿਹੜਾ ਉਹ ਸਿਟੀ ਮਿਊਨਿਸਪਲ ਕਮੇਟੀ ਵੱਲੋਂ ਹੁੰਦਾ ਹੈ ਔਰ ਲੱਕੜਾਂ ਇਸ਼ੂ ਜਾਰੀ ਕੀਤੀਆਂ ਜਾਂਦੀਆਂ ਔਰ ਜਿਹਨੂੰ ਅਣਪਛਾਤੀ ਲਾਸ਼ ਕਹਿ ਕੇ ਸਾੜਿਆ ਜਾਣਾ ਹੈ ਉਹਦੇ ਨਾਲ ਜਿਹੜੀ ਹੈ ਪੁਲਿਸ ਦਾ ਇੰਸਪੈਕਟਰ, ਥਾਣੇਦਾਰ, ਜੋ ਵੀ ਅਧਿਕਾਰੀ ਹੈ ਉਹ ਵੀ ਆਉਂਦੇ ਨੇ। ਸੋ ਉਹਨਾਂ ਨੂੰ ਇਹ ਇਸ ਗੱਲ ਦਾ ਅਹਿਸਾਸ ਹੋਇਆ ਕਿ ਵੀ ਇਹ ਮੁੰਡੇ ਗਾਇਬ ਕੀਤੇ ਜਾ ਰਹੇ ਨੇ, ਮਾਤਾਵਾਂ ਗਾਇਬ ਕੀਤੀਆਂ ਜਾ ਰਹੀਆਂ ਔਰ ਪਤਾ ਨਹੀਂ ਲੱਗਦਾ ਹੈ ਔਰ ਉਸ
ਤੇ ਉਹਨਾਂ ਨੇ ਜਦੋਂ ਉਸ ਮਿਊਨਿਸਪਲ ਕਮੇਟੀ ਦੇ ਰਜਿਸਟਰ ਵਾਲੇ ਰਿਕਾਰਡ ਰਾਹੀਂ ਡਾਟਾ ਕਲੈਕਟ ਕਰਨਾ ਸ਼ੁਰੂ ਕੀਤਾ ਤਾਂ ਉਹਦੇ 'ਚ ਤਾਂ ਵੇਰਵਾ ਸੀ ਕਿ ਕਿਹਨੂੰ ਮਾਰਿਆ ਗਿਆ, ਉਹਦੇ 'ਚ ਨਾਂ ਦਰਜ ਨੇ ਕਿਹਨੂੰ ਮਾਰਿਆ ਗਿਆ ਔਰ ਲੈ ਕੇ ਕਿਹੜਾ ਪੁਲਿਸ ਵਾਲਾ ਆਇਆ ਔਰ ਦੂਸਰਾ। ਸੋ ਉਹ ਉਹਨਾਂ ਤਿੰਨਾਂ ਦੇ ਹਿਸਾਬ ਨਾਲ ਉਹਨਾਂ ਨੇ ਕੈਲਕੂਲੇਟ ਕੀਤਾ ਕਿ ਭਾਈ ਇਸ ਟਾਈਮ ਦੇ ਵਿੱਚ 25,000 ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਨੌਜਵਾਨ ਵੀ। ਔਰ ਇਕੱਲਾ ਇਹ ਨਹੀਂ, ਈਵਨ ਉਹਨਾਂ ਸ਼ਮਸ਼ਾਨ ਘਾਟਾਂ 'ਚੋਂ ਉਹਨਾਂ ਨੇ ਦੇਖਿਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਅਣਪਛਾਤੀ ਲਾਸ਼ ਸੀ, ਘਰੋਂ ਚੁੱਕ ਕੇ ਮਾਰਿਆ ਗਿਆ। ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਵੀ ਅਣਪਛਾਤੀ ਲਾਸ਼ ਸੀ ਔਰ ਕਿੰਨੇ ਨੌਜਵਾਨ ਹੋਰ। ਔਰ ਉਹਨਾਂ ਨੂੰ ਉਸ ਵੇਲੇ ਜਿਹੜਾ SSP ਅੰਮ੍ਰਿਤਸਰ ਸੀ, ਤਰਨਤਾਰਨ ਦੇ ਉਸ ਪੁਲਿਸ ਡਿਸਟ੍ਰਿਕਟ ਦਾ, ਉਹਨੇ ਕਿਹਾ, ਰੋਕਣ ਦੀ ਕੋਸ਼ਿਸ਼ ਕੀਤੀ ਕਿ ਵੀ ਮਤ ਕਰੋ ਇਹ ਸਾਰੇ ਨੂੰ, ਤੁਸੀਂ ਇਹ ਇਨਕੁਆਇਰੀ ਬੰਦ ਕਰੋ। ਤੇ ਉਹਨਾਂ ਨੇ ਕਿਹਾ ਵੀ ਜੇ ਅਸੀਂ 25,000 ਅਣਪਛਾਤੀਆਂ ਲਾਸ਼ਾਂ ਬਣਾਈਆਂ ਨੇ ਤੇ 25,000 ਇੱਕ ਹੋ ਗਈ ਤਾਂ ਕੀ ਫਰਕ ਪਏਗਾ। ਸੋ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਉਹਨਾਂ ਦੇ ਸਾਹਮਣੇ ਕਿੰਨਾ ਵੱਡਾ ਚੈਲੰਜ ਹੈ। ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਕਿਸੇ ਵੇਲੇ ਵੀ ਹੋ ਸਕਦੀ ਹੈ। ਪਰ ਉਹਨਾਂ ਨੇ ਉਸ ਕਹਾਣੀ ਨੂੰ, ਉੱਥੇ ਵੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ, ਉਹਨਾਂ ਨੇ ਖਾਰਜ ਕਰਤੀ ਇਹ ਕਹਿ ਕੇ ਕਿ ਜੀ ਜਦੋਂ ਤੱਕ ਕੋਈ ਸਿੱਧਾ ਰਿਸ਼ਤੇਦਾਰ ਕਿਸੇ ਦਾ ਨਾ ਹੋਏ ਜਿਹੜਾ ਮਾਰਿਆ ਗਿਆ, ਜਿਹਦਾ ਰਿਸ਼ਤੇਦਾਰ ਮਾਰਿਆ ਗਿਆ, ਉਹ ਪਟੀਸ਼ਨ ਨਹੀਂ ਕਰ ਸਕਦਾ। ਉਹ ਕੈਨੇਡਾ ਆਏ ਔਰ ਇਹ ਜੂਨ ਦੇ ਮਹੀਨੇ 'ਚ ਉਹਨਾਂ ਨੇ ਜਿੱਥੇ ਅਣਖੀਲਾ ਪੰਜਾਬ ਦੇ ਇਸ ਪ੍ਰੋਗਰਾਮ 'ਚ ਡਿਕਸੀ ਗੁਰੂ ਘਰ 'ਚ ਸ਼ਮੂਲੀਅਤ ਕੀਤੀ, ਉੱਥੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਉਹ ਸਾਰੇ ਡਾਟੇ ਨੂੰ ਪੇਸ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ ਹੈ। ਉਹਨਾਂ ਦੇ ਕੋਲ ਚੋਇਸ ਸੀ, ਉਹ ਕੈਨੇਡਾ ਵੀ ਰੁਕ ਸਕਦੇ ਸੀ। ਉਹਨਾਂ ਦੇ ਬ੍ਰਦਰ ਸਰ ਅਮਰਜੀਤ ਸਿੰਘ ਖਾਲੜਾ ਜਿਹੜੇ UK ਰਹਿੰਦੇ ਨੇ, ਪਿੱਛੇ ਸੈਨ ਫਰਾਂਸਿਸਕੋ ਮੈਨੂੰ ਮਿਲੇ, ਉਹਨਾਂ ਨੇ ਕਿਹਾ ਜੀ ਇੱਥੇ ਤਾਂ ਉਹਨਾਂ ਦੀ ਹੋਈ ਸੀ ਇਮੀਗ੍ਰੇਸ਼ਨ, ਉਹ ਕਹਿੰਦੇ ਨਹੀਂ ਮੈਂ ਗੁਰੂਆਂ ਦੀ ਧਰਤੀ ਛੱਡ ਕੇ ਕਿਤੇ ਨਹੀਂ ਜਾਣਾ, ਉਹਨਾਂ ਦੇ ਲੋਕਾਂ ਦੇ ਹੀ ਅੰਗ ਸੰਗ ਹੋਣਾ ਦੁੱਖ ਸੁੱਖ ਦੇ ਵੇਲੇ। ਔਰ ਇਹ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਡਿਕਸੀ ਗੁਰੂ ਘਰ 'ਚ, ਵਰਲਡ ਓਵਰ ਉਹ ਸਪੀਚ ਸੁਣੀ ਜਾਂਦੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਦੋਂ ਗੁਰੂ ਸਾਹਿਬ ਕਿਸੇ ਤੇ ਬਹੁਤ ਖੁਸ਼ ਹੁੰਦੇ ਸਨ ਤਾਂ ਉਸ ਨੂੰ ਗੁਰਗੱਦੀ ਬਖਸ਼ਦੇ ਸੀ, ਗੁਰਿਆਈ ਬਖਸ਼ਦੇ ਸੀ। ਹੁਣ ਤਾਂ ਗੁਰਿਆਈ ਗੁਰੂ ਗ੍ਰੰਥ ਸਾਹਿਬ ਕੋਲ ਹੈ, ਇਹ ਤਾਂ ਹੁਣ ਜਿਹਦੇ ਤੇ ਗੁਰੂ ਬਹੁਤ ਖੁਸ਼ ਹੁੰਦੇ ਨੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਸੋ ਇਹ ਉਵੇਂ ਹੀ ਸੀ ਜਿਵੇਂ ਕਿ ਤੁਸੀਂ ਸ਼ਹੀਦੀ ਮੰਗ ਰਹੇ ਹੋ ਗੁਰੂ ਦੇ ਅੱਗੇ। ਔਰ ਇਹ ਜੂਨ ਮਹੀਨੇ ਦੀ ਗੱਲ ਹੈ, ਉਹ ਵਾਪਸ ਜਾਂਦੇ ਨੇ ਔਰ 3 ਮਹੀਨੇ ਵੀ ਵਿਚਾਲੇ ਨਹੀਂ ਪੈਂਦੇ, ਜੁਲਾਈ ਅਗਸਤ 6 ਸਤੰਬਰ 1995 ਨੂੰ ਉਹਨਾਂ ਦੇ ਘਰ ਦੇ ਬਾਹਰ ਜਦੋਂ ਕਿ ਉਹ ਕਾਰ ਧੋ ਰਹੇ ਸੀ, ਉਹਨਾਂ ਨੂੰ ਚੁੱਕ ਲਿਆ ਜਾਂਦਾ ਔਰ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ। ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਲੜਿਆ। ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੀ ਬੈਂਚ ਤੇ ਸਨ ਔਰ ਉਹਨਾਂ ਦੇ ਵੇਲੇ ਜਦੋਂ ਇਹ ਸਾਰੀ ਕਹਾਣੀ ਆਈ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਰੈਕਡ 'ਚ ਉਹਨਾਂ ਨੇ ਕਿਹਾ ਵੀ ਇਟਸ ਵਰਸ ਦੈਨ ਦਾ ਜੈਨੋਸਾਈਡ, ਇਹ ਨਸਲਕੁਸ਼ੀ ਤੋਂ ਵੀ ਬਦਤਰ ਹੈ। ਪਰ ਇਵੈਂਚੁਅਲੀ ਜੋ ਉਸ ਸਟੇਟ ਦਾ ਕੰਮ ਹੈ ਕਿ ਭਾਈ ਕੁਛ ਨੂੰ ਜਿਹੜੇ ਨੇ 2,000 ਦੇ ਕਰੀਬ ਨੂੰ ਕੋਈ ਮੁਆਵਜ਼ੇ ਦੇ ਦਿੱਤੇ ਜਾਂ ਥੋੜ੍ਹਾ ਬਹੁਤ ਲੱਖ 2 ਲੱਖ ਦੇ ਦਿੱਤਾ, ਬਾਕੀ ਉਹੀ ਕਾਤਲ KP ਗਿੱਲ, ਦਿੱਲੀ ਦੀਆਂ ਸੈਂਟਰਲ ਏਜੰਸੀਆਂ, ਲੇਟਰ ਔਨ ਅਜੀਤ ਸੰਧੂ ਜਿਸ ਦਾ ਜਿਹੜਾ ਸੁਸਾਈਡ ਦੱਸਿਆ ਗਿਆ ਜੀ ਕਿ ਉਹਨੇ ਗੱਡੀ ਦੇ ਅੱਗੇ ਛਾਲ ਮਾਰ ਕੇ ਕਰ ਲਿਆ, ਜਿਸ ਬਾਰੇ ਇੱਕ ਖਾਸ ਤਬਕੇ ਦਾ ਕਹਿਣਾ ਹੈ ਕਿ ਉਹਨੂੰ ਸਪੌਟ ਕੀਤਾ ਗਿਆ ਸੰਧੂ ਨੂੰ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਥਾਂ ਤੇ, ਅਮਰੀਕਾ ਦੇ ਵੀ ਕਿਸੇ ਸੂਬੇ 'ਚ। ਮਤਲਬ ਇਹ ਹੈ ਕਿ ਉਹਨੂੰ ਅੱਡ ਪਛਾਣ ਦੇ ਕੇ ਕਿਤੇ ਸੈਟਲ ਕਰ ਦਿੱਤਾ ਗਿਆ। ਲੇਕਿਨ ਜਿੰਨਾ ਵੱਡਾ ਕੰਮ ਜਸਵੰਤ ਸਿੰਘ ਖਾਲੜਾ ਨੇ ਕੀਤਾ, ਉਸ ਨੇ ਦੁਨੀਆ ਭਰ ਦੇ ਅੰਦਰ ਜਿੱਥੇ ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਬੇਨਕਾਬ ਕੀਤਾ, ਉੱਥੇ ਸਰ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਮਸੀਹੇ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਦੁਨੀਆ ਭਰ ਦੇ ਵਿੱਚ ਸਾਹਮਣੇ ਆਈ ਹੈ। ਔਰ ਅਸੀਂ ਜਿੱਥੇ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਇਹ ਸਿੱਖੀ ਕਿਰਦਾਰ ਹੈ। ਜਦੋਂ ਅਸੀਂ ਜਸਵੰਤ ਸਿੰਘ ਖਾਲੜਾ ਨੇ ਕੋਈ ਤਲਵਾਰ ਨਹੀਂ ਚੁੱਕੀ, ਕੋਈ ਬੰਦੂਕ ਨਹੀਂ ਚੁੱਕੀ, ਕੋਈ AK-47 ਨਹੀਂ ਚੁੱਕੀ, ਪਰ ਜਿਹੜਾ ਸਿੱਖ ਦਾ ਕਿਰਦਾਰ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਸ ਧਰਤੀ ਦੇ ਜਾਈਆਂ ਦੀ ਪੀੜ ਨੂੰ ਉਹਨਾਂ ਨੇ ਆਪਣੇ ਅੰਦਰ ਮਹਿਸੂਸ ਕੀਤਾ। ਉਹਨਾਂ ਦੇ ਸਾਹਮਣੇ ਉਹਨਾਂ ਦੀ ਸਿੰਘਣੀ ਸੀ, ਉਹਨਾਂ ਦਾ 2 ਬੱਚੇ, ਬੇਟਾ ਔਰ ਬੇਟੀ ਸੀ। ਔਰ ਜਿਹੜਾ ਉਹਨਾਂ ਨੇ
ਆਪਣੀ ਸਿੰਘਣੀ ਦੇ ਨਾਲ ਜਿਹੜੀ ਗੁਫ਼ਤਗੂ ਅਖੀਰਲੇ ਸਮੇਂ 'ਚ ਉਹ ਕਰਦੇ ਸੀ, ਉਹੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਪਰਮਜੀਤ ਬੱਚਿਆਂ ਨੂੰ ਪਾਲ ਲਏਗੀ। ਹੁਣ ਇਹ ਹੈ ਜਦੋਂ ਤੁਸੀਂ ਉਸ ਵੱਡੇ ਸਫ਼ਰ ਦੀ ਤਿਆਰੀ ਕਰ ਰਹੇ ਹੋ, ਔਰ ਇਹੀ ਜਦੋਂ ਮੈਂ ਬੀਬੀ ਬਿਮਲ ਕੌਰ ਖਾਲਸਾ ਅਮਰੀਕਾ ਆਏ, ਸ਼ਾਇਦ 90 ਦਾ ਜ਼ਿਕਰ ਹੈ, 89 'ਚ ਮੈਂਬਰ ਪਾਰਲੀਮੈਂਟ ਸਨ, ਤੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਹੈ ਸ਼ਹੀਦੀ ਵੱਲ, ਉਹਨਾਂ ਨੂੰ ਪਤਾ ਸੀ ਵੀ ਸ਼ਹਾਦਤ ਅਲਟੀਮੇਟ ਇੱਕ ਸਰਟਨਟੀ ਹੈ, ਉਹਨਾਂ ਨੇ ਤੁਹਾਡੇ ਨਾਲ ਕੋਈ ਡਿਸਕਸ ਨਹੀਂ ਕਦੇ ਕੀਤਾ ਕਿ ਵੀ ਇੰਨੀ ਵੱਡੀ ਜ਼ਿੰਮੇਵਾਰੀ, ਬੱਚੇ ਛੋਟੇ ਨੇ? ਕਹਿੰਦੇ ਨਹੀਂ ਵੀਰ ਜੀ, ਕਦੇ ਉਹਨਾਂ ਨੇ, ਹਾਂ ਕਈ ਵਾਰ ਉਹ ਕਹਿੰਦੇ ਚੁੱਪ ਰਹਿਣ ਲੱਗ ਗਏ ਸੀ, ਤੇ ਕਈ ਵਾਰ ਖਾਣਾ ਖਾਂਦਿਆਂ ਜਾਂ ਦੂਜਿਆਂ ਉਹਨਾਂ ਨੇ ਕਹਿਣਾ ਕਿ ਬਿਮਲ ਦਰਬਾਰ ਸਾਹਿਬ ਜਿੰਨੇ ਆਪਣੇ ਬੱਚੇ ਨੇ ਨਾ, ਇੰਨੇ ਵੀ ਮਾਰ ਦਿੱਤੇ ਗਏ। ਸੋ ਇਹ ਮੈਂ ਸਮਝਦਾ ਵੀ ਜਦੋਂ ਅਸੀਂ ਇਹਨਾਂ ਸ਼ਹੀਦ ਰੂਹਾਂ ਦਾ ਸਫ਼ਰ ਦੇਖਦੇ ਹਾਂ, ਤੇ ਇਹ ਫਿਰ ਕਿਸੇ ਹੋਰ ਦੁਨੀਆ ਦੇ ਵਾਸੀ ਹੁੰਦੇ ਨੇ, ਦੁਨਿਆਵੀ ਤੌਰ ਤੇ ਉਹਨਾਂ ਨੂੰ ਫਿਰ ਇਹ ਸਾਰੇ ਚੋਂ ਉਹ ਉੱਪਰ ਉੱਠ ਜਾਂਦੇ ਨੇ। ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦੇ ਮਹਾਨ ਯੋਧੇ ਨੇ, ਸੱਚ ਹੱਕ ਇਨਸਾਫ ਤੇ ਰਸਤੇ ਦੇ ਪਹਿਰੇਦਾਰ ਬਣ ਕੇ ਉਹਨਾਂ ਨੇ ਸ਼ਹੀਦੀ ਜਾਮ ਪੀਤਾ, ਔਰ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਲੈਗੇਸੀ, ਉਹਨਾਂ ਦਾ ਵਿਰਸਾ, ਉਹਨਾਂ ਦਾ ਕੰਮ, ਫਿਰ ਜੇ ਅੱਜ ਵੀ ਅਸੀਂ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਦੀ ਗੱਲ ਕਰੀਏ, ਜਾਂ ਪੰਜਾਬ ਦੇ ਵਿੱਚ ਜਿਹੜੇ ਸੱਚਾਈ ਨਾਲ ਲੱਗੇ ਹੋਏ ਵਕੀਲ ਨੇ, ਐਕਟਿਵਿਸਟ ਨੇ, ਖਾਲਿਸਤਾਨ ਦੇ ਕੌਜ਼ ਦੀ ਵਜ਼ਾਹਤ ਕਰਨ ਵਾਲੇ ਨੇ, ਉਹ ਸਾਰਿਆਂ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਉਹਨਾਂ ਦਾ ਅੰਜਾਮ ਕੀ ਹੋ ਸਕਦਾ ਹੈ, ਉਹਨਾਂ ਦੇ ਨਾਲ ਕੀ ਵਾਪਰ ਸਕਦਾ ਹੈ, ਪਰ ਉਹਨਾਂ ਦੇ ਸਾਹਮਣੇ ਇਹ ਗੁਰੂ ਦਾ ਦੱਸਿਆ ਹੋਇਆ ਰਸਤਾ ਹੈ, ਸੱਚ ਹੱਕ ਇਨਸਾਫ ਦਾ, ਜਿਸ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨਾ ਇਹੀ ਉਸ ਦੀ ਸ਼ਰਤ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਸੀਂ ਇੱਕ ਵਾਰ ਫਿਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਅੱਛਾ, ਸਿਆਸੀ ਤੌਰ ਦੇ ਉੱਤੇ ਕਿਉਂਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਸਫਲਤਾ ਜੇ ਉਹਨਾਂ ਦੇ ਐਂਗਲ ਤੋਂ ਕਹੀਏ, ਕਿਉਂਕਿ 25 ਤੋਂ ਜ਼ਿਆਦਾ ਹੈਡ ਆਫ ਸਟੇਟਸ ਨੇ ਸ਼ਮੂਲੀਅਤ ਕੀਤੀ, ਔਰ ਫਿਰ ਚਾਈਨਾ ਦੀ ਫੌਜੀ ਤਾਕਤ ਦਾ ਸ਼ਾਨਦਾਰ ਮੁਜ਼ਾਹਰਾ, 10,000 ਤੋਂ ਜ਼ਿਆਦਾ ਉਹਨਾਂ ਦੀ ਪਰੇਡ ਦੇ ਵਿੱਚ ਸ਼ਮੂਲੀਅਤ, ਔਰ ਹਵਾ, ਪਾਣੀ, ਧਰਤੀ ਤੋਂ ਫਾਇਰ ਕਰਨ ਵਾਲੀਆਂ ਨਿਊਕਲੀਅਰ ਬੇਸਡ ਮਿਸਲਸ ਦੀ ਪਰੇਡ, 50,000 ਲੋਕਾਂ ਦਾ ਇਕੱਠ, ਔਰ ਖ਼ਾਸ ਤੌਰ 'ਤੇ ਪੁਤਿਨ, ਜਿਮ ਕੌਂਗ, ਮੋਦੀ ਔਰ ਸ਼ੀ ਜਿਨਪਿੰਗ, ਇਹਨਾਂ ਦੀ ਸਾਂਝ, ਇਹਨਾਂ ਦਾ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ, ਹਾਲਾਂ ਮੋਦੀ ਫਾਈਨਲ ਪਰੇਡ ਵਿੱਚ ਨਹੀਂ ਆਇਆ, ਉਸ ਬਾਰੇ ਕਿਉਂਕਿ ਉਹਨਾਂ ਦੇ ਵਿੱਚ ਤਾਂ ਜੂਬੀਲੇਸ਼ਨ ਸੀ ਕਿ ਵੀ ਉਹਨਾਂ ਨੇ ਭਾਰਤ ਨੂੰ ਖਿੱਚ ਕੇ ਆਪਣੀ ਬੁੱਕਲ 'ਚ ਲੈ ਆਂਦਾ, ਔਰ ਅਸੀਂ ਵੀ ਦੇਖ ਰਹੇ ਸੀ ਹਾਲਾਂ ਇਮੀਡੀਏਟਲੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਰਿਐਕਸ਼ਨ ਆਇਆ ਸੀ, ਜਾਂ ਉਹਨਾਂ ਦੇ ਐਡਵਾਈਜ਼ਰਸ ਦਾ ਰਿਐਕਸ਼ਨ ਸੀ, ਉਹ ਟਰਬਲਸਮ ਇਹ ਲਫ਼ਜ਼ 2 ਵਾਰ ਇਸਤੇਮਾਲ ਕੀਤਾ ਗਿਆ ਸੀ, ਪਰ ਇਸ ਗੱਲ ਦੀ ਇੰਤਜ਼ਾਰ ਵੀ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਇਸ ਦੇ ਉੱਤੇ ਜਿਹੜਾ ਹੈ ਉਹ ਕੀ ਕਹਿਣਗੇ। ਸੋ ਟਰੰਪ ਨੇ ਫਾਈਨਲੀ ਇਸ ਦੇ ਉੱਤੇ ਆਪਣਾ ਜਿਹੜਾ ਕਮੈਂਟ ਬਰੀਫ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਟਰੂਥ ਦੇ ਉੱਤੇ ਹੈ ਉਹ ਕੀਤਾ, ਔਰ ਉਹਦੇ 'ਚ ਉਹਨਾਂ ਨੇ ਅਗੇਨ ਇਹ ਵਿਅੰਗ ਵਾਂਗ ਹੈ, ਕੋਈ ਲੰਬਾ ਚੌੜਾ ਕਮੈਂਟ ਨਹੀਂ ਹੈ, ਔਰ ਇਸ ਤੋਂ ਬਹੁਤਿਆਂ ਨੂੰ ਅਜੇ ਤੱਕ ਅੰਦਾਜ਼ਾ ਨਹੀਂ ਹੋ ਰਿਹਾ ਵੀ ਟਰੰਪ ਕੀ ਕੋਰਸ ਲੈਣਗੇ, ਲੇਕਿਨ ਜਿਹੜੇ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ, ਉਹਨਾਂ ਨੇ ਕਿਹਾ ਲੁਕਸ ਲਾਈਕ we have lost India and Russia to deepest, darkest China. May they have a long and prosperous future together. ਹੁਣ ਇਹ ਸਿੱਧੀ ਜਿਹੜੀ ਹੈ ਉਹ ਠੁੱਡ ਮਾਰਨ ਦੀ ਗੱਲ ਵੀ ਹੈ, ਔਰ ਇਸ ਨੂੰ ਤਾਂ ਜੇ ਅਸੀਂ ਆਪਣੇ 'ਚੋਂ ਕਹਿਣਾ ਹੋਏ, ਆਪਣੀ ਜ਼ਬਾਨ ਦੇ ਬਹੁਤ ਪੋਪੂਲਰ ਸੌਂਗ ਇੱਕ ਮੁਹੰਮਦ ਰਫੀ ਦਾ ਹੋਇਆ ਸੀ ਕਿਸੇ ਜ਼ਮਾਨੇ 'ਚ ਕਿ ਵੀ बाबल की दुआएं लेती जा तुझको सुखी संसार मिले। ਇਹ ਹੁਣ ਬਾਬਲ ਦੀਆਂ ਦੁਆਵਾਂ ਨੇ
ਕਿ ਠੁੱਡ ਮਾਰ ਕੇ ਆ ਕਿ ਵੀ ਜਾ ਟੱਠੇ ਖੂਹ ਚ ਪੈ, ਕਿਉਂਕਿ ਇਹ ਵੈਸੇ ਦੁਆਏ ਨਹੀਂ ਹੈ, ਇਹ ਟੱਠਾ ਖੂਹ ਇਸ ਲਈ ਹੈ ਵੀ ਚਾਈਨਾ ਦੇ ਲਈ ਦੋ ਲਫ਼ਜ਼ ਉਹਨਾਂ ਨੇ ਕੀਤੇ ਨੇ, ਡੀਪੈਸਟ, ਡਾਰਕੈਸਟ, ਕਿ ਜਿਹੜਾ ਕੋਈ ਕਿਸੇ ਚੀਜ਼ ਦੀ ਸਤ੍ਹਾ ਪੇਤਲੀ ਹੋਏ ਉਹਦੇ ਚ ਕੋਈ ਡਿੱਗੇ ਤੇ ਉਹਦੇ ਉੱਠਣ ਦਾ ਮੁਕਾਮ ਰਹਿੰਦਾ, ਉਹਦੇ ਚੋਂ ਨਿਕਲ ਸਕਦਾ। ਡੀਪੈਸਟ ਹੈ ਕਿ ਵੀ ਜਿਹਨੂੰ ਅਸੀਂ ਟੱਠਾ ਖੂਹ ਕਹਿੰਦੇ ਆ, ਵੀ ਖੂਹ ਚੋਂ ਤਾਂ ਜਿਹਦੇ 'ਚ ਤਾਂ ਪਾਣੀ ਹੈ ਉਹਦੇ 'ਚ ਤਾਂ ਤੁਸੀਂ ਕੋਈ ਸੁੱਟੋਗੇ, ਦੂਜਾ ਪਾਣੀ ਦੇ ਰਾਹੀਂ ਵੀ ਬੰਦਾ ਥੋੜੀ ਦੇਰ ਉੱਪਰ ਤੱਕ ਰਹਿੰਦਾ, ਇਹਦਾ ਮਤਲਬ ਵੀ ਟੱਠੇ ਖੂਹ ਚ ਪੈ, ਡੀਪੈਸਟ ਤੇ ਡਾਰਕੈਸਟ। ਹੁਣ ਜਿਹੜਾ ਟੱਠਾ ਖੂਹ ਹੈ ਉਹ ਡੂੰਘਾ ਵੀ ਹੁੰਦਾ ਹੈ ਤੇ ਹਨੇਰਾ ਵੀ ਹੁੰਦਾ, ਚਾਨਣਾ ਨਹੀਂ ਹੁੰਦਾ। ਹਾਂ, ਹਨੇਰਾ ਵੀ ਹੁੰਦਾ ਹੈ। ਸੋ ਉਹਨਾਂ ਦਾ ਇਹ ਕਹਿਣਾ, ਲੁਕਸ ਲਾਈਕ ਵੀ ਹੈਵ ਲੋਸਟ ਇੰਡੀਆ ਐਂਡ ਰਸ਼ੀਆ ਟੂ ਡੀਪੈਸਟ ਡਾਰਕੈਸਟ ਚਾਈਨਾ, ਮੇ ਦੇ ਹੈਵ ਏ ਲੌਂਗ ਐਂਡ ਪ੍ਰੋਸਪੈਰਸ ਫਿਊਚਰ ਟੁਗੈਦਰ। ਟੁਗੈਦਰ ਦਾ ਮਤਲਬ ਹੈ ਚੀਨ, ਰੂਸ, ਭਾਰਤ। ਇਹ ਹੁਣ ਮੌਜਾਂ ਕਰੋ ਤੁਸੀਂ ਸਾਰੇ ਇਕੱਠੇ, ਵੀ ਸਾਡੇ ਵੱਲੋਂ ਤਾਂ ਬਾਬਲ ਕੀ ਦੁਆਏ ਲਿਖੀ ਜਾ, ਅਸੀਂ ਤਾਂ ਤੈਨੂੰ ਜਿਹੜਾ ਦੇ ਦਿੱਤਾ ਧੱਕਾ ਟੱਠੇ ਖੂਹ 'ਚ। ਹੁਣ ਇਸ ਸਾਰੇ ਦੇ ਚਲਦੇ ਆ ਇਸ ਨੂੰ ਡਿਫਰੈਂਟ ਅੰਦਾਜ਼ ਦੇ ਵਿੱਚ ਜਿਹੜਾ ਉਹ ਬਿਆਨ ਕੀਤਾ ਜਾ ਰਿਹਾ ਹੈ। ਜਿਹੜਾ ਜਿਵੇਂ ਉਹਨਾਂ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਟਰੰਪ ਦੀ ਮਿਸਕੈਲਕੂਲੇਸ਼ਨ ਹੈ। ਉਹਨੇ ਕਿਹਾ ਜੀ ਅਸੀਂ this is miscalculation on the part of US President. India is the most populous democracy with one of the largest markets in the world. We are active in multiple global platforms and partnering the US on many global challenges. Targeting us after nearly 27 years of stable relationship is nothing but a miscalculation by the Trump presidency, and there is a lot of criticism internally within the US administration that is making it evident. ਹੁਣ ਇਹ ਪਹਿਲੀ ਵਾਰ ਹੈ ਕਿ ਇਸ ਕਿਸੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ ਦੇ ਜਵਾਬ ਦੇ ਪਹਿਲੇ 24 ਆਵਰਸ ਦੇ ਵਿੱਚ ਹੀ ਰਿਸਪੌਂਸ ਉਹਨਾਂ ਦਾ ਆਇਆ। ਉਹਨਾਂ ਨੇ ਅਗੇਨ ਇਹ ਜਿਹੜਾ ਵਾਸਤਾ ਤਾਂ ਇਹੀ ਪਾਇਆ ਕਿ ਦੇਖੋ 27 ਸਾਲਾਂ ਦੀ ਸਾਡੀ ਸਾਂਝ, ਅਸੀਂ ਕਿੰਨਾ ਕੁਛ ਜਿਹੜਾ ਉਹ ਪਲਾਨ ਕੀਤਾ ਹੈ। ਔਰ ਸੈਕੰਡਲੀ ਉਹ ਆਪਣੀ ਸੌਫਟ ਪਾਵਰ ਦੇ ਉੱਤੇ ਜਾਂ ਵਿਦਨ ਡੈਮੋਕ੍ਰੈਟਸ ਜਾਂ ਵਿਦਨ ਰਿਪਬਲਿਕਨਸ ਵੀ ਜਿਹੜੇ ਉਹਨਾਂ ਨੇ ਆਪਣੇ ਕੁਛ ਮੋਲ ਰੱਖੇ ਹੋਏ ਨੇ ਜਾਂ ਜਿਨ੍ਹਾਂ ਨੂੰ ਇੰਡੀਆ ਬਾਰੇ ਭਰਮ ਹੈ, ਉਹਨਾਂ ਦੇ ਉੱਤੇ ਕਾਊਂਟ ਕਰ ਰਹੇ ਨੇ। ਉਹਨਾਂ ਨੂੰ ਇਹ ਕਹਿ ਰਹੇ ਨੇ, ਜਦੋਂ ਇਹ ਕਹਿ ਰਹੇ ਆ ਕਿ ਜੀ ਜਿਹੜੀ ਮਿਸਕੈਲਕੂਲੇਸ਼ਨ ਹੈ, ਪਰ ਇਸੇ ਕਰਕੇ ਇੰਟਰਨਲੀ ਵੀ ਕ੍ਰਿਟਿਸਿਜ਼ਮ ਹੈ ਔਰ ਇਹ ਜਿਹੜਾ ਇਨਐਕੂਰੇਟ ਔਰ ਮਿਸਲੀਡਿੰਗ ਕਾਮੈਂਟ ਹੈ। ਔਰ ਹੁਣ ਇਸ ਸਾਰੇ ਦੇ ਥੱਲੇ ਕਿਉਂਕਿ ਦੇਖੋ ਇਹ ਠੀਕ ਕਿਹਾ ਉਹਨੇ ਕਿ 27 ਸਾਲਾਂ ਦੀ ਸਾਂਝ ਹੀ ਨਹੀਂ, ਈਵਨ ਕੁਆਡ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਹੋਇਆ, ਔਰ ਇਸ ਈਅਰ ਐਂਡ ਦੇ ਉੱਤੇ ਕੁਆਡ ਦੀ ਇੰਡੀਆ ਦੇ ਵਿੱਚ ਹੀ ਮੀਟਿੰਗ ਹੋਣੀ ਹੈ। ਕੁਆਡ ਦੇ ਵਿੱਚ ਅਮਰੀਕਾ ਹੈ, ਆਸਟ੍ਰੇਲੀਆ ਹੈ, ਜਾਪਾਨ ਹੈ ਔਰ ਇੰਡੀਆ। ਔਰ ਇਹ ਸਾਰੇ ਦਾ ਕੀ ਬਣੇਗਾ ਫਿਰ? ਸੈਕੰਡਲੀ ਇਕੱਲਾ ਇਹ ਨਹੀਂ ਹੈ, ਵਿਦਨ ਕਈ ਕੁਛ ਇਸ ਵੇਲੇ ਵਾਈਟ ਹਾਊਸ ਦੇ ਆਲੇ ਦੁਆਲੇ ਜਾਂ ਇਹਨਾਂ ਦੇ ਇਨਰ ਸਰਕਲ ਦੇ ਵਿੱਚ ਰਿਊਮਰਡ ਵੀ ਹੈ ਕਿ ਵੀ ਕੀ ਹੋ ਸਕਦਾ ਹੈ। ਇਹ ਵੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਤੇ ਜਿਹੜਾ ਲੈਫਟ ਹੈਂਡਡਲੀ ਕਾਮੈਂਟ ਕਰਦੇ ਆ ਇਹਨਾਂ ਦੇ ਦੂਸਰੀਆਂ ਚੀਜ਼ਾਂ ਤੇ ਐਡੀਸ਼ਨਲ ਟੈਰਿਫ ਲਾਉਣ ਦੀ ਗੱਲ ਵੀ ਕੀਤੀ ਹੈ। ਹੁਣ ਜਿਵੇਂ ਇਹਨਾਂ ਦਾ ਸਭ ਤੋਂ ਪਾਵਰਫੁਲ ਸੈਕਟਰ ਜਿਹੜਾ ਹੈ ਉਹ ਆਊਟਸੋਰਸਿੰਗ ਸਰਵਿਸਿਜ਼ ਹੈ, ਜਿਹਦੇ 'ਚ IT ਸੈਕਟਰ ਹੈ। ਬਿਲੀਅਨਸ ਆਫ ਡਾਲਰਸ ਜਿਹੜੇ ਨੇ ਇੰਡੀਅਨ ਬਣਾਉਂਦੇ ਨੇ। ਜੇ ਉਹਦੇ ਤੇ ਟੈਰਿਫ ਲੱਗ ਜਾਏ ਤਾਂ ਇੰਡੀਆ ਦੀ ਇਕਨੋਮੀ ਆਲਰੇਡੀ ਉਹਦਾ ਰੁਪਈਆ, ਇੰਡੀਆ ਦਾ ਜਿਹੜੇ ਇਕੋਨੋਮਿਸਟ ਨੇ ਉਹ ਕਹਿੰਦੇ ਨੇ ਕਿ ਬਈ ਹੁਣ ਇਹਨਾਂ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਸੀ, ਜਿਹੜਾ ਇੱਕ ਸਟੇਜ ਤੇ ਆਲਮੋਸਟ 1000 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇੰਡੀਆ ਦਾ, ਉਹ 700 ਦੇ ਨੇੜੇ ਤੇੜੇ ਆ ਗਿਆ। ਕਿਉਂਕਿ ਆਪਣੇ ਰੂਪੀ ਦੀ ਵੈਲਿਊ ਨੂੰ ਕਾਇਮ ਰੱਖਣ ਲਈ ਇਹ ਫੋਰਨ ਐਕਸਚੇਂਜ ਰਿਜ਼ਰਵ 'ਚੋਂ ਪੈਸੇ ਕੱਢ ਕੇ ਰਿਜ਼ਰਵ ਬੈਂਕ ਰਾਹੀਂ ਮਾਰਕੀਟ ਸੁੱਟ ਰਹੇ ਨੇ। ਫਿਰ ਵੀ 88-89 ਦੇ ਉੱਤੇ ਹੈ। ਔਰ ਕੁਛ ਦਾ ਕਹਿਣਾ ਕਿ ਵੀ ਜੇ ਐਡੀਸ਼ਨਲ ਟੈਰਿਫ ਟਰੰਪ ਨੇ ਲਾ ਦਿੱਤੀ ਤਾਂ ਰੁਪਈਆ ਜਿਹੜਾ ਉਹ ਜਾ ਕੇ ਡਾਲਰ ਦੇ ਮੁਕਾਬਲੇ 100 ਤੋਂ ਵੀ ਜਿਹੜਾ ਥੱਲੇ ਜਾ ਕੇ ਡਿੱਗੇਗਾ। ਔਰ ਇਸ ਦੇ ਉੱਤੇ ਜਿਹੜਾ ਈਵਨ ਜਿਵੇਂ ਮੈਂ ਕਿਹਾ ਵੀ ਇੰਡੀਆ ਨੇ ਆਪਣੀ ਸੌਫਟ ਪਾਵਰ ਤੇ ਵੀ ਕਾਊਂਟ ਕਰਨਾ ਸ਼ੁਰੂ ਕੀਤਾ ਹੋਇਆ। ਔਰ ਜਿਹੜਾ ਇੱਕ ਪ੍ਰੋਮੀਨੈਂਟ ਥਿੰਕ ਟੈਂਕ ਹੈ ਉਸ ਦੇ ਵਿੱਚ ਮਾਈਕਲ ਕੁਗਲਾਮ ਹੈ, ਇਹ ਸੀਨੀਅਰ ਫੈਲੋ ਹੈ ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ ਕੈਨੇਡਾ। ਉਸ ਦਾ ਕਹਿਣਾ ਹੈ ਕਿ ਜੀ
Trump's India loss to China remark reflects his frustration over trade talks, ceasefire credit, says ਕਿ ਵੀ ਇਹਦੇ ਨਾਲ ਟਰੰਪ ਦੀ ਜਿਹੜੀ ਕ੍ਰੈਡੀਬਿਲਿਟੀ ਨੂੰ ਇਹ ਹਰਟ ਕਰ ਰਿਹਾ ਹੈ, ਉਹਦੀ ਫਰਸਟ੍ਰੇਸ਼ਨ ਹੈ ਕਿਉਂਕਿ ਟ੍ਰੇਡ ਟਾਕਸ ਕਿਸੇ ਨਤੀਜੇ ਤੇ ਨਹੀਂ ਪਹੁੰਚੀਆਂ ਔਰ ਜਿਹੜਾ ਸੀਜ਼ਫਾਇਰ ਦਾ ਕਲੇਮ ਹੈ ਉਸ ਨੂੰ ਇੰਡੀਆ ਨੇ ਨਹੀਂ ਮੰਨਿਆ। ਔਰ ਇਸ ਤੋਂ ਪਹਿਲਾਂ ਕਿਉਂਕਿ ਜਿਹੜੇ 3 ਟਵੀਟ ਉਪਰੋਥਲੀ ਟਰੰਪ ਦੇ ਸੀ, ਪਹਿਲਾਂ ਤਾਂ ਜਾਣ ਤੋਂ ਪਹਿਲਾਂ ਸੀ ਮੋਦੀ ਦੇ ਉੱਤੇ, ਫਿਰ ਜਦੋਂ ਚੱਲ ਰਿਹਾ ਸੀ ਉਹਦੇ 'ਚ ਇਸ ਤੋਂ ਪਹਿਲੇ ਕਾਮੈਂਟ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜਾ ਰਸ਼ੀਆ ਔਰ ਨਾਰਥ ਕੋਰੀਆ ਇਹ ਕੰਸਪਾਇਰ ਕਰ ਰਹੇ ਨੇ। ਇੰਡੀਆ ਦਾ ਨਾਂ ਨਹੀਂ ਸੀ ਪਰ ਇੰਡੀਆ ਦਾ ਮੈਂਸ਼ਨ ਸੀ ਕਿ ਉਹ ਵੀ ਉੱਥੇ ਗਿਆ। ਚਾਈਨਾ ਨੇ ਡਿਨਾਈ ਕੀਤਾ, ਚਾਈਨਾ ਡਿਨਾਈਜ਼ ਕੰਸਪਾਇਰਿੰਗ ਵਿਦ ਨਾਰਥ ਕੋਰੀਆ ਰਸ਼ੀਆ ਅਗੇਂਸਟ US। ਉਹਨਾਂ ਨੇ ਕਿਹਾ ਜੀ ਇਹ 80th ਐਨੀਵਰਸਰੀ ਸੀ ਸੈਕੰਡ ਵਰਲਡ ਵਾਰ ਦੇ ਐਂਡ ਦੀ, ਅਸੀਂ ਕੋਈ ਕੰਸਪਾਇਰ ਨਹੀਂ ਕੀਤਾ, ਇੱਕ ਪੈਰੇਡ ਸੀ ਜਿਹਦੇ ਸਾਰੇ ਸ਼ਾਮਲ ਹੋਏ। ਔਰ ਇਹ ਜਿਹੜਾ ਇਸੇ ਤਰ੍ਹਾਂ ਜਦੋਂ ਅਸੀਂ ਸੌਫਟ ਪਾਵਰ ਦੀ ਗੱਲ ਕਰਦੇ ਹਾਂ, ਅਮਰੀਕਾ ਦਾ ਜਿਹੜਾ ਸੀਨੀਅਰ ਸੈਨੇਟਰ ਹੈ ਇਲੀਨੋਇਸ ਤੋਂ ਡਿਕ ਡਰਬਨ, ਇਹ ਵਿਪ ਵੀ ਹੈ ਡੈਮੋਕ੍ਰੈਟ ਪਾਰਟੀ ਦਾ, ਉਹਨੇ ਕਿਹਾ ਕਿ ਡੋਨਲਡ ਟਰੰਪ ਟੈਰਿਫਸ ਹੈਵ ਪੁਸ਼ਡ ਇੰਡੀਆ ਕਲੋਜ਼ਰ ਟੂ ਚਾਈਨਾ ਐਂਡ ਰਸ਼ੀਆ। ਹੁਣ ਉਹ ਜਿਹੜੀ ਲੌਬੀ ਹੈ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਕਿ ਜੀ ਇਹ ਤਾਂ ਟਰੰਪ ਦੀਆਂ ਨੀਤੀਆਂ ਨੇ ਇਹਨਾਂ ਨੂੰ ਧੱਕ ਕੇ ਜਿਹੜਾ ਉਹ ਚੀਨ ਵੱਲ ਸੁੱਟਿਆ। ਲੇਕਿਨ ਜਿਸ ਕਿਸਮ ਦਾ ਟਰੰਪ ਦਾ ਓਵਰਆਲ ਵਰਤਾਰਾ ਚੱਲ ਰਿਹਾ, ਜੋ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਆਪਣਾ ਕੇਸ ਫਾਈਲ ਕੀਤਾ ਕਿਉਂਕਿ ਟੈਰਿਫ ਅਗੇਂਸਟ ਦਾ ਲਾਅ ਨੇ ਲੋਅਰ ਕੋਰਟ ਨੇ ਜਿਹੜਾ ਡਿਸਾਈਡ ਕੀਤਾ ਔਰ ਟਰੰਪ ਨੇ ਇਸ ਦੀ ਅਪੀਲ ਜਿਹੜੀ ਹੈ ਉਹ ਉਹਦੇ 'ਚ ਸੁਪਰੀਮ ਕੋਰਟ 'ਚ ਕੀਤੀ ਹੈ। ਔਰ ਉਸ ਸੁਪਰੀਮ ਕੋਰਟ 'ਚ ਉਹਨਾਂ ਨੇ ਇਹ ਅਮਰੀਕਨ ਐਕਟ ਦਾ ਹਵਾਲਾ ਦੇ ਕੇ ਕਿਹਾ ਕਿ ਜਿਹੜਾ ਅਸੀਂ ਇੰਡੀਆ ਦੇ ਉੱਤੇ ਇਸ ਐਮਰਜੈਂਸੀ ਐਕਟ ਦੇ ਤਹਿਤ ਜਿਹੜਾ ਉਹ ਲਾ ਰਹੇ ਹੈ ਟੈਰਿਫ, ਕਿਉਂਕਿ ਇੰਡੀਆ ਨੇ ਵਾਇਓਲੇਟ ਕੀਤਾ ਇਸ ਐਕਟ ਨੂੰ, ਉਹਨਾਂ ਨੇ ਰੂਸ ਨੂੰ ਆਇਲ ਵੇਚਿਆ। ਔਰ ਦੂਸਰੇ ਪਾਸੇ ਟਰੰਪ ਇਸ ਕੰਮ ਦੇ ਉੱਤੇ ਵੀ ਪੂਰਾ ਫੋਕਸ ਕਰ ਰਹੇ ਨੇ ਕਿ ਕਿਹੜੇ ਲੋਕ ਕਿੰਨਾ ਅਮਰੀਕਾ 'ਚ ਇਨਵੈਸਟ ਕਰਦੇ ਨੇ। ਔਰ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਵੱਡੇ ਜਿਹੜੇ ਟੈਕ ਟਾਈਟਨਸ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੈ ਡਿਨਰ ਦੇ ਉੱਤੇ, ਔਰ ਫਿਰ ਕੱਲੇ ਟੇਬਲ ਦੇ ਉੱਤੇ ਜਾ ਕੇ ਪੁੱਛਿਆ ਕਿ ਵੀ ਤੁਸੀਂ ਦੱਸੋ ਅਮਰੀਕਾ ਦੇ ਵਿੱਚ ਤੁਸੀਂ ਕੀ ਇਨਵੈਸਟ ਕਰ ਰਹੇ ਹੋ। ਔਰ ਜਿਹੜੀ ਇਸ ਮੀਡੀਆ 'ਚ ਆਇਆ ਵੀ ਕਿਹਨੇ ਕਿੰਨਾ ਕਮਿਟ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਟਰੰਪ ਨੇ ਸਭ ਦਾ ਨੂੰ ਪ੍ਰੇਜ਼ ਕੀਤਾ, ਉਹਨਾਂ ਦੀ ਤਾਰੀਫ ਕੀਤੀ ਕਿ ਵੀ ਤੁਸੀਂ ਆਏ ਹੋ। ਫਿਰ ਉਹਨਾਂ ਨੇ ਮੈਟਾ ਦੇ ਮਾਰਕ ਜ਼ਰਕਬਰਗ ਜਿਹੜਾ ਟਰੰਪ ਦੀ ਸੱਜੇ ਪਾਸੇ ਬੈਠਾ ਸੀ ਉਹਨੂੰ ਕਿਹਾ ਵੀ ਦੱਸ ਤੂੰ ਅਮਰੀਕਾ 'ਚ ਕੀ ਇਨਵੈਸਟ ਕਰ ਰਿਹਾ। ਉਹਨੇ ਕਿਹਾ ਜੀ $600 ਬਿਲੀਅਨ ਜਿਹੜਾ ਮੈਂ ਅਮਰੀਕਾ 'ਚ ਇਨਵੈਸਟ ਕਰ ਰਿਹਾ। ਫਿਰ ਐਪਲ ਦਾ ਟਿਮ ਕੁੱਕ ਸੀ, ਉਹਨੂੰ ਸਵਾਲ ਪੁੱਛਿਆ, ਉਹਨੇ ਵੀ ਜਿਹੜਾ ਇਹੀ ਫਿਗਰ ਕੋਟ ਕੀਤੀ $600 ਬਿਲੀਅਨ ਜਿਹੜਾ। ਫਿਰ ਗੂਗਲ ਦਾ ਹਿੰਦੂ ਸੁੰਦਰ ਪਿਚਾਰੀ ਸੀ, ਉਹਨੇ ਕਿਹਾ ਜੀ ਅਸੀਂ $250 ਬਿਲੀਅਨ ਅਮਰੀਕਾ ਦੇ ਵਿੱਚ ਇਨਵੈਸਟ ਕਰ ਰਹੇ। ਫਿਰ ਮਾਈਕਰੋਸਾਫਟ ਵਾਲੇ ਆ ਗਏ, ਉਸ ਨੂੰ ਸਤਿਆ ਨਦੈਲਾ, ਉਹਨੂੰ ਪੁੱਛਿਆ ਕਿ ਵੀ ਦੱਸੋ ਜੀ ਤੁਸੀਂ ਕਿੰਨਾ ਇਨਵੈਸਟ ਕਰ ਰਹੇ ਹੋ। ਉਹਨੇ ਕਿਹਾ ਜੀ ਅਸੀਂ $80 ਬਿਲੀਅਨ ਪਰ ਈਅਰ, ਇੱਕ ਸਾਲ ਦੇ $80 ਬਿਲੀਅਨ। ਟਰੰਪ ਨੇ ਕਿਹਾ ਗੁੱਡ, ਵੈਰੀ ਗੁੱਡ। ਔਰ ਇਸੇ ਤਰ੍ਹਾਂ ਜਿਹੜਾ ਹੈ ਬਾਕੀਆਂ ਤੋਂ ਵੀ ਕਮਿਟਮੈਂਟ ਲਈ। ਹਾਂ, ਇਹ ਸਾਰੇ ਦੇ ਵਿੱਚ ਐਲਨ ਮਸਕ ਜਿਹੜਾ ਹੈ ਉਹ ਮਿਸਿੰਗ ਸੀ। ਔਰ ਇਹ ਆਪਣੇ ਆਪ 'ਚ ਹੁਣ ਕਿਉਂਕਿ ਕਿੱਥੇ ਤਾਂ ਐਲਨ ਮਸਕ ਆਪਣੇ ਮੋਢੇ 'ਤੇ ਇੱਕ ਨਿਆਣਾ ਚੁੱਕਿਆ, ਇੱਕ ਨੂੰ ਉਂਗਲ ਲਾਈ ਹੈ। ਉਹ ਵਾਈਟ ਹਾਊਸ ਦੀਆਂ ਮੀਟਿੰਗਾਂ 'ਚ ਐਂ ਆ ਕੇ ਬੈਠਦਾ ਸੀ ਜਿਵੇਂ ਘਰ ਦੇ ਲਿਵਿੰਗ ਰੂਮ 'ਚ ਬੈਠ ਰਿਹਾ, ਲੇਕਿਨ ਉਸ ਦੀ ਗੈਰ ਹਾਜ਼ਰੀ ਸੀ। ਸੋ ਇਹ ਸਾਰੇ ਦੇ ਚਲਦਿਆਂ ਜਦੋਂ ਮੈਂ ਸਟੂਡੀਓ ਵੱਲ ਆ ਰਿਹਾ ਸੀ ਤੇ ਇੱਕ ਇਹ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਐਟਰੀਬਿਊਟ ਕੀਤਾ ਜਾ ਰਿਹਾ। ਹੋ ਸਕਦਾ ਹੈ ਟਰੰਪ ਦੇ ਐਡਵਾਈਜ਼ਰਸ ਨੇ ਕੰਨ ਦੇ ਵਿੱਚ ਇਹ ਵੀ ਕਿਹਾ ਹੋਏ ਵੀ ਅਸੀਂ ਬਹੁਤ ਹਾਰਡ ਲਾਈਨ ਲੈ ਲਈ। ਹਾਲਾਂਕਿ ਦੋ ਤਰ੍ਹਾਂ ਦੀਆਂ ਖਬਰਾਂ ਇਸ ਵੇਲੇ ਰਿਊਮਰਡ ਨੇ। ਇੱਕ ਤਾਂ ਇਹ ਹੈ ਕਿ ਵੀ ਇਹਨਾਂ ਦੇ IT ਸੈਕਟਰ ਦੇ ਉੱਤੇ ਜਿਹੜੀ ਹੈ ਆਊਟਸੋਰਸਿੰਗ ਹੈ ਉਹਦੇ ਤੇ ਵੀ ਟੈਰਿਫ ਲੱਗ ਰਿਹਾ, ਜਿਹਦਾ ਮਤਲਬ ਹੈ ਇੰਡੀਅਨ ਇਕਨੋਮੀ ਦਾ ਕਲੈਪਸ। ਦੂਸਰੇ ਪਾਸੇ ਕਿਉਂਕਿ ਇੰਡੀਆ ਉਹਨਾਂ ਦੇ ਟ੍ਰੇਡ ਸੈਕਟਰੀ ਨੇ ਕਿਹਾ ਅਮਰੀਕਾ ਦੇ ਨੇ ਕਿ ਜੀ ਇਹ ਇੰਡੀਆ ਝੱਕ ਝੁੱਕ ਮਾਰੇਗਾ ਔਰੇ ਪਰੇ ਔਰ ਮਹੀਨੇ ਕੁ ਦੇ ਬਾਅਦ ਆ ਕੇ ਮਾਫੀ ਮੰਗੇਗਾ ਔਰ ਕਿਤੇ ਨਹੀਂ ਜਾਂਦਾ ਇੰਡੀਆ। ਮੈਨੂੰ ਲੱਗਦਾ ਵੀ ਇਹ ਆਈਡੀਆ ਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇਖ ਰਿਹਾ ਵੀ ਕਾਹਨੂੰ ਖਾਮਖਾ
ਇਹਨਾਂ ਨੂੰ ਉਹਨਾਂ ਦੀ ਗੋਚ 'ਚ ਆ ਕੇ ਨੱਕ ਤਾਂ ਰਗੜਾ ਦਿੱਤਾ ਇੰਡੀਆ ਦਾ, ਉਹਦੀ ਮੋਦੀ ਦੀ ਔਕਾਤ ਉਹਨੂੰ ਦੱਸ ਦਿੱਤੀ ਔਰ ਇੱਕ ਟਵੀਟ ਜਿਹੜਾ ਟਰੰਪ ਨੂੰ ਜਿਹੜਾ ਹੈ ਉਹ ਐਟਰੀਬਿਊਟ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਆਈ ਵਿਲ ਆਲਵੇਜ਼ ਬੀ ਫਰੈਂਡਸ ਵਿਦ ਮੋਦੀ, ਹੀ ਇਜ਼ ਗ੍ਰੇਟ, ਆਈ ਜਸਟ ਡੋਂਟ ਲਾਈਕ ਵਟ ਹੀ ਇਜ਼ ਡੂਇੰਗ ਐਟ ਦਿਸ ਪਰਟੀਕੂਲਰ ਮੋਮੈਂਟ ਕਿ ਜੀ ਮੈਨੂੰ ਪਸੰਦ ਨਹੀਂ ਹੈ ਵੀ ਇਸ ਵੇਲੇ ਕੀ ਕਰ ਰਿਹਾ। ਇੰਡੀਆ ਐਂਡ US ਹੈਵ a special relationship. We just have moments, quote unquote, on the occasion. There is nothing to worry about. ਹੁਣ ਇਹਦੇ ਤੋਂ ਜਿਹੜਾ ਇੱਕ ਸੋਰਸ ਸਾਡਾ ਉਹਨੇ ਅੱਜ ਇਹ ਵੀ ਕਿਹਾ ਕਿ ਵੀ ਆਲਮੋਸਟ ਟ੍ਰੇਡ ਡੀਲ ਦੇ ਉੱਤੇ ਕੰਮ ਵੀ ਹੋ ਰਿਹਾ। ਇੰਡੀਆ ਨੇ ਟੋਟਲ ਸਰੈਂਡਰ ਕਰ ਦਿੱਤਾ ਹੋਇਆ ਹੈ। ਅਮਰੀਕਾ ਦੀਆਂ ਸ਼ਰਤਾਂ ਤੇ ਜਿਹੜੀ ਡੀਲ ਹੈ ਉਹ ਹੋਏਗੀ। ਭਾਰਤ ਦਾ ਜਿਹੜਾ ਹੈ ਉਸ ਦੇ ਵਿੱਚ ਭਾਰਤ ਨੇ ਦੇਖ ਲਿਆ ਕਿ ਵੀ ਉਹ ਨਹੀਂ ਖਲੋ ਸਕਦਾ ਔਰ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਅਲਟੀਮੇਟਲੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਫੋਕਸ ਹੈ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ, ਉਹ ਭਾਰਤ ਨੂੰ ਆਪਣੀਆਂ ਸ਼ਰਤਾਂ ਦੇ ਉੱਤੇ ਲਿਆ ਕੇ ਚੀਨ ਰੂਸ ਦੇ ਔਰ ਇਸੇ ਲਈ ਉਹਨਾਂ ਨੇ ਯੂਕਰੇਨ ਵਾਰ ਦੀ ਫੰਡਿੰਗ ਨੂੰ ਆਧਾਰ ਬਣਾਇਆ, ਇੰਡੀਆ ਨੂੰ ਸਿੰਗਲ ਆਊਟ ਕੀਤਾ। ਬਟ ਐਟ ਦ ਸੇਮ ਟਾਈਮ ਜੇ ਭਾਰਤ ਨੇ ਅਜੇ ਵੀ ਕੋਈ ਜਿਹੜਾ ਹੈ ਉਹ ਤਿੜਫੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਆਲਰੇਡੀ ਬਾਬਲ ਕੀ ਦੁਆएं लेती जाए ਉਹ ਉਹਨੇ ਟਰੰਪ ਨੇ ਇਹਨਾਂ ਨੂੰ ਕਹਿ ਹੀ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਆਫ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਦੀ ਹਾਲਤ ਇਸ ਵੇਲੇ ਵਾੜ ਵਿੱਚ ਫਸੇ ਬਿੱਲੇ ਵਰਗੀ ਹੈ। ਸੋ ਭਾਰਤ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਅਮਰੀਕਾ ਵਿਰੁੱਧ ਬ੍ਰਿਕਸ ਦਾ ਹਿੱਸਾ ਬਣ ਕੇ ਚੈਲੰਜ ਕਰੇ ਜਾਂ ਮੁਆਫੀ ਮੰਗ ਕੇ ਭਾਰਤ ਜਿਹੜਾ ਵਾਪਸ ਹੈ ਅਮਰੀਕਾ ਦੀ ਗੋਦ ਵਿੱਚ ਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ ਇਹ ਤਾਂ ਇੱਕ ਬਿਆਨਬਾਜ਼ੀ ਵਾਲਾ ਜਾਂ ਜਿਸ ਨੂੰ ਆਪਟਿਕਸ ਕਹਿੰਦੇ ਨੇ ਜਾਂ ਫੋਟੋ ਆਪ ਵਾਲਾ ਪਲੇਟਫਾਰਮ ਸੀ ਹੈ। ਇਸ ਨਾਲ ਅਦਰ ਦੈਨ ਕਿ ਉਸ ਦੇ ਦਾਇਰਾ ਕਾਰ ਜਾਂ ਕਿਉਂਕਿ SCO ਦੀ ਲੀਡਰਸ਼ਿਪ ਵੀ ਚੀਨ ਕੋਲ ਹੈ
ਤੇ ਬ੍ਰਿਕਸ ਦੀ ਲੀਡਰਸ਼ਿਪ ਵੀ ਚੀਨ ਕੋਲ ਹੈ। ਸੋ SCO ਇੱਕ ਇਸ ਨੂੰ ਇਹ ਕਿਹਾ ਜਾਏ ਕਿ ਇੱਕ ਕਾਸਟਿੰਗ ਵਾਂਗ ਅਮਰੀਕਾ ਨੂੰ ਚੀਨ ਨੇ ਜਾਂ ਰੂਸ ਨੇ ਇਹ ਦਿਖਾਇਆ ਕਿ ਵੀ ਅਸੀਂ ਬਰਾਬਰ ਦੀ ਜਿਹੜੀ ਹੈ ਉਹ ਧਿਰ ਬਣ ਕੇ ਤੁਹਾਡੇ ਜਿਹੜਾ ਹੈ ਉਹ ਤੁਹਾਨੂੰ ਚੈਲੰਜ ਕਰਨ ਦੀ ਸਮਰੱਥਾ ਰੱਖਦੇ ਹਾਂ। ਭਾਰਤ ਤਾਂ ਜਿਹਨੂੰ ਕਹਿੰਦੇ ਨੇ ਕਿ ਵੀ ਇਧਰਲਾ ਧੱਕਿਆ ਜਾਂ ਇਧਰਲਾ ਝੰਬਿਆ ਜਿਹੜਾ ਜਾ ਕੇ ਉਹਨਾਂ ਦੇ ਪੈਰੀਂ ਡਿੱਗਿਆ। ਲੇਕਿਨ ਇਹਨਾਂ ਦੋਨਾਂ ਦਾ ਕੀ ਮੇਲ ਹੋਏਗਾ ਜਾਂ ਭਾਰਤ ਦੀ ਇੰਨੀ ਵੱਡੀ ਮਾਰਕੀਟ, ਕਿਉਂਕਿ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਭਾਰਤ ਦਾ ਤਾਂ ਅਮਰੀਕਾ ਹੀ ਹੈ, ਔਰ ਅਮਰੀਕਾ ਦਾ ਭਾਰਤ ਬਿਨਾਂ ਸਰ ਸਕਦਾ ਗੁਜ਼ਾਰਾ ਐਸੀ ਕੋਈ ਚੀਜ਼ ਨਹੀਂ ਹੈ ਭਾਰਤ ਕੋਲ ਜਿਹੜੀ ਜੇ ਉਹ ਅਮਰੀਕਾ ਨੂੰ ਨਾ ਦੇ ਤੇ ਅਮਰੀਕਾ ਦਾ ਗੱਡਾ ਜਿਹੜਾ ਉਹ ਖੜ ਜਾਏਗਾ। ਹਾਲਾਂਕਿ ਚੀਨ ਬਾਰੇ ਇਵੇਂ ਨਹੀਂ ਹੈ, ਕਿਉਂਕਿ ਇਸ ਲਈ ਜੇ ਅਸੀਂ ਦੇਖੀਏ ਕਿ ਵੀ ਚੀਨ ਬਾਰੇ, ਸ਼ੀ ਜਿਨਪਿੰਗ ਬਾਰੇ ਕੋਈ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹਦੇ ਬਾਵਜੂਦ ਪਹਿਲਾਂ 200% ਟੈਰਿਫ ਲਾਉਣ ਦੀ ਗੱਲ ਕੀਤੀ, ਪਰ ਅਜੇ 3 ਮਹੀਨੇ ਦਾ ਹੋਰ ਟਾਈਮ ਗੱਲਬਾਤ ਦੇ ਥੱਲੇ, ਕਿਉਂਕਿ ਉਹਨਾਂ ਕੋਲ ਰੇਅਰ ਅਰਥ ਮਟੀਰੀਅਲ ਨੇ, ਉਹਨਾਂ ਦੇ ਜਿਹੜੇ ਪ੍ਰੋਡਿਊਸ ਵੀ ਨੇ, ਜਾਂ ਜਿਸ ਲੈਵਲ ਦੀ ਜਦੋਂ ਤੱਕ ਅਮਰੀਕਾ 'ਚ ਆਪਣੀ ਮੈਨੂਫੈਕਚਰਿੰਗ ਸ਼ੁਰੂ ਹੁੰਦੀ ਹੈ ਜਾਂ ਦੂਸਰੀਆਂ ਚੀਜ਼ਾਂ, ਸਾਰੀ ਇਹਨਾਂ ਦੀ ਜਿਹੜੀ ਕੰਜ਼ਿਊਮਰ ਮਾਰਕੀਟ ਹੈ, ਮਿਡਲ ਕਲਾਸ, ਲੋਅਰ ਮਿਡਲ ਕਲਾਸ, ਓਵਰਆਲ ਉਹ ਚੀਨ ਦੇ ਉੱਤੇ ਡਿਪੈਂਡੈਂਟ ਹੈ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ ਅਸਲੀ ਚੈਲੰਜ ਅਮਰੀਕਾ ਵੀ ਮਹਿਸੂਸ ਕਰਦਾ ਹੈ ਕਿ ਹੋ ਸਕਦਾ ਹੈ, ਜਾਂ ਜਿਹੜਾ ਚਾਈਨਾ ਦੇ ਜਿਹੜਾ ਉਹ ਪਲਾਨ ਦਾ ਹਿੱਸਾ ਹੈ ਜਿਹਦੇ ਥੱਲੇ ਉਹਨਾਂ ਨੇ ਹਿਊਮਨ ਏਸ਼ੀਅਨ ਡਿਵੈਲਪਮੈਂਟ ਬੈਂਕ, ਦੂਸਰੇ ਪੈਰਲਲ ਕਰੰਸੀ ਫਲੋਟ ਕਰਨ ਦੀ ਲਾਈਨ ਜਿਹੜੀ ਹੈ, ਜਦੋਂ ਕਿ ਡਾਲਰ ਨੂੰ ਚੈਲੰਜ ਆਏਗਾ, ਜਿਹੜੀ ਇਕਨੋਮਿਕਲ ਸੁਪੀਰੀਅਰਟੀ ਹੈ ਅਮਰੀਕਾ ਦੀ, ਉਸ ਨੂੰ ਮਿਲੀਟੈਰੀਲੀ ਤਾਂ ਚਾਈਨਾ ਨੇ ਆਪਣਾ ਸ਼ੋਕੇਸ ਕੀਤਾ। ਜਿਹੜੀ ਪੈਰੇਡ ਸੀ ਉਹ ਸ਼ੋ ਆਫ ਸਟਰੈਂਥ ਹੀ ਸੀ ਕਿ ਵੀ ਮਿਲੀਟੈਰੀਲੀ ਵੀ ਸਾਡੀਆਂ ਮਿਸਲ ਜਿਹੜੀਆਂ ਨੇ ਉਹ ਅਮਰੀਕਾ ਦਾ ਹਰ ਸ਼ਹਿਰ ਉਹਦੀ ਜ਼ਦ ਚਾਹੁੰਦਾ ਹੈ, ਬੈਲਿਸਟਿਕ ਵੀ, ਸੁਪਰਸੋਨਿਕ ਵੀ। ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਹਨਾਂ ਨੇ ਕਿਵੇਂ ਆਪਣੇ ਰੋਬੋਟ ਸੋਲਜਰਸ ਔਰ ਦੂਸਰੇ ਦੇ ਲਈ ਡਿਵੈਲਪ ਕੀਤਾ, ਉਹ ਸਾਰਾ ਪਾਰਟ ਆਪਣੀ ਥਾਂ। ਲੇਕਿਨ ਇਹਦੇ ਬਾਵਜੂਦ ਕਿ 130 ਮੁਲਕ ਜਿਹੜੇ ਨੇ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਬਣ ਚੁੱਕੇ ਨੇ, ਲੇਕਿਨ ਅਜੇ ਵੀ ਜਿਹੜੀ ਸਭ ਤੋਂ ਵੱਡੀ ਮਾਰਕੀਟ ਤਾਂ ਕੰਜ਼ੰਪਸ਼ਨ ਦੀ ਅਮਰੀਕਾ ਵੀ ਹੈ, ਅਮਰੀਕਾ ਹੀ ਹੈ, ਔਰ ਅਮਰੀਕਾ ਤੋਂ ਬਿਨਾਂ ਚੀਨ ਦਾ ਵੀ। ਔਰ ਇੱਕ ਸਾਡੇ ਵੀਰ ਨੇ ਇਸ ਦਾ ਐਨਾਲਿਸਿਸ ਵੀ ਥਰੋ ਕੀਤਾ ਕਿ ਵੀ ਜੇ ਜਿਹੜਾ ਰਿਲੇਟਿਵ ਕੰਪੀਟੀਟਿਵ ਐਡਵਾਂਟੇਜਸ ਚਾਈਨਾ ਵਰਸਸ ਰਸ਼ੀਆ ਦੀਆਂ ਕੀ ਨੇ, ਕਿ ਚਾਈਨਾ ਸਟਰੋਂਗ ਇਨ ਟੈਕਨੋਲੋਜੀ ਐਂਡ ਇੰਜੀਨੀਅਰਿੰਗ but comparatively weaker in social sciences. Despite their tech edge, they trail the US by roughly 5 years in artificial intelligence. ਕਿ ਕਹਿਣ ਨੂੰ ਬੇਸ਼ੱਕ ਅਜੇ ਅਮਰੀਕਾ ਨੇ ਆਪਣੇ ਸਾਰੇ ਕਾਰਡ ਨਹੀਂ ਦਿਖਾਏ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ, ਲੇਕਿਨ ਅਮਰੀਕਾ ਉਸ ਤੋਂ 5 ਸਾਲ ਅੱਗੇ ਹੈ ਈਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਮਲੇ 'ਚ। ਫਿਰ ਰਸ਼ੀਆ ਨਾਲ ਕੰਪੈਰੀਜ਼ਨ ਹੈ ਕਿ ਰਸ਼ੀਆ ਵੀਕ ਇਨ ਟੈਕਨੋਲੋਜੀ but highly skilled in social sciences, particularly in areas like psychology, propaganda, and influence operations. In this field, they often match or even surpass US capabilities. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਲਡ ਵਾਰ ਦੇ ਪੀਰੀਅਡ 'ਚ ਵੀ ਰਸ਼ੀਆ ਨੇ ਪ੍ਰੋਪੇਗੈਂਡਾ ਕਿਸ ਲੈਵਲ 'ਤੇ ਰੱਖਿਆ, ਸਾਈਕੋਲੋਜੀਕਲ ਵਾਰਫੇਅਰ ਕਿਵੇਂ ਸੀ, ਔਰ ਉਹ ਕਿਵੇਂ ਕਿਸੇ ਵੀ ਆਪਰੇਸ਼ਨ ਨੂੰ ਪ੍ਰਭਾਵਿਤ ਕਰਦੇ ਨੇ, ਇਸ ਦੇ ਉੱਤੇ ਜਿਹੜੀ ਹੈ ਉਹ ਜ਼ਾਹਰ ਹੈ। ਸੋ ਇਹੀ ਕਾਰਨ ਹੈ ਕਿ ਭਾਰਤ ਜਿਹੜਾ ਹੈ ਇਹਨਾਂ ਦੇ ਵਿੱਚ ਬੇਸ਼ੱਕ ਹਥਿਆਰ ਰੂਸ ਤੋਂ ਲੈਂਦਾ ਹੈ, ਜਾਂ ਹੁਣ ਚੀਨ ਦੇ ਜਿਹੜਾ ਹੈ ਉਹ ਉਹਦੀ ਸਬਆਰਡੀਨੇਸ਼ਨ ਵੀ ਕਬੂਲ ਵੀ ਸਕਦਾ ਹੈ, ਨਹੀਂ ਵੀ ਕਬੂਲ ਸਕਦਾ। ਇਹੀ ਕਾਰਨ ਹੈ ਕਿ ਜਿਹੜਾ ਕਮਰਸ ਸੈਕਟਰੀ ਨੇ ਅਮਰੀਕਾ ਦੇ ਮਿਸਟਰ ਹਾਵਰਡ ਲੁਟਨਿਕ, ਉਹਨਾਂ ਨੇ ਬਲੂਮਬਰਗ ਨੂੰ ਇੰਟਰਵਿਊ ਦਿੱਤਾ ਹੈ। ਉਹਦੇ 'ਚ ਉਹਨਾਂ ਨੇ ਕਿਹਾ ਇਨ ਏ ਮੰਥ ਔਰ 2 ਇੰਡੀਆ ਵਿਲ ਕਮ ਟੂ ਦਾ ਨੈਗੋਸ਼ੀਏਸ਼ਨ ਟੇਬਲ। ਮਹੀਨੇ 2 ਮਹੀਨੇ 'ਚ ਇਹਨਾਂ ਨੇ ਆਉਣਾ ਹੀ ਹੈ ਨੈਗੋਸ਼ੀਏਸ਼ਨ ਟੇਬਲ 'ਤੇ। ਦੇ ਵਿਲ ਸੇ ਦੇ ਆਰ ਸੌਰੀ ਐਂਡ ਦੇ ਵਿਲ ਟਰਾਈ ਟੂ ਮੇਕ ਏ ਡੀਲ ਵਿਦ ਡੋਨਲਡ ਟਰੰਪ। ਸੌਰੀ ਕਹਿ ਕੇ ਬਹਿਣਗੇ ਤੇ ਡੀਲ ਬਣਾਉਣਗੇ। ਤੇ ਮੈਂ ਜਦੋਂ ਮਿਸਟਰ ਹਾਵਰਡ ਲਿਟਨਿਕ ਦਾ ਇਹ ਕਮੈਂਟ ਦੇਖ ਰਿਹਾ ਸੀ ਤਾਂ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ 19th ਸੈਂਚੁਰੀ ਦੇ ਵਿੱਚ ਇੱਕ ਬ੍ਰਿਟਿਸ਼ ਗੋਰੇ ਨੇ ਜਦੋਂ ਉਹਨੂੰ ਪੁੱਛਿਆ ਗਿਆ, ਉਹ ਬੜਾ ਉੱਥੋਂ ਦੀਆਂ ਲੈਂਗੁਏਜਸ ਤੋਂ ਵਾਕਿਫ ਸੀ, ਧਰਮਾਂ ਦਾ ਬੜਾ ਸਕਾਲਰਲੀ ਬੰਦਾ ਸੀ,
ਕਿ ਇਹ ਜਿਹੜੀ ਇੱਥੇ ਆਈਡੀਓਲੋਜੀ ਹੈ ਬ੍ਰਾਹਮਣਵਾਦ ਦੀ, ਜਿਹਨੂੰ ਬ੍ਰਾਹਮਣ ਲੀਡ ਕਰਦਾ, ਔਰ ਜ਼ਾਹਰ ਹੈ ਬ੍ਰਾਹਮਣ ਦੇ ਕੋਲ ਹੀ ਐਜੂਕੇਸ਼ਨ ਸੀ, ਐਲੀਟ ਵੀ ਉਹੀ ਸੀ। ਜਿਹੜੇ ਬ੍ਰਿਟਿਸ਼ ਨੇ ਕਾਲਜ ਖੋਲ੍ਹੇ ਕੈਲਕਟਾ ਦੇ ਵਿੱਚ ਜਾਂ ਮੈਡਰਾਸ ਦੇ ਵਿੱਚ ਜਾਂ ਦੂਜੇ 'ਚ, ਉਹਨਾਂ ਦੇ ਵਿੱਚ ਵੀ ਜ਼ਿਆਦਾ ਉਹੀ ਪੜ੍ਹਨ ਵਾਲੇ, ਔਰ ਉਹੀ ਅੱਗੋਂ ਉਹਨਾਂ ਨੂੰ ਪੈਟਰਨਾਈਜ਼ ਵੀ ਕੀਤਾ ਕਿ ਵੀ ਇਹਨਾਂ ਦਾ ਕਰੈਕਟਰ ਬਿਆਨ ਕਰ। ਤੇ ਉਹਨੇ ਕਿਹਾ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਵੀ ਜਾਂ ਤਾਂ ਤੁਹਾਡੀ ਧੌਣ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ। ਹੁਣ ਇੱਕ ਸਟੇਜ ਸੀ ਵੀ ਇੰਡੀਆ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਅਸੀਂ ਇਨਡਿਸਪੈਂਸੇਬਲ ਹੈ, ਕਿ ਸਾਡੇ ਬਿਨਾਂ ਅਮਰੀਕਾ ਦਾ ਗੁਜ਼ਾਰਾ ਨਹੀਂ। ਇਸ ਕਰਕੇ ਬਣਿਆ ਆਪਣੀਆਂ ਟਰਮਸ ਦੇ ਉੱਤੇ ਆਪਣੀ ਨਿਊਟਰੈਲਿਟੀ ਵੀ ਸ਼ੋਅ ਕਰਨਾ ਚਾਹੁੰਦੇ ਸੀ। ਇਹ ਵੀ ਟਰਮ ਯੂਜ਼ ਸਟ੍ਰੈਟੇਜਿਕ ਸੋਵਰਨਿਟੀ, ਉਹ ਜਿਵੇਂ ਉਹਨਾਂ ਦਾ ਪ੍ਰਵੀਨ ਸਾਨੀ ਕਹਿੰਦਾ ਕੋਈ ਸਟ੍ਰੈਟੇਜਿਕ ਸੋਵਰਨਿਟੀ ਸੁਪਰ ਪਾਵਰਸ ਕੋਲ ਹੁੰਦੀ ਹੈ, ਬਿਗਰ ਪਾਵਰਸ। ਉਹਨੇ ਕਿਹਾ ਉਹ ਦੋ ਹੀ ਨੇ, ਤਿੰਨ ਨੇ, ਅਮਰੀਕਾ, ਰੂਸ, ਚੀਨ। ਉਹ ਸਟ੍ਰੈਟੇਜਿਕ ਸੋਵਰਨਿਟੀ ਦੀ ਗੱਲ, ਤੁਸੀਂ ਕਿਹੜੀ ਸਟ੍ਰੈਟੇਜਿਕ ਸੋਵਰਨਿਟੀ ਦੀ ਗੱਲ ਕਰਦੇ ਹੋ? ਪਰ ਇਹਨਾਂ ਨੇ ਅੱਖਾਂ ਵੀ ਦਿਖਾਣੀਆਂ, ਔਰ ਫਿਰ ਜਿਹੜੀ ਚਲਾਕੀ ਯੂਕਰੇਨ ਵਾਰ ਦੇ ਹਵਾਲੇ ਨਾਲ, ਜਿਹੜਾ ਅਸੀਂ ਕਈ ਵਾਰ ਰਿਪੀਟ ਕੀਤਾ ਕਿ ਭਾਈ ਕਿਵੇਂ ਇਹਨਾਂ ਨੇ ਜਿਹੜਾ ਕਿੱਥੇ 1% ਕਰੂਡ ਆਇਲ ਰਸ਼ੀਆ ਤੋਂ ਲੈਂਦੇ ਸੀ, ਕਿੱਥੇ 42% ਲੈਣ ਲੱਗ ਗਏ। ਉਹਨਾਂ ਦੀ ਰਿਲਾਇੰਸ ਔਰ ਨਿਰਾਲਾ ਜਿਹੜੇ ਉਹਨਾਂ ਦੇ ਵੱਡੇ ਪੂੰਜੀਪਤੀ, ਉਹਨਾਂ ਨੂੰ ਕਿਵੇਂ $16 ਬਿਲੀਅਨ ਇਹ ਫਿਗਰ ਅਮਰੀਕਾ ਨੇ ਦਿੱਤੀ ਹੈ, ਇਸ ਦੇ ਥੱਲੇ ਉਹਨਾਂ ਨੂੰ ਮਫਾਦ ਪਹੁੰਚਾਇਆ। ਔਰ ਹੁਣ ਜਦੋਂ ਔਰ ਬਿਲਕੁਲ ਐਸ ਜੈ ਸ਼ੰਕਰ ਜਿਹੜੀਆਂ ਪ੍ਰੈਸ ਕਾਨਫਰੰਸਿਸ ਯੂਰਪ 'ਚ ਕਰਦਾ ਸੀ, ਦੂਸਰਿਆਂ 'ਚ ਕਰਦਾ ਸੀ, ਉਹ ਇਵੇਂ ਬਿਹੇਵ ਕਰਦਾ ਸੀ ਜਿਵੇਂ ਇੰਡੀਆ ਆਲਰੇਡੀ ਸੁਪਰ ਪਾਵਰ ਬਣ ਗਿਆ। ਔਰ ਇਹ ਇੱਕ ਜਿੱਥੇ ਇਹਨਾਂ ਦਾ ਟ੍ਰੇਟ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ ਹੈ। ਇੱਕ ਗੱਲ ਦਾ ਧਿਆਨ ਰਹੇ ਕਿ ਝੂਠ ਦਾ ਇਹ ਠੀਕ ਹੈ ਕਿ ਝੂਠ ਤੁਸੀਂ ਜਿੰਨਾ ਵੱਡਾ ਬੋਲੋ ਵਿਕਦਾ ਵੀ ਹੈ। ਮੈਜੋਰਿਟੀ ਆਫ ਦਾ ਟਾਈਮ ਪ੍ਰੋਪੇਗੈਂਡਾ ਝੂਠ ਤੇ ਹੀ ਮਬਨੀ ਹੁੰਦਾ, ਮੋਸਟ ਆਫ ਦਾ ਟਾਈਮ ਉਹ ਚੱਲਦਾ ਵੀ ਹੈ। ਪਰ ਇਹਦਾ ਇੱਕ ਫਲਿੱਪ ਸਾਈਡ ਇਹ ਹੈ ਕਿ ਜਿਹੜਾ ਬੰਦਾ ਝੂਠ ਬੋਲ ਰਿਹਾ ਹੁੰਦਾ ਹੈ, ਰਿਪੀਟਡਲੀ ਝੂਠ ਬੋਲਦਾ ਹੈ, ਫਿਰ ਕਿਤੇ ਨਾ ਕਿਤੇ ਉਹ ਉਸ ਝੂਠ ਤੇ ਖੁਦ ਵੀ ਯਕੀਨ ਕਰਨ ਲੱਗ ਜਾਂਦਾ। ਸੋ ਜਿਵੇਂ ਇਹਨਾਂ ਨੇ ਆਪਣੇ ਆਪ ਨੂੰ ਵਿਸ਼ਵ ਗੁਰੂ, ਮਦਰ ਆਫ ਆਲ ਡੈਮੋਕ੍ਰੇਸੀਜ਼, ਅਸੀਂ ਹਰ ਚੀਜ਼ ਦੀ ਕਾਢ ਕੱਢੀ, ਸਾਡਾ ਹਨੂਮਾਨ ਵੀ ਸਪੇਸ ਜਾਣ ਵਾਲਾ ਪਹਿਲਾ ਬੰਦਾ ਸੀ, ਗਮਲਿਆਂ 'ਚ ਵੀ ਅਸੀਂ ਨਿਆਣੇ ਉਗਾਤੇ ਸੀ, ਇਸ ਲਈ ਇਹ ਟੈਸਟ ਟਿਊਬ ਬੇਬੀਜ਼ ਵਾਲਾ ਕੋਈ ਕਾਨਸੈਪਟ ਨਹੀਂ ਹੈ। ਮਹਾਭਾਰਤ ਦੀਆਂ ਜਿਹੜੀਆਂ ਅਗਨੀਬਾਣ ਸੀ ਸਾਡੇ, ਉਹ ਨਿਊਕਲੀਅਰ ਹੀ ਸੀ। ਹਵਾਈ ਟੈਕਨੋਲੋਜੀ ਇਹ ਕੋਈ ਰਾਈਟ ਬ੍ਰਦਰਸ ਨੇ, ਨਾਰਥ ਕੈਰੋਲਾਈਨਾ ਵਾਲਿਆਂ ਨੇ ਥੋੜ੍ਹੀ ਕੱਢੇ ਜਹਾਜ਼, ਉਹ ਤਾਂ ਸਾਡਾ ਪੁਸ਼ਪਕ ਜਹਾਜ਼ ਜਿਹਦੇ 'ਚ ਰਾਮਚੰਦਰ ਜੀ ਉੱਥੋਂ ਲੰਕਾ ਤੋਂ ਅਯੁੱਧਿਆ ਆਏ ਸੀ। ਇਹ ਸਾਰੀਆਂ ਸਾਡੀਆਂ ਕਾਢਾਂ ਨੇ ਜਿਹੜੀਆਂ, ਔਰ ਉਹ ਯਕੀਨ, ਔਰ ਉਹਨਾਂ ਦੇ ਸਾਇੰਟਿਸਟ, ਉਹਨਾਂ ਦੇ ਜਿਹੜੇ ਐਕਸਪਰਟ ਨੇ, ਉਹਨਾਂ ਦੀਆਂ ਕਾਨਫਰੰਸਿਸ ਜਾ ਕੇ ਜਦੋਂ ਤੁਸੀਂ ਉਹਨਾਂ ਨੂੰ ਇਹ ਬਿਲੀਵ ਕਰ ਰਹੇ ਹੋ, ਸੋ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਵਾਕਿਆ ਹੀ ਮੋਦੀ ਜੀ ਇੱਕ ਹੁਣ ਵਿਸ਼ਵ ਗੁਰੂ ਨੇ, ਭਾਰਤ ਵਿਸ਼ਵ ਗੁਰੂ ਹੈ। ਔਰ ਮੋਦੀ ਜੀ ਦੀ ਗੱਲ ਜਿਹੜੀ ਹੈ ਉਹ ਮੋਦੀ ਜੀ ਯੂਕਰੇਨ ਵਾਰ ਵੀ ਰੁਕਵਾ ਸਕਦੇ ਨੇ, ਉਹ ਗਾਜ਼ਾ ਵਾਰ ਵੀ ਰੁਕਵਾ ਸਕਦੇ ਨੇ। ਉਹ ਦੂਸਰਾ ਵਿਆਹ ਹੁਣ ਵੀ ਝੂਠ ਬੋਲਿਆ ਕਿ ਵੀ 1 ਘੰਟਾ ਪੁਤਿਨ ਦੇ ਨਾਲ ਹੋ ਕੇ ਮੋਦੀ ਜੀ ਨੇ ਪੁਤਿਨ ਜੀ ਨੂੰ, ਅੱਜ ਉਹਨਾਂ ਦੇ ਪੁਤਿਨ ਨੇ ਆਪਣੀ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਕਿ ਵੀ ਤੁਸੀਂ ਜਿਹੜਾ ਆਪਣੀ ਲਿਮੋ ਦੇ ਵਿੱਚ ਮੋਦੀ ਦੇ ਨਾਲ ਕੀਤਾ, ਕਹਿੰਦਾ ਵੀ ਟੁੱਟੀ ਫੁੱਟੀ ਅੰਗਰੇਜ਼ੀ ਉਹਨੂੰ ਆਉਂਦੀ ਆ, ਉਨੀ ਕਿ ਮੈਨੂੰ ਆਉਂਦੀ ਆ, ਅਸੀਂ ਬਸ ਹਾਲ ਚਾਲ ਪੁੱਛ ਕੇ ਬੈਠ ਗਏ, ਹੋਰ ਕੋਈ ਇੰਟਰਪ੍ਰੇਟਰ ਤਾਂ ਹੈ ਨਹੀਂ ਸੀ। ਹੁਣ ਇਹ ਤਾਂ ਹੈ ਨਹੀਂ ਕਿ ਮੋਦੀ ਰਸ਼ੀਅਨ ਬੋਲੇਗਾ ਤੇ ਪੁਤਿਨ ਜਿਹੜਾ ਉਹ ਹਿੰਦੀ ਬੋਲੇਗਾ। ਸੋ ਮਤਲਬ ਇਹ ਹੈ, ਪਰ ਤੁਸੀਂ ਉਹਨਾਂ ਦੇ ਜਿਹਨੂੰ ਚਾਟੂਕਾਰ ਕਹਿੰਦੇ ਨੇ, ਜਾਂ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ, ਉਹਨਾਂ ਨੇ ਉਹ ਜਿਹੜੀ ਇੱਕ ਫੋਟੋ ਸੀ ਉਸ ਲਿਮੋ ਦੇ ਵਿੱਚ ਪੁਤਿਨ ਦੇ ਨਾਲ ਬੈਠੇ ਮੋਦੀ ਦੀ, ਉਹਨੂੰ ਐਸਾ ਪ੍ਰਚਾਰਿਆ ਕਿ ਉਸ 1 ਘੰਟੇ 'ਚ ਪਤਾ ਨਹੀਂ ਮੋਦੀ ਤੇ ਪੁਤਿਨ, ਉਹਨੇ ਕਿਹਾ ਨਾ ਉਹਨੂੰ ਰਸ਼ੀਅਨ ਆਇਆ ਨਾ ਉਹਨੂੰ ਅੰਗਰੇਜ਼ੀ ਆਏ, ਟੁੱਟੀ ਫੁੱਟੀ। ਔਰ ਹਮੇਸ਼ਾ ਤੁਸੀਂ ਪੁਤਿਨ ਦੇਖੋਗੇ ਰਸ਼ੀਅਨ ਦੇ ਵਿੱਚ ਹੀ ਬੋਲਦੇ, ਤੇ ਮੋਦੀ ਦਾ ਤਾਂ ਪਤਾ ਹੀ ਹੈ ਕਿ ਵਿਚਾਰਾ ਇਹਦਾ ਤਾਂ ਕੰਮ ਸਰਿਆ ਹੀ ਹੋਇਆ ਹੈ। ਤਾਂ ਈਵਨ ਜਿਹੜੀ ਹਿੰਦੀ 'ਚ ਵੀ ਬੋਲਦਾ ਉਹ ਵੀ ਟੈਲੀਪ੍ਰੋਂਪਟਰ, ਔਰ ਉਹ ਇੱਕ ਵਾਰੀ ਰੁਕ ਗਿਆ ਤੇ ਉਹ ਨਾਲ ਹੀ ਮੋਦੀ ਜੀ ਸੁਣ ਹੋ ਗਏ ਵੀ ਕੀ ਕਰਨਾ। ਹੁਣ ਜਿਹੜਾ ਸਭ ਤੋਂ ਵੱਡਾ ਚੈਲੰਜ, ਜਿਵੇਂ ਮੈਂ ਕਿਹਾ ਵੀ ਇਹ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਇਹ ਤਾਂ ਇੱਕ ਆਪਟਿਕਸ ਫੋਟੋ ਸ਼ੂਟਿੰਗ ਸੀ। ਹੁਣ ਅਸਲੀ ਟੈਸਟ ਜਿਹੜਾ ਹੈ, ਜਿਸ ਦਾ ਅਮਰੀਕਾ ਨੇ ਆਲਰੇਡੀ ਟਰੰਪ ਨੇ ਵਾਰਨ ਕੀਤਾ ਕਿ ਵੀ ਅਸੀਂ ਸਭ ਤੇ 200% ਟੈਰਿਫ ਲਾਵਾਂਗੇ, ਜਿਹੜੇ ਬ੍ਰਿਕਸ ਦਾ ਹਿੱਸਾ ਬਣਨਗੇ, ਅਮਰੀਕਨ ਕਰੰਸੀ ਨੂੰ ਚੈਲੰਜ ਕਰਨਗੇ, ਸਾਡੀ ਡੋਮੀਨੈਂਸ ਨੂੰ ਚੈਲੰਜ ਕਰਨਗੇ। ਔਰ ਆਲਰੇਡੀ ਹੁਣ ਜਦੋਂ ਹੁੰਦਾ ਇਹ ਹੈ ਕਿ ਵੀ ਜਿਵੇਂ ਅਕਸਰ ਇਹ ਕਹਾਣੀ ਸੁਣਾਈ ਜਾਂਦੀ ਹੈ ਕਿ ਵੀ
ਕਾਰ ਜਾ ਰਹੀ ਹੈ, ਇੱਕ ਸਿਹਾ ਜਿਹੜਾ ਹੈ ਖਰਗੋਸ਼, ਉਹ ਸੜਕ ਦੇ ਵਿੱਚੋਂ ਦੀ ਦੌੜ ਕੇ ਦੂਜੇ ਪਾਸੇ ਜਾਂਦਾ ਹੈ, ਫਿਰ 4 ਕਦਮ ਅੱਗੇ ਜਾ ਕੇ ਇੱਧਰ ਫਿਰ ਉਹ ਦੂਜੇ ਸੜਕ ਦੇ ਉਸ ਪਾਸੇ ਤੋਂ ਪਹਿਲੇ ਪਾਸੇ ਫਿਰ ਉਹਦੇ ਥੱਲੇ ਆ ਜਾਂਦਾ। ਤੇ ਉਹ ਜਿਹੜਾ ਡਰਾਈਵਰ ਦੇ ਨਾਲ ਬੈਠਾ ਹੈ ਮੁੱਖ ਬੰਦਾ, ਉਹਨਾਂ ਨੂੰ ਪੁੱਛਦਾ ਵੀ ਇਹ ਕੀ ਹੋਇਆ। ਇਹ ਉਹ ਕਹਿੰਦੇ ਜੀ ਨਹੀਂ, ਇਹਦੀ ਨਜ਼ਰ ਕਮਜ਼ੋਰ ਸੀ, ਇਹਨੂੰ ਨਜ਼ਰ ਨਹੀਂ ਆਇਆ, ਇਹ ਬੌਂਦਲ ਗਿਆ। ਕਹਿੰਦਾ ਵੀ ਨਾ ਨਜ਼ਰ ਕਮਜ਼ੋਰ ਸੀ ਨਾ ਉਹਦਾ ਦੂਜਾ ਸੀ, ਇਹਨੂੰ ਪਤਾ ਹੀ ਨਹੀਂ ਲੱਗਾ ਇਹਨੇ ਕੀ ਕਰਨਾ। ਸੋ ਹੁੰਦਾ ਇਹੀ ਹੈ ਜਿਹੜੀ ਹੜਬੜਾਹਟ ਦੇ ਵਿੱਚ ਜਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਸੁਪਰ ਮੰਨਿਆ ਹੋਇਆ ਸੀ, ਉਹਨਾਂ ਨੂੰ ਜਦੋਂ ਐਨ ਧਰਤੀ ਦੇ ਵਿੱਚ ਜਿਹੜਾ ਉਹ ਲਿਟਾ ਕੇ ਉਸ ਦਾ ਜਿਹੜਾ ਉਹ ਚੰਗਾ ਜਿਹੜਾ ਉਸ ਨੂੰ ਛੰਡਿਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ। ਹੁਣ ਅੱਜ ਹੀ ਨਾਲ ਦੀ ਇਹ ਖਬਰ ਹੈ ਵੀ ਜੈ ਸ਼ੰਕਰ ਟੂ ਜੁਆਇਨ ਬ੍ਰਾਜ਼ੀਲ ਲੈਡ ਬ੍ਰਿਕਸ ਵਰਚੁਅਲ ਸਮਿਟ ਔਨ ਟਰੰਪ ਟੈਰਿਫ। ਹੁਣ ਜਿਹੜਾ ਬ੍ਰਾਜ਼ੀਲ ਦਾ ਹੈ ਮਿਸਟਰ ਲੂਲਾ, ਬ੍ਰਾਜ਼ੀਲ ਪ੍ਰੈਜ਼ੀਡੈਂਟ ਲੂਲਾ, ਉਹ ਜਿਹੜੇ ਨੇ ਇੱਕ ਵਰਚੁਅਲ ਜਿਹੜੀ ਹੈ SCO ਨੂੰ ਔਰ ਜਿਹੜੀ ਇਹ ਟਰੰਪ ਟੈਰਿਫ ਹੈ ਉਸ ਨੂੰ ਲੈ ਕੇ ਉਹ ਕਾਨਫਰੰਸ ਵਰਚੁਅਲ ਕਰ ਰਹੇ ਨੇ। ਔਰ ਇੰਡੀਅਨ ਫੋਰਨ ਮਿਨਿਸਟਰੀ ਨੇ ਅੱਜ ਅਨਾਊਂਸ ਕੀਤਾ ਕਿ ਜੈ ਸ਼ੰਕਰ ਜਿਹੜਾ ਹੈ ਉਹ 7 ਸਤੰਬਰ ਨੂੰ ਜਿਹੜਾ ਮੰਡੇ ਹੈ ਉਹ ਜਿਹੜੀ ਇਹਨਾਂ ਦੀ ਬ੍ਰਾਜ਼ੀਲ ਵੱਲੋਂ ਲੂਲਾ ਡੀ ਸਿਲਵਾ ਉਹਦਾ ਪੂਰਾ ਨਾਂ ਹੈ, ਕਿ ਜਿਹਦੇ 'ਚ ਉਹਨਾਂ ਨੇ ਵਰਚੁਅਲ ਕਾਨਫਰੰਸ ਕਰਨੀ ਹੈ ਕਿ ਟਰੰਪ ਦੀ ਟੈਰਿਫ ਦੇ ਉੱਤੇ। ਔਰ ਜੈ ਸ਼ੰਕਰ ਨੇ ਐਲਾਨ ਕੀਤਾ ਕਿ ਵੀ ਉਹ ਇਹਦੇ 'ਚ ਪਾਰਟਿਸਿਪੇਟ ਕਰੇਗਾ। ਔਰ ਇਹਨਾਂ ਦੀ ਆਪਣਾ ਹੀ ਮੀਡੀਆ ਇਹ ਕਹਿੰਦਾ ਕਿ ਵੀ ਇਹ 11 ਮੈਂਬਰ ਨੇ ਬ੍ਰਿਕਸ ਗਰੁੱਪਿੰਗ ਦੇ ਐਮਰਜਿੰਗ ਇਕੋਨਮੀਜ਼ ਦੇ, ਔਰ ਉਹਦੇ 'ਚ ਹੋਰ ਕਿੰਨੇ ਆਣਗੇ ਕਿੰਨੇ ਨਹੀਂ ਆਣਗੇ ਪਤਾ ਨਹੀਂ, ਲੇਕਿਨ ਸਰਟਨਲੀ ਪੁਤਿਨ ਹੋਏਗਾ। ਇੰਡੀਆ ਨੇ ਆਪਣੀ ਪ੍ਰੈਜ਼ੈਂਸ ਜਿਹੜੀ ਹੈ ਉਹ ਕਨਫਰਮ ਕਰ ਦਿੱਤੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਕਿਉਂਕਿ ਇੰਡੀਆ ਨੇ ਨੈਕਸਟ ਜਿਹੜੀ ਚੇਅਰ ਹੈ ਨੈਕਸਟ ਈਅਰ ਦੀ ਬ੍ਰਿਕਸ ਦੀ ਚੇਅਰਮੈਨੀ ਉਹ ਇੰਡੀਆ ਦੇ ਕੋਲ ਹੈ, ਉਹ ਬ੍ਰਿਕਸ ਗਰੁੱਪਿੰਗ ਦਾ ਚੇਅਰ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਜਿਹੜੇ ਫਾਊਂਡਰ ਨੇ ਉਹ ਤਾਂ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਨੇ। ਪਰ ਹੁਣ ਇਹਦੇ 'ਚ ਬ੍ਰਿਕਸ ਦੇ ਵਿੱਚ ਨਵੇਂ ਮੁਲਕ ਵੀ ਜਿਹੜੇ ਮੈਂਬਰ ਸ਼ਾਮਲ ਹੋਏ ਨੇ, ਉਹਨਾਂ ਦੇ ਵਿੱਚ ਇਜਿਪਟ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਸਾਊਦੀ ਅਰੇਬੀਆ ਤੇ ਯੂਨਾਈਟਿਡ ਅਰਬ ਐਮੀਰੇਟਸ ਨੇ। ਹੁਣ ਇਹ ਜਦੋਂ ਖਬਰ, ਕਿਉਂਕਿ ਅੱਜ ਦੀ ਖਬਰ ਹੈ, ਮੰਡੇ ਹੋਣੀ ਹੈ, ਇਸ ਦੇ ਉੱਤੇ ਟਰੰਪ ਕੀ ਰਿਐਕਟ ਕਰਨਗੇ ਇਹ ਸਾਰੇ ਦਾ ਵੀ ਸਾਹਮਣੇ ਆ ਜਾਏਗਾ। ਔਰ ਜਿਵੇਂ ਮੈਂ ਆਲਰੇਡੀ ਪਿਛਲੇ ਸੈਗਮੈਂਟ 'ਚ ਵੀ ਮੈਂਸ਼ਨ ਕੀਤਾ ਕਿ ਅਮਰੀਕਾ ਦੇ ਜਿਹੜੇ ਕਾਮਰਸ ਸੈਕਟਰੀ ਨੇ ਹਾਵਰਡ ਲਟਨਿਕ, ਉਹਨਾਂ ਨੇ ਤਾਂ ਭਾਰਤ ਬਾਰੇ ਕਿਹਾ ਵੀ ਇਹ 1-2 ਮਹੀਨਿਆਂ ਦੇ ਵਿੱਚ ਇਹ ਆ ਕੇ ਟੇਬਲ ਤੇ ਸੌਰੀ ਕਰਕੇ ਬਹਿਣਗੇ, ਮਾਫੀ ਮੰਗਣਗੇ। ਔਰ ਇੱਕ ਜਿਹੜਾ ਐਨਾਲਿਸਿਸ SCO ਸਮਿਟ ਨੇ ਕਿਵੇਂ ਗਲੋਬਲ ਆਰਡਰ ਨੂੰ ਕੀ ਪ੍ਰਭਾਵਿਤ ਕੀਤਾ ਇਸ ਦੇ ਉੱਤੇ ਜਿਹੜਾ ਸੀ ਕਿ ਵੀ ਇਸ ਤੋਂ ਪਹਿਲਾਂ SCO ਤੋਂ ਪਹਿਲਾਂ ਯੂਰਪੀਅਨ ਲੀਡਰਸ ਟਰੰਪ ਨੂੰ ਮਿਲੇ ਤੇ ਯੂਰਪੀਅਨ ਯੂਨੀਅਨ ਨੇ ਤਾਂ ਉਹ ਸਮਝੌਤਾ ਵੀ, ਟ੍ਰੇਡ ਡੀਲ ਵੀ ਹੋ ਗਈ ਔਰ ਅਮਰੀਕਾ ਦੇ ਅੱਗੇ ਨਤਮਸਤਕ ਵੀ ਹੋ ਗਏ। ਔਰ ਹੁਣ ਜਿਹੜਾ ਚਾਈਨਾ ਨੇ ਆਪਣੀ ਸਟਰੈਂਥ ਸ਼ੋ ਕੀਤੀ SCO ਸਮਿਟ ਦੇ ਉੱਤੇ, ਔਰ ਜਿਹੜੀ ਡੈਕਲੇਰੇਸ਼ਨ ਸ਼ੀ ਜਿਨਪਿੰਗ ਨੇ ਕੀਤੀ ਕਿ ਅਸੀਂ ਨਿਊ ਗਲੋਬਲ ਸਿਕਿਉਰਿਟੀ ਐਂਡ ਇਕਨੋਮਿਕ ਆਰਡਰ ਇਹ ਬਣਾਉਣ ਜਾ ਰਹੇ। ਹੁਣ ਜਿਹੜਾ ਟਰੰਪ ਨੇ ਜ਼ਾਹਰ ਹੈ ਹਿੱਟ ਬੈਕ ਕੀਤਾ, ਉਹਨਾਂ ਨੇ ਇਹਨੂੰ anti-US ਪਲਾਟ ਕਿਹਾ। ਹੁਣ ਇਹਦਾ ਜਿਹੜਾ ਐਨਾਲਿਸਿਸ ਹੈ ਇੰਡੀਪੈਂਡੈਂਟ ਜਿਹੜੇ ਲੋਕ ਦੇਖਦੇ ਨੇ ਉਹਨਾਂ ਵੱਲੋਂ ਇਹ ਹੈ ਕਿ ਇਹ ਜਿਹੜੀ ਹੈ ਕੋਲੀਸ਼ਨ ਹੈ ਇੱਕ ਫੈਂਟੈਸੀ ਹੈ, ਇਹ ਕੋਈ ਐਡਹੀਰਿੰਗ ਗਰੁੱਪ ਨਹੀਂ ਹੈ ਜਿਹਨੇ ਹੈਂਗ ਟੂਗੈਦਰ ਕਰਨਾ ਹੈ, ਜਿਹੜਾ ਜਿਹਦੇ ਥੱਲੇ SCO ਦਾ ਗਰੁੱਪ ਜਿਹੜਾ ਬ੍ਰਿਕਸ ਮੋਰ ਜਿਹੜਾ ਉਹ ਇੱਕ ਦੂਸਰੇ ਦੇ ਨਾਲ ਐਡਹੀਅਰ ਕਰ ਸਕਦੇ ਨੇ, ਇਕਨੋਮਿਕਲ ਪਾਰਟ ਹੈ। ਇਸ ਲਈ ਇਹਨੂੰ ਤਾਂ ਜਿਹੜਾ ਅਮਰੀਕਾ ਨੇ ਐਜ਼ ਏ ਸ਼ੋਕੇਸ ਹੀ ਲਿਆ ਕਿ SCO ਇੱਕ ਸ਼ੋਕੇਸ ਆਫ ਅਸਲੀ ਚੈਲੰਜ ਬ੍ਰਿਕਸ ਤੋਂ ਹੈ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਤੁਸੀਂ ਇਕਨੋਮਿਕ ਟਰੈਪ ਦੀ ਗੱਲ ਕਰੋ ਤੇ ਦੁਨੀਆ ਦੀ ਕੁੱਲ ਇਕਨੋਮੀ ਦਾ 25% ਇਕੱਲਾ ਅਮਰੀਕਾ ਜਿਹੜਾ ਹੈ ਉਹ ਹੋਲਡ ਕਰਦਾ ਹੈ। ਇਸੇ ਤਰ੍ਹਾਂ ਇੰਡੀਆ ਔਰ ਚਾਈਨਾ ਜਿਹੜੇ ਨੇ ਉਹ ਦੋਨੋਂ ਹੀ ਡਿਪੈਂਡ ਕਰਦੇ ਨੇ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਵੀ ਤੇ ਟ੍ਰੇਡ ਵੀ। ਜੇ ਅਮਰੀਕਾ ਤੋਂ ਅਮਰੀਕਾ ਦੋਨਾਂ ਤੋਂ ਹੱਥ ਖਿੱਚ ਲੈਂਦਾ ਹੈ ਤੇ ਦੋਨਾਂ ਦੀਆਂ ਇਕਨੋਮੀਜ਼ ਜਿਹੜੀਆਂ ਨੇ ਉਹ ਕੋਲੈਪਸ ਹੋਣ ਤੇ ਜਾਣਗੀਆਂ। ਚੀਨ ਦੀ ਵੀਕਨੈਸ ਇਹ ਹੈ ਕਿ ਉਹਨਾਂ ਦੀ ਗਰੋਥ ਆਲਰੇਡੀ -4% ਹੈ, ਉਹਨਾਂ ਦੀ ਰੀਅਲ estate ਕੋਲੈਪਸ ਹੋ ਰਹੀ ਹੈ,
ਉਹਨਾਂ ਦੀਆਂ ਐਕਸਪੋਰਟਸ ਜਿਹੜੀਆਂ ਨੇ ਉਹ ਸ਼ਰਿੰਕ ਕਰ ਰਹੀਆਂ ਨੇ। ਔਰ ਇੰਡੀਆ ਦਾ ਹਾਲ ਇਹ ਹੈ ਕਿ ਵੀ ਜਿਹੜਾ ਚੀਨ ਦਾ 10 ਸਾਲ ਪਹਿਲਾਂ ਸੀ ਉਹ ਅੱਜ ਇੰਡੀਆ ਦਾ ਹਾਲ ਹੈ। ਪਰ ਅਮਰੀਕਾ ਦੀ ਮਾਰਕੀਟ ਤੋਂ ਬਿਨਾਂ ਇੰਡੀਆ ਦਾ ਟ੍ਰੇਡ ਸਰਵਾਈਵ ਨਹੀਂ ਕਰੇਗਾ। ਰਸ਼ੀਆ ਦੀਆਂ ਲਿਮਿਟਸ ਇਹ ਨੇ ਵੀ ਆਲਰੇਡੀ ਰਸ਼ੀਆ ਨੂੰ ਯੂਕਰੇਨ ਦੇ ਵਿੱਚ ਰਸ਼ੀਆ ਫਸਿਆ ਹੋਇਆ ਹੈ, ਇਕਨੋਮੀ ਉਹਦੀ ਵੀਕ ਹੈ, ਉਹਦੀਆਂ ਜਿੰਨੀ ਕਿ ਇਕਨੋਮੀ ਆ ਉਹਦੇ ਨਾਲ ਉਹ ਪਾਈਪਲਾਈਨਸ ਜਿਹੜੀਆਂ ਨੇ ਨਵੀਆਂ ਉਹਨਾਂ ਨੂੰ ਰੋਲ ਨਹੀਂ ਕਰ ਸਕਦਾ, ਨਾ ਹੀ ਮੇਜਰ ਪ੍ਰੋਟੈਕਟਸ ਵੱਲ ਜਾ ਸਕਦੇ। ਜਿਮ ਕੌਂਗ ਹੁਣ ਇਹਨੂੰ ਵੀ ਬੜੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਕਿ ਜੀ ਪੁਤਿਨ ਔਰ ਜਿਮ ਕੌਂਗ ਮਿਲੇ ਔਰ ਉਹਨਾਂ ਦੇ ਆਪਣੇ ਪੱਲੇ ਕੁਝ ਵੀ ਨਹੀਂ ਹੈ। ਉਹ ਜਿਹੜਾ ਰਸ਼ੀਆ ਨੂੰ ਆਪਣੇ ਬੰਦੇ ਮਰਨ ਲਈ ਭੇਜਦਾ ਹੈ ਤੇ ਉਹਦੇ ਇਵਜ਼ ਦੇ ਵਿੱਚ ਉਹਨੂੰ ਤੇਲ ਤੂਲ ਰਸ਼ੀਆ ਦੇ ਦਿੰਦਾ ਹੈ। ਇਸ ਤੋਂ ਇਲਾਵਾ ਨਾਰਥ ਕੋਰੀਆ ਦਾ ਕੋਈ ਦੁਨੀਆ ਦੀ ਇਕਨੋਮੀ ਦੇ ਵਿੱਚ ਕੋਈ ਬਹੁਤਾ ਥਾਂ ਨਹੀਂ ਹੈ। ਔਰ ਫਿਰ ਇਹ ਜਿਹੜਾ ਨਵਾਂ ਆਰਡਰ ਚੀਨ ਦੇ ਥੱਲੇ ਹੋਣ ਦਾ ਇਹ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਮੋਰ ਔਰ ਲੈਸ ਇਹ ਥੀਏਟਰੀਕਲ ਗੱਲ ਹੈ, ਇਸ ਦਾ ਕੋਈ ਆਧਾਰ ਨਹੀਂ ਹੈ। ਹੁਣ ਜਿਹੜੀ ਇਸ ਸਾਰੇ 'ਚ ਬਿਗ ਗੈਸ ਪਾਈਪਲਾਈਨ ਬਣਾਉਣ ਦੀ ਗੱਲ ਹੋਈ ਜਿਹਦੇ 'ਚ ਮੰਗੋਲੀਆ ਨੂੰ ਵੀ ਇਨਵੋਲਵ ਕੀਤਾ ਹੈ, ਕਜ਼ਾਕਿਸਤਾਨ ਨੂੰ ਵੀ ਕੀਤਾ, ਰਸ਼ੀਆ ਨੂੰ ਵੀ ਕੀਤਾ। ਇਸ ਕਿਸਮ ਦੇ ਪ੍ਰੋਜੈਕਟ ਦੇ ਉੱਤੇ ਵੀ 6-7 ਸਾਲ ਲੱਗ ਜਾਂਦੇ ਨੇ ਔਰ ਇਹਦਾ ਇਮੀਡੀਏਟ ਬੈਨੀਫਿਟ ਕਿਸੇ ਨੂੰ ਵੀ ਨਹੀਂ ਹੋਣ ਜਾ ਰਿਹਾ। ਔਰ ਜਿਵੇਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਨੇ ਮੈਗਾ ਮਾਰਕੀਟ ਦੀ ਗੱਲ ਕੀਤੀ, ਇਹ ਐਨਾਲਿਸਿਸ ਦਾ ਕਹਿਣਾ ਹੈ ਕਿ ਵੀ ਇਹ ਮੋਰ ਗੌਸਿਪ ਹੈ ਕਿਉਂਕਿ ਚੀਨ ਔਰ ਇੰਡੀਆ ਦੀਆਂ ਆਪਣੀਆਂ ਰਾਈਵਲਰੀਜ਼ ਵੀ ਨੇ, ਬਾਰਡਰ ਇਸ਼ੂ ਵੀ ਹੈ ਔਰ ਅਦਰਵਾਈਜ਼ ਵੀ ਹੈ। ਇਸ ਲਈ ਇਹ ਕੋਈ ਮੈਗਾ ਮਾਰਕੀਟ ਭਾਰਤ ਦਾ ਸਟੱਫ ਚੀਨ ਨੇ ਕੀ ਲੈਣਾ ਹੈ? ਐਸਾ ਕੀ ਹੈ ਜਿਹੜਾ ਚੀਨ ਨਹੀਂ ਬਣਾਉਂਦਾ? ਵੀ ਅਮਰੀਕਾ ਦੀ ਮਾਰਕੀਟ ਗਈ ਤਾਂ ਭਾਰਤ ਰੂਸ ਤੇ ਚੀਨ ਦੀ ਮਾਰਕੀਟ ਨੂੰ ਤਾਂ ਕੀ ਉੱਥੇ ਕਿਹੜੇ ਕਸਟਮਰ ਇਹਨਾਂ ਦੇ ਬੈਠੇ ਨੇ ਪੈਸੇ ਖਰਚ ਕਰਨ ਵਾਲੇ। ਫਿਰ ਉਹਨਾਂ ਨੇ ਕਿਹਾ ਵੀ ਕਾਮਨ ਇੰਟਰਸਟ ਇਧਰ ਨੈਟੋ ਦਾ ਸੀ ਜਿਹਨੇ ਯੂਰਪ ਨੂੰ ਟੁਗੈਦਰ ਕੀਤਾ ਸੀ USSR ਦੇ, ਪਰ ਇੱਥੇ ਕਿਹਦੇ ਖਿਲਾਫ ਹੈ? ਇਹ ਜਸਟ ਫੋਟੋ ਓਪਰਚੁਨਿਟੀ ਹੈ। ਔਰ ਮੋਦੀ ਤੇ ਇੰਡੀਆ ਬਾਰੇ ਉਹਨਾਂ ਨੇ ਕਿਹਾ ਕਿ ਮੋਦੀ ਦਾ ਜਿਹੜਾ ਚਾਈਨਾ ਰਸ਼ੀਆ ਨਾਲ ਕੋਜ਼ੀ ਅਪ ਹੋਣਾ ਹੈ ਇਹ ਜ਼ਿਆਦਾ ਪੋਸਚਰਿੰਗ ਹੈ US ਟੈਰਿਫ ਦੇ ਚੈਲੰਜ ਦੇ ਸਾਹਮਣੇ। ਔਰ ਵਾਸ਼ਿੰਗਟਨ ਨੂੰ ਇਹ ਦੱਸਣਾ ਕਿ ਵੀ ਦੇਖ ਮੈਂ ਹੁਣ ਇੱਥੇ ਬੈਠਾ, ਉਹਨੂੰ ਵਾਸ਼ਿੰਗਟਨ ਨੂੰ ਜੈਲਸ ਕਰਨਾ ਹੈ। ਔਰ ਇੰਡੀਆ ਦਾ ਜਿਹੜਾ ਰੀਅਲ ਇੰਡੀਆ ਲੁੱਕ ਕਰਦਾ ਹੈ ਵੀ US ਕੈਪੀਟਲ ਜਿਹੜੀਆਂ ਕੰਪਨੀਜ਼ ਚਾਈਨਾ ਤੋਂ ਨਿਕਲਣ ਉਹ ਭਾਰਤ 'ਚ ਇਨਵੈਸਟ ਕਰਨ, ਪਹਿਲਾਂ ਤਾਂ ਇਹੀ ਕਲੇਮ ਕਰ ਰਹੇ ਸੀ। ਪਰ ਉਹ ਕਹਿੰਦਾ ਵੀ ਇਹ ਤਾਂ ਟਰੰਪ ਦਾ ਤਾਂ ਡਰੀਮ ਹੀ ਨਹੀਂ ਹੈ ਕਿ ਵੀ ਉਹਨਾਂ ਨੇ ਚੀਨ ਤੋਂ ਕੱਢ ਕੇ ਭਾਰਤ ਭੇਜਣਾ। ਉਹ ਤਾਂ ਮੇਕ ਅਮਰੀਕਾ ਗ੍ਰੇਟ ਅਗੇਨ ਜਾਂ ਹਾਈ ਟੈਕਸ ਦੀ ਇਹ ਸਾਰਿਆਂ ਨੂੰ ਉੱਥੇ ਸੱਦਿਆ, ਵਿੱਚ ਹੀ ਫੇਸਬੁੱਕ ਵਾਲਾ ਵੀ, ਐਪਲ ਵਾਲਾ ਵੀ, ਮਾਈਕਰੋਸਾਫਟ ਵੀ, ਪਿਚੂਰੀ ਵੀ। ਔਰ ਉਹਨਾਂ ਨੂੰ ਕਿਹਾ ਦੱਸੋ ਅਮਰੀਕਾ 'ਚ ਤੁਸੀਂ ਕੀ ਇਨਵੈਸਟ ਕਰ ਰਹੇ ਹੋ? 600 ਬਿਲੀਅਨ ਡਾਲਰ ਦੀਆਂ ਕਮਿਟਮੈਂਟਸ ਲਈਆਂ। ਸੋ ਉਹ ਹੋਣ ਵਾਲਾ ਹੀ ਨਹੀਂ ਹੈ ਵੀ ਚੀਨ ਤੋਂ ਜਿਹੜੀ ਕੋਈ ਕੰਪਨੀ ਚੁੱਕੀ ਜਾਏਗੀ ਉਹ ਅਮਰੀਕਾ 'ਚ ਇਨਵੈਸਟ ਕਰੇਗੀ, ਅਦਰਵਾਈਜ਼ ਟੈਰਿਫ ਦਾ ਡੰਡਾ ਸਿਰ ਦੇ ਉੱਤੇ ਲਟਕਾਇਆ ਹੋਇਆ। ਔਰ ਉਹਨਾਂ ਨੇ ਕਿਹਾ ਵੀ ਜੈਸਚਰ ਤੇ ਰਿਐਲਿਟੀ 'ਚ ਫਰਕ ਹੁੰਦਾ ਹੈ। ਇਹ ਜਿਹੜੀਆਂ ਪੈਰੇਡਸ, ਹੈਂਡਸ਼ੇਕ, ਗਰੁੱਪ ਫੋਟੋਜ਼ ਹੁੰਦੀਆਂ ਨੇ, ਇਹਦੇ ਲਈ ਟਰਮ ਯੂਜ਼ ਕੀਤੀ ਹੈ ਪੋਕਰ ਬਲਫਸ, ਨਾਟ ਬਾਈਂਡਿੰਗ ਡੀਲਸ। ਯਾਨੀ ਪੋਕਰ ਦੇ ਵਿੱਚ ਹੁਣ ਪੋਕਰ ਫੇਸਡ ਹੁੰਦੇ ਨੇ, ਜਿਹੜਾ ਹੈ ਉਹ ਖੇਡ ਰਹੇ ਨੇ ਔਰ ਉਸ ਦਾ ਤੁਸੀਂ ਆਪਣਾ ਫਾਲਸ ਜੈਸਚਰ ਦੇ ਰਹੇ ਹੁੰਦੇ ਹੋ, ਪਰ ਉਹਦੇ 'ਚ ਪਤਾ ਨਹੀਂ ਹੁੰਦਾ ਵੀ ਤੁਸੀਂ ਹੋਲਡ ਕੀ ਕਰ ਰਹੇ ਹੋ। ਔਰ ਜਿਹੜਾ ਟਰੂ ਟੈਸਟ ਹੈ ਅਲਟੀਮੇਟਲੀ ਮਨੀ, ਮਾਰਕੀਟਸ ਐਂਡ ਟਰੂਪਸ, ਇਹ ਹੁੰਦਾ ਹੈ। ਔਰ ਇਹਦੇ ਥੱਲੇ ਕੋਈ SCO ਦਾ, ਸ਼ੰਘਾਈ ਕੋਆਪਰੇਸ਼ਨ ਦਾ ਕੋਈ ਫੌਜੀ ਪੂਲ ਨਹੀਂ ਹੈ, ਕੋਈ ਮਨੀ ਪੂਲ, ਕੋਈ ਮਾਰਕੀਟ ਪੂਲ ਨਹੀਂ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਸ 'ਚ ਕੁਛ ਨਿਕਲਣ ਵਾਲਾ ਨਹੀਂ ਹੈ। ਰਿਐਲਿਟੀ ਇਹ ਹੈ ਕਿ ਵੀ ਚੀਨ ਦੀ ਆਪਣੀ ਵੀ ਪਰ ਕੈਪੀਟਲ ਇਨਕਮ ਕੋ ਬਹੁਤ ਜ਼ਿਆਦਾ ਨਹੀਂ ਹੈ, ਉਹਨਾਂ ਦੀ ਪ੍ਰੋਪਰਟੀ ਮਾਰਕੀਟ ਵੀ ਕਲੈਪਸ ਕਰ ਰਹੀ ਹੈ। ਐਕਸਪੋਰਟ ਡਿਪੈਂਡੈਂਸ ਹੈ ਜਿਹੜੀ US ਦੇ ਨਾਲ 700-800 ਬਿਲੀਅਨ ਡਾਲਰ ਦੀ ਟ੍ਰੇਡ ਡੈਫਿਸਿਟ ਹੈ, ਉਹਦੀ ਮਾਰਕੀਟ ਜੇ ਜਾਂਦੀ ਹੈ ਤਾਂ US ਤੋਂ ਇਲਾਵਾ ਕਿੱਥੇ ਜਾ ਕੇ ਚਾਈਨਾ ਆਪਣਾ ਸੌਦਾ ਵੇਚੇਗਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਹੈ SCO ਇੱਕ ਸਿੰਬੋਲਿਜ਼ਮ ਹੈ, ਕੋਈ ਰੀਅਲ ਡੈਂਟ ਪਾਉਣ ਵਾਲੀ ਘਟਨਾ ਨਹੀਂ ਹੈ। ਲੇਕਿਨ ਭਾਰਤ ਇਸ ਨੂੰ ਅਮਰੀਕਾ ਨੂੰ ਦਿਖਾਉਣ ਦੇ ਲਈ ਕਿ ਜੀ ਮੈਂ ਚੱਲਿਆ, ਮਾਇਕੇ ਚਲੀ ਜਾਊਂਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਡੇ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ
ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਸਾਡੇ ਇੱਕ ਦਿੱਲੀ ਤੋਂ ਵੀਅਰ ਨੇ ਹਰਜੀਤ ਸਿੰਘ ਜੀ, ਔਰ ਉਹਨਾਂ ਨੇ ਹਿੰਦੂ ਤਵੀਆਂ ਦੀ ਪੋਲ ਖੋਲ੍ਹਦਿਆਂ ਇਤਿਹਾਸਿਕ ਹਵਾਲਿਆਂ ਨਾਲ ਦੱਸਿਆ ਕਿ ਹਿੰਦੂ ਤਵੀਆਂ ਨੇ ਇਨਸਾਨੀਅਤ ਨੂੰ ਝੂਠ ਅਤੇ ਫਰੋਡ ਤੋਂ ਇਲਾਵਾ ਕੁਝ ਨਹੀਂ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਊਅਰਸ ਵੱਲੋਂ ਖਾਸ ਤੌਰ 'ਤੇ ਜਿਹੜੀਆਂ ਲਿਖਤਾਂ ਕਿਸੇ ਸੋਲਿਡ ਆਈਡੀਓਲੋਜੀ 'ਤੇ ਬੇਸਡ ਹੁੰਦੀਆਂ ਨੇ, ਕੋਈ ਨਵੇਂ ਆਈਡੀਆਜ਼ ਹੁੰਦੇ ਨੇ ਜਾਂ ਸੁਝਾਅ ਹੁੰਦੇ ਨੇ। ਹਾਲਾਂਕਿ ਸਾਡੇ ਵੀਰ ਆਸਟ੍ਰੇਲੀਆ ਤੋਂ ਸਰ ਜਤਿੰਦਰ ਸਿੰਘ ਹੋਰਾਂ ਦੀ ਬੜੀ ਖੂਬਸੂਰਤ ਲਿਖਤ ਹੈ, ਪਰ ਵਕਤ ਵੱਲ ਮੈਂ ਦੇਖ ਕੇ ਉਹਨਾਂ ਨੂੰ ਇਸ ਹਫ਼ਤੇ ਡਿਸਕਸ ਨਹੀਂ ਕਰ ਰਿਹਾ। ਸਾਡੇ ਵੀਰ ਹਰਜੀਤ ਸਿੰਘ ਦਿੱਲੀ ਤੋਂ, ਉਹਨਾਂ ਨੇ ਥਾਟ ਪ੍ਰੋਵੋਕਿੰਗ, ਕਿਉਂਕਿ ਮੈਨੂੰ ਖੁਸ਼ੀ ਹੁੰਦੀ ਹੈ ਕਿ ਵੀ ਅੱਜ ਸਿੱਖਾਂ ਦੇ ਵਿੱਚ ਇੱਕ ਬੇਸ਼ੱਕ ਵੱਡਾ ਤਬਕਾ ਨਹੀਂ ਹੈ, ਛੋਟਾ ਹੈ, ਲੇਕਿਨ ਐਨਾਲਿਟੀਕਲ ਮਾਈਂਡ ਸੈਟ ਹੈ, ਪੜ੍ਹਨ ਵੱਲ ਵੀ ਮੁੜੇ ਨੇ। ਹਿੰਦੂਤਵਾ ਨੂੰ, ਬ੍ਰਾਹਮਣਿਜ਼ਮ ਔਰ ਇਹਨਾਂ ਦੀ ਸੋ ਕਾਲਡ ਹਿਸਟਰੀ ਜਿਹੜੀ ਕਿ ਹੈ ਹੀ ਮਾਈਥੋਲੋਜੀ ਹੈ, ਮਿਥਿਹਾਸ ਹੈ ਔਰ ਝੂਠ ਦੇ ਉੱਤੇ ਮਬਨੀ ਹੈ, ਉਸ 'ਚੋਂ ਉਹ ਉਸ ਸੱਚ ਨੂੰ ਲੱਭ ਲੈਂਦੇ ਨੇ ਔਰ ਉਹਨੂੰ ਕਰੰਟ ਜਿਹੜਾ ਜਿਸ 'ਚੋਂ ਸਿੱਖ ਕੌਮ ਗੁਜ਼ਰ ਰਹੀ ਹੈ ਉਹਨਾਂ ਹਾਲਾਤਾਂ ਨਾਲ ਜੋੜ ਕੇ ਇੱਕ ਕੰਪੈਰੀਜ਼ਨ ਕਰਨ ਦੀ ਲਾਈਨ। ਔਰ ਜਿਵੇਂ ਅੱਜ ਵੀ ਕਿਸੇ ਵੀਰ ਨਾਲ ਗੁਫ਼ਤਗੂ 'ਚ ਮੈਂ ਕਿਹਾ ਸੀ ਕਿ ਬਹੁਤ ਸਾਰੇ ਸਿੱਖਾਂ ਨੂੰ ਅੱਜ ਜਿਹਨੂੰ ਉਹ ਪੰਜਾਬੀ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਇਹ ਸਿੱਖ ਲੀਡਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ co-slaves, but when you'll see them as the rulers, you'll see their true face when Hindus will be the masters and Sikhs will be the slaves. ਕਿ ਤੁਸੀਂ ਇਹਨਾਂ ਨੂੰ ਸਹਿ ਗੁਲਾਮ ਦੇਖਿਆ। ਸਹਿ ਗੁਲਾਮ ਦਾ ਮਤਲਬ ਹੈ ਕਿ ਵੀ ਉਦੋਂ ਤੱਕ ਇਹਨਾਂ 5 ਸਦੀਆਂ ਦੇ ਵਿੱਚ ਤਾਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਸਿੱਖਾਂ ਦੇ ਨਾਲ ਸਿੱਖ ਲੜ ਰਹੇ ਸੀ, ਇਹ ਪਿੱਛੇ ਜਿਹੜੇ ਨੇ ਉਹ ਆਪਣੀਆਂ ਖੇਡਾਂ ਵੀ ਖੇਡ ਰਹੇ ਸੀ, ਨਾਲ ਦੀ ਨਾਲ ਜਿਹੜਾ ਉਹ ਆਪਣਾ ਚੱਲ ਵੀ ਰਹੇ ਸੀ ਚਾਲਾਂ ਜਿਹਦੇ 'ਚ ਸਿੱਖ ਫਸੇ। ਸਿੱਖ ਰਾਜ ਜਾਣ ਦੇ ਕਾਰਨਾਂ 'ਚ ਵੱਡਾ ਕਾਰਨ ਡੋਗਰੇ ਔਰ ਮਿਸ਼ਰ, ਜਿਨ੍ਹਾਂ ਨੇ ਜਿਹੜੀ ਇੱਕ ਸਦੀ ਲੜ ਕੇ ਘੱਲੂਘਾਰਿਆਂ 'ਚੋਂ ਲੰਘ ਕੇ ਸਿੱਖਾਂ ਨੇ ਆਜ਼ਾਦੀ ਲਈ ਸੀ, ਉਹ ਕਿਵੇਂ ਗਈ। ਉਹ ਇੱਕ ਲਾਈਨ ਸ਼ਾਹ ਮੁਹੰਮਦ ਦੀ, ਜਦੋਂ ਉਹ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਤੇ ਉਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੈਲੇਸ ਇੰਟਰੀਗ ਸੀ ਡੋਗਰਿਆਂ ਦੀ ਔਰ ਮਿਸ਼ਰਾਂ ਦੀ, ਉਹਨਾਂ ਨੇ ਕਿਵੇਂ ਭਰਾ ਨੂੰ ਭਰਾ ਨਾਲ ਲੜਾਇਆ, ਪੁੱਤਰ ਨੂੰ ਪਿਓ ਦੇ ਖਿਲਾਫ ਕੀਤਾ, ਨੌ ਨਿਹਾਲ ਸਿੰਘ ਤੋਂ ਖੜਕ ਸਿੰਘ ਨੂੰ ਕੈਦ ਪਵਾਇਆ, ਨੌ ਨਿਹਾਲ ਸਿੰਘ ਦਾ ਮਰਡਰ ਕੀਤਾ, ਸ਼ੇਰ ਸਿੰਘ ਨੂੰ ਕਿਵੇਂ ਜਿਹੜਾ ਹੈ ਉਸ ਦਾ ਕੀ ਹਾਲ ਕੀਤਾ, ਉਹਦੇ ਸੰਧਾ ਵਾਲੀਆਂ ਨੂੰ ਕਿਵੇਂ ਵਰਤਿਆ, ਕਿਵੇਂ ਉਹ ਸਾਰਾ ਉਹ ਇੱਕ ਐਸਾ ਦੁਖਦ ਚੈਪਟਰ ਹੈ ਜਿਸ ਨੂੰ ਜਦੋਂ ਵੀ ਕੋਈ ਵੀ ਜਿਹੜਾ
ਗੰਭੀਰ ਵਿਦਿਆਰਥੀ ਹੈ ਇਤਿਹਾਸ ਦਾ, ਸਿੱਖ ਹੈ ਜਾਂ ਨਾਨ ਸਿੱਖ ਹੈ, ਉਹ ਦੇਖਦਾ ਹੈ ਵੀ ਕਿਸ ਕਿਸਮ ਦੀ ਗੰਦੀ ਖੇਡ, ਔਰ ਇਹੀ ਗੰਦੀ ਖੇਡ ਇਹਨਾਂ ਦੀ ਐਕਸਪਰਟੀਜ਼ ਹੈ, ਇਹੀ ਇਹਨਾਂ ਦਾ ਮਜ਼ਹਬ ਹੈ। ਔਰ ਵੀਰ ਹਰਜੀਤ ਸਿੰਘ ਹੋਰਾਂ ਨੇ ਆਪਣੀ ਲਿਖਤ 'ਚ ਉਹਦਾ ਟਾਈਟਲ ਹੁੰਦਾ ਵਟ ਹਿੰਦੂਜ਼ ਗੇਵ ਟੂ ਦਾ ਵਰਲਡ, ਕੀ ਦਿੱਤਾ ਇਹਨਾਂ ਨੇ ਦੁਨੀਆ ਨੂੰ। ਫਿਰ ਉਹਨਾਂ ਨੇ ਕਿਹਾ ਫਰੋਮ ਸਮ ਟਾਈਮਸ ਮਾਈ ਮਾਈਂਡ ਹੈਜ਼ ਐਨਾਲਿਸਿਸ ਹਿੰਦੂ ਮਾਈਂਡਸੈਟ ਲਾਈਕ ਯੂ ਫਰੋਮ ਦਾ ਹੜੱਪਾ, ਕਿ ਮੈਂ ਕੁਝ ਸਮੇਂ ਤੋਂ ਮੇਰਾ ਮਨ ਵੀ ਜਿਵੇਂ ਤੁਸੀਂ ਹਿੰਦੂ ਮਾਈਂਡਸੈਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਮੈਂ ਵੀ ਇਸ ਲਾਈਨ ਤੇ ਸੋਚਦਾ ਹਾਂ। ਫਰੋਮ ਦਾ ਹੜੱਪਾ ਟਾਈਮਸ ਦੇ ਕਿਲਡ देयर ਸਿਵਲਾਈਜੇਸ਼ਨ in Rig Veda's first chapter, these Aryans say, O water god, put these men into ocean of death, because at that time there was no Brahma, Vishnu or Shiva, only Indra, Ashwani and Varun Devta was there. ਇਹ ਵਾਕਈ ਉਹਨਾਂ ਨੇ ਠੀਕ ਕੋਟ ਕੀਤਾ ਹੈ, ਕਿਉਂਕਿ ਇਹ ਜਿਹੜੇ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਨੇ ਇਹ ਲੇਟਰ ਪਾਰਟ 'ਚ ਇਹਨਾਂ ਨੇ ਆਪਣੀ ਟ੍ਰਿਨਿਟੀ ਬਣਾਈ। ਉਸ ਵੇਲੇ ਜਿਹਨੂੰ ਜਿਵੇਂ ਅਸ਼ਵਨੀ ਗੋਡ ਹੈ, ਉਸ ਦੇ ਰਿਗਵੇਦ ਸ਼ਲੋਕ ਨੇ ਤ੍ਰਿਣੋ ਅਸ਼ਵਨਾ ਦਿਵਿਆਨੀ ਭੇਸ਼ਜਾ, ਇਸ ਤੋਂ ਉਹਨਾਂ ਦਾ ਅਸ਼ਵਨੀ ਜਿਹੜਾ ਹੈ ਉਸ ਦੇ ਨਾਲ ਰਿਲੇਟਡ ਨੇ, ਜਾਂ ਰੇਨ ਗੋਡ ਜਿਹੜਾ ਉਹ ਇੰਦਰ ਹੈ। ਔਰ ਇਸੇ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਵਰੁਣ ਦੇਵਤਾ ਇੰਦਰ ਨੂੰ ਹੀ ਜਿਹੜਾ ਹੈ, ਔਰ ਈਵਨ ਜਿਹੜੀਆਂ ਕਈ ਵਾਰੀ ਤੁਸੀਂ ਉਹ ਮੈਨੂੰ ਯਾਦ ਹੈ ਕਿ ਵੀ ਜਿਹੜੀਆਂ ਸੈਪਟਿਕ ਟੈਂਕਸ ਦੇ ਉੱਤੇ ਜਿਹੜੀਆਂ ਉਹ ਉੱਤੇ ਪਾਏ ਜਾਂਦੇ ਨੇ ਚਾਦਰਾਂ ਜਿਹੀਆਂ ਜਾਂ ਕਵਰ, ਉਹਨਾਂ ਦਾ ਨਾਮ ਵੀ ਵਰੁਣਾ ਸੀ, ਕਿਉਂਕਿ ਵਰੁਣ ਪਾਣੀ ਦਾ ਦੇਵਤਾ ਹੈ। ਉਹਦਾ ਟ੍ਰੇਡਮਾਰਕ ਸੀ ਵਰੁਣ ਦਾ, ਕਿਸੇ ਕੰਪਨੀ ਦਾ, ਵਰੁਣਾ। ਔਰ ਅਸ਼ਵਨੀ ਔਰ ਦੂਜਾ ਉਹਨਾਂ ਨੇ ਕਿਹਾ ਵੀ ਇਹ ਹੜੱਪਾ ਟਾਈਮ, ਜਦੋਂ ਅਸੀਂ ਜ਼ਿਕਰ ਕੀਤਾ ਸੀ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਨੂੰ ਹੜੱਪਨ ਸਭਿਅਤਾ ਵੀ ਕਹਿੰਦੇ ਨੇ, ਵੀ ਉਹਨੂੰ ਇਹਨਾਂ ਨੇ ਕਿਵੇਂ ਡਿਸਟਰੋਏ ਕੀਤਾ। ਉਹਨੇ ਕਿਹਾ ਵੀ ਰਿਗ ਵੇਦ ਦੇ ਪਹਿਲੇ ਚੈਪਟਰ ਦੇ ਵਿੱਚ ਹੀ ਆਰੀਅਨ ਜਿਹੜੇ ਨੇ ਵਾਟਰ ਗੋਡ ਨੂੰ, ਮਤਲਬ ਦੇ ਯੂਜ਼ਡ ਵਾਟਰ ਐਜ਼ ਏ ਵੈਪਨ। ਔਰ ਇਹ ਗੱਲ ਹੁਣ ਜੇ ਪੰਜਾਬ ਦੇ ਹੜ੍ਹ ਜਿਨ੍ਹਾਂ ਨੇ ਤਬਾਹੀ ਮਚਾਈ ਹੈ, ਔਰ ਅਸੀਂ ਜ਼ਿਕਰ ਕਰਾਂਗੇ ਵੀ ਕਿਵੇਂ ਉਹਨੂੰ ਇਹ ਪੰਜਾਬ ਤੇ ਹੀ ਬਲੇਮ ਕਰ ਰਹੇ ਨੇ, ਪਰ ਇਹ ਇਹਨਾਂ ਦੇ ਲਿਆਂਦੇ ਨੇ। ਔਰ ਇਹਦੇ 'ਚ ਈਵਨ ਹੜੱਪਨ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਨ 'ਚ ਵੀ ਇਹਨਾਂ ਨੇ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ। ਔਰ ਇਹ ਜਿਹੜੀ ਹੈ ਉਹ ਰਿਗਵੇਦ ਦੇ ਸ਼ਲੋਕ ਜਿਹੜਾ ਹੈ ਉਹ ਵਾਟਰ ਗੋਡ ਨੂੰ, ਵਰੁਣ ਦੇਵਤੇ ਨੂੰ ਇਸ ਦੇ ਲਈ ਪ੍ਰੇ ਕਰ ਰਹੇ ਨੇ। As I stated in first chapter of Rig Veda, they pray for Hadappan and natives' death warrants. In Manu Samriti, that is full of poison, hatred, jealousy, caste-based inhuman and discriminate script in the world. ਹੁਣ ਵੇਦ ਸਭ ਤੋਂ ਪਹਿਲਾਂ ਨੇ ਉਹਦੇ 'ਚ ਇੱਥੋਂ ਸ਼ੁਰੂ ਕੀਤਾ ਉਹਨਾਂ ਨੇ, ਜੋ ਵਾਟਰ ਐਜ਼ ਏ ਵੈਪਨ। ਫਿਰ ਸ਼ਾਸਤਰ, ਸਿਮਰਤੀਆਂ, ਇਹਨਾਂ ਸਾਰੇ ਜਿਹੜਾ ਹਿੰਦੂ ਧਰਮ ਅੱਜ ਇਸਟੈਬਲਿਸ਼ ਕੀਤਾ, ਜਿਹਨੂੰ ਹਿੰਦੂਤਵਾ ਦੇ ਨਾਂ ਥੱਲੇ ਕੋਈ ਭਵਿਆ ਰਾਮ ਮੰਦਰ ਬਣਾ ਰਿਹਾ ਹੈ, ਕੋਈ ਕ੍ਰਿਸ਼ਨ, ਕੋਈ ਦੂਜਾ, ਇਹ ਸਾਰਾ ਪੁਰਾਣਾ 'ਚੋਂ ਆਇਆ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਹਿੰਦੂ ਕੋਡ ਹੈ, ਕੋਡੀਫਾਈ ਕੀਤਾ ਹਿੰਦੂ ਲਾਅ ਨੂੰ, ਉਹ ਮਨੂ ਨੇ ਕੀਤਾ। ਮਨੂ ਸਿਮਰਤੀਆਂ ਹੋਰ ਵੀ ਨੇ, ਲੇਕਿਨ ਮਨੂ ਸਿਮਰਤੀ ਇਸ ਲਈ ਨਟੋਰੀਅਸ। ਔਰ ਜਿਹੜੀ ਜਿਵੇਂ ਉਹਨਾਂ ਨੇ ਕਿਹਾ ਵੀ ਜ਼ਹਿਰ, ਨਫ਼ਰਤ, ਈਰਖਾ ਔਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਉਹ ਸਾਰੇ ਨੂੰ ਜਿਹੜਾ ਕੋਡੀਫਾਈ ਕੀਤਾ। ਔਰ ਕਾਸਟ ਬੇਸਡ ਜਿਹੜੀ ਹੈ ਉਹ ਇਨਹਿਊਮਨ ਵੈਲਿਊਜ਼ ਨੂੰ ਜਿਹੜਾ ਹੈ ਉਹ ਜਸਟੀਫਾਈ ਕੀਤਾ। ਹਿੰਦੂਜ਼ ਕਿਲਡ ਮਿਲੀਅਨਸ ਆਫ ਬੁੱਧਿਸਟ ਐਟ ਦੈਟ ਟਾਈਮ ਟੂ ਵਾਈਪ them ਆਊਟ ਫਰੋਮ ਦਿਸ ਲੈਂਡ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹੀ ਪੀਰੀਅਡ ਮਨੂ ਸਮ੍ਰਿਤੀ ਦਾ ਆਉਂਦਾ ਹੈ। ਔਰ ਫਿਰ ਉਹਨੂੰ ਇੰਪਲੀਮੈਂਟ ਕਰਦੇ ਆ ਸ਼ੰਕਰਾ, ਜਿਹਦਾ ਵੈਪਨ ਹੈ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਸੋ ਇਹ ਜਿਹੜੇ ਬਹੁਤ ਸਾਰੇ ਜਿਨ੍ਹਾਂ ਨੂੰ ਇਹ ਪ੍ਰਾਚੀਨ ਮੰਦਰ ਕਲੇਮ ਕਰਦੇ ਨੇ, ਅਸਲ 'ਚ ਬੁੱਧ ਧਰਮ ਦੀਆਂ ਮੋਨੈਸਟਰੀਜ਼, ਮੱਠ ਸੀਗੇ। ਔਰ ਉਹਨਾਂ ਦੇ ਜਿਹੜੇ ਉਹ ਸਾਰੀਆਂ ਤਕਸ਼ਿਲਾ ਔਰ ਦੂਸਰੀ ਜਿਹੜੀਆਂ ਉਹ ਉਹਨਾਂ ਦੇ ਬੁੱਧ ਨੇ। ਔਰ ਉਸ ਪੀਰੀਅਡ ਦੇ ਜਿਹੜੇ ਰਾਜੇ ਆਏ, ਅਸ਼ੋਕ ਆਇਆ, ਔਰ ਜਿਹੜੇ ਉਹਨਾਂ ਦਾ ਕਨਿਸ਼ਕਾ ਔਰ ਦੂਸਰੇ, ਉਹਨਾਂ ਨੇ ਹੀ ਉਹ ਸਾਰੀਆਂ ਜਿਹੜੀਆਂ ਨੇ ਉਸ ਦੇ ਉੱਤੇ ਵੱਡੇ ਵੱਡੇ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਤੇ ਬੁੱਧ ਦੇ ਉਪਦੇਸ਼ਾਂ ਨੂੰ ਲਿਖਵਾਇਆ ਸੀ। ਇਹਨਾਂ ਨੇ ਸਭ ਉਹਨੂੰ ਡਿਸਟਰੋਏ ਕੀਤਾ। ਇਸ ਤਰੀਕੇ ਨਾਲ ਉਹਨਾਂ ਨੇ ਬੁੱਧ ਧਰਮ ਇਸ ਲੈਂਡ ਤੋਂ ਬਿਲਕੁਲ
ਖਾਲੀ ਕਰ ਦਿੱਤਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में शमाए गौतम जल रही है महफिल अग्यार में। गैरां चीन, जापान, थाईलैंड, लाओस, कैंबोडिया, वियतनाम, कोरिया, ये सारा इंडो चाइना इस दे विच है, उत्थों उन्होंने गायब कर दिता। हुण वो आ जांदे ने जिहड़े ने इन महाभारत देयर सो कॉल्ड गॉड कृष्णा tells the lies that Ashwatthama is no more. Furthermore, Krishna says to his mother, Maiya, ਮੋਰੀ ਮੈਂ ਨਹੀਂ ਮਾਖਣ ਖਾਇਓ, ਵੀ ਮੂੰਹ ਮੱਖਣ ਨਾਲ ਭਰਿਆ ਹੋਇਆ ਕਿ ਮਾਂ ਮੈਂ ਨਹੀਂ ਖਾਦਾ ਹੈ। ਵੀ ਇਹ ਝੂਠ ਦੀ ਟ੍ਰੇਨਿੰਗ ਹੋ ਰਹੀ ਹੈ ਵੀ ਤੁਸੀਂ ਜਿਹਨੂੰ ਅਮਰੀਕਨ ਕਹਿੰਦੇ ਨੇ ਵੀ ਹੈਂਡਸ ਇਨ ਦਾ ਕੁੱਕੀ ਜਾਰ, ਤੁਸੀਂ ਕਹਿ ਰਹੇ ਕਿ ਨੋ ਨੋ ਆਈ ਐਮ ਨਾਟ ਈਟਿੰਗ ਕੁੱਕੀ। ਹੱਥ ਤੁਹਾਡਾ ਮਾਂ ਆ ਕੇ ਉੱਤੋਂ ਫੜ ਲੈਂਦੀ ਹੈ ਵੀ ਜਾਰ 'ਚ ਹੱਥ ਪਾਇਆ ਹੋਇਆ, ਇੱਥੇ ਮੂੰਹ 'ਚੋਂ ਮੱਖਣ ਨਿਕਲ ਰਿਹਾ ਨਾ ਮਈਆ ਮੇਰੀ ਮੈਂ ਨਹੀਂ ਮਾਖਣ ਖਾਇਓ। ਪਰ ਜਿਹੜਾ ਅਸ਼ਵਥਾਮਾ ਦੀ ਕਹਾਣੀ ਅਸੀਂ ਬਿਆਨ ਕੀਤੀ ਹੋਈ ਹੈ ਵੀ ਕਿਵੇਂ ਜਿਹੜਾ ਭੀਸ਼ਮ ਪਿਤਾਮਾ ਨੂੰ ਮਾਰਨ ਦੇ ਲਈ ਯੁਧਿਸ਼ਠਰ ਨੂੰ ਇਸਤੇਮਾਲ ਕੀਤਾ। ਉਹਨੇ ਕਿਹਾ ਜੀ ਮੈਂ ਝੂਠ ਨਹੀਂ ਬੋਲਣਾ ਵੀ ਅਸ਼ਵਥਾਮਾ ਤਾਂ ਮਰਿਆ ਨੇ। ਉਹ ਕਹਿੰਦੇ ਨਹੀਂ ਆਹ ਹਾਥੀ ਹੈ, ਇਹਦਾ ਅਸੀਂ ਨਾਮਕਰਨ ਇਹਦਾ ਨਾਂ ਅਸ਼ਵਥਾਮਾ ਰੱਖ ਦਿੰਦੇ। ਤੂੰ ਉੱਚੀ ਕਹੀਂ ਅਸ਼ਵਥਾਮਾ, ਹੌਲੀ ਜਿਹੀ ਕਹਿ ਦੇ ਹਾਥੀ ਮਰ ਗਿਆ। ਉਹ ਯਕੀਨ ਕਰ ਲੈ ਔਰ ਇਵੇਂ ਹੀ ਹੋਇਆ। ਔਰ ਨਤੀਜਾ ਜਿਹੜਾ ਉਹ ਝੂਠ ਨੂੰ ਜਸਟੀਫਾਈ ਕੀਤਾ। ਅਸ਼ਵਥਾਮਾ is no furthermore Krishna says to his mother Maiya Mary मैं नहीं माखन खायो। मक्खन is on their mouth but their बाल guru says other thing। ਜਿਹੜਾ ਉਹਨੂੰ ਕ੍ਰਿਸ਼ਨ ਕਨਈਆ ਬਣਾ ਵਾਹ God of lies। In Ramayana Lord Rama left Sita after listening the phrase from washermen who were saying to his wife कि I am not Rama who will take you back from your parents home। ਹੁਣ ਇਹ ਕਹਾਣੀ ਹੈ ਕਿ ਜੀ ਜਦੋਂ ਰਾਮਚੰਦਰ ਨੇ ਸੀਤਾ ਨੂੰ ਪਹਿਲਾਂ ਤਾਂ ਜੋ ਇਹਨਾਂ ਦੀ ਕਹਾਣੀ 'ਤੇ ਬੇਸਡ ਹੈ, ਜਦੋਂ ਰਾਵਣ ਦੇ ਕੋਲੋਂ ਲਿਆਂਦੀ ਤੇ ਉਹਨੂੰ ਪਹਿਲਾਂ ਅੱਗ 'ਚੋਂ ਕੱਢਿਆ ਕਿ ਵੀ ਤੂੰ ਭ੍ਰਿਸ਼ਟ ਤਾਂ ਨਹੀਂ ਗਈ, ਔਰ ਉਹ ਲੈ ਕੇ ਫਿਰ ਆ ਗਿਆ ਉਹਦੇ 'ਤੇ ਜਹਾਜ਼ ਜਿਹੜਾ ਇਹਨਾਂ ਦੇ ਕੋਲ ਸੀ ਪੁਸ਼ਕਰ ਵਿਮਾਨ ਉਹਦੇ 'ਤੇ। ਫਿਰ ਐਜ਼ ਦਾ ਸਟੋਰੀ ਗੋਜ਼ ਕਿ ਜੀ ਰਾਮਚੰਦਰ ਆਪਣੇ ਸ਼ਹਿਰ 'ਚੋਂ ਗੁਜ਼ਰ, ਕਿੱਡਾ ਕੁ ਯੁੱਧ ਹੈ, ਕਿੱਡਾ ਕੁ ਸ਼ਹਿਰ, ਤੇ ਇੱਕ ਧੋਬੀ ਕੁੱਟ ਰਿਹਾ ਆਪਣੀ ਘਰ ਵਾਲੀ ਨੂੰ ਤੇ ਉਹਨੂੰ ਨਾਲ ਉਹ ਕਹਿ ਰਿਹਾ ਕਿ ਵੀ ਕਹਿੰਦੇ ਮੈਂ ਪੇਕੇ ਚਲੀ ਜਾਣੀ ਹੈ। ਉਹ ਕਿਹਾ ਵੀ ਮੈਂ ਰਾਮਚੰਦਰ ਨਹੀਂ ਹੈ ਕਿ ਜਾ ਕੇ ਤੁਹਾਨੂੰ ਫਿਰ ਮੈਂ ਲਿਆ ਕੇ ਇੱਥੇ ਰੱਖ ਲਾਂਗਾ। ਇਸ ਕਿਸਮ ਦਾ ਜਿਹੜਾ ਪਹਾੜ ਰਾਮਚੰਦਰ ਨੂੰ ਲੱਗਾ ਅੱਛਾ ਮੇਰੀ ਪਰਜਾ ਇਵੇਂ ਗਿਆ। ਉਹਨੇ ਸੀਤਾ ਨੂੰ ਜਿਹੜੀ ਪ੍ਰੈਗਨੈਂਟ ਸੀ ਉਹਨੂੰ ਘਰੋਂ ਕੱਢਤਾ। ਉਹ ਜਾ ਕੇ ਵਾਲਮੀਕੀ ਦੇ ਲਵ ਕੁਸ਼, ਫਿਰ ਉਹ ਪੰਜਾਬ 'ਚ ਹੀ ਆਈ। ਉੱਥੇ ਵਾਲਮੀਕੀ ਦਾ ਆਸ਼ਰਮ ਅੰਮ੍ਰਿਤਸਰ ਤੋਂ 15-20 ਮੀਲ ਦੂਰ ਹੈ ਜਿੱਥੇ ਜੋ ਕਹਾਣੀ ਇਹਨਾਂ ਨੇ ਬਣਾਈ ਹੋਈ ਹੈ। ਸੋ ਉਹਨਾਂ ਨੇ ਉਸ ਵੱਲ ਇਨ ਰਾਮਾਇਣਾ ਲਾਰਡ ਰਾਮਾ ਲੈਫਟ ਸੀਤਾ after listening to the phrase from the washerman Tobi who was saying to his wife that I am not Rama, I will not take you back from your parents home। Tulsidas added fuel to this in Ramayana says animals, illiterate women and drums are made for slapping। ਉਹਨੇ ਕਿਹਾ ਵੀ ਤੁਲਸੀਦਾਸ ਨੇ ਰਾਮਚਰਿਤ ਮਾਨਸ ਦੇ ਵਿੱਚ ਹੋਰ ਬਲਦੀ ਦੇ ਤੇਲ ਪਾਇਆ ਜਦੋਂ ਉਹਨੇ ਕਿਹਾ ਕਿ ਢੋਲ ਢੋਰ ਸ਼ੂਦਰ ਪਸ਼ੂ ਨਾਰੀ ਸਾਰੇ ਤਾੜਨ ਕੇ ਅਧਿਕਾਰੀ। ਉਹਨੇ ਕਿਹਾ ਜੀ ਢੋਲ ਵੀ ਕੁੱਟਿਆ ਜਾਂਦਾ ਹੈ, ਪਸ਼ੂ ਨੂੰ ਵੀ ਕੁੱਟਿਆ ਜਾਂਦਾ ਹੈ, ਗਵਾਰ ਨੂੰ ਵੀ ਕੁੱਟਿਆ ਜਾਂਦਾ ਹੈ, ਸ਼ੂਦਰ ਵੀ ਮਾਰ ਖਾਣ ਦੇ ਕਾਬਲ ਹੈ, ਔਰਤ ਵੀ ਮਾਰ ਖਾਣ ਦੇ ਕਾਬਲ ਹੈ। ਇਹ ਹੱਕਦਾਰ ਹੀ ਨੇ, ਇਹ ਕੁੱਟਣ ਵਾਲੀ ਸਿੱਧੇ ਹੁੰਦੇ ਨੇ। ਕਹਿੰਦੇ ਉਹਨੇ ਵੀ ਜਿਹੜਾ ਬਲਦੀ ਦੇ ਉੱਤੇ ਤੇਲ ਪਾਇਆ। ਡਾਕਟਰ ਸਾਹਿਬ ਦੇਅਰ ਐਪਿਕਸ ਦੇਅਰ ਗੋਡਸ ਆਰ ਮੈਨੀਪੂਲੇਟਿਡ ਐਂਡ ਫੁੱਲ ਆਫ ਲਾਈਜ਼। ਇਹਨਾਂ ਦੇ ਗ੍ਰੰਥ ਵੀ ਤੇ ਇਹਨਾਂ ਦੇ ਦੇਵਤੇ ਵੀ ਸਭ ਝੂਠੇ ਔਰ ਚਾਲਸਾਜ਼ ਔਰ ਜਾਲਸਾਜ਼ ਨੇ। ਹਾਊ ਹਿੰਦੂ ਸੇਜ਼ ਵੀ ਆਰ ਵਿਸ਼ਵ ਗੁਰੂ, ਦੇਅਰ ਕੰਟਰੀਬਿਊਸ਼ਨ ਇਜ਼ ਜ਼ੀਰੋ ਟੂ ਦਾ ਵਰਲਡ ਐਂਡ ਆਰ ਦਾ ਡੈਵਲਸ ਫॉर ਦਾ ਹਿਊਮੈਨਿਟੀ। ਕਿ ਇਹ ਦੱਸੋ ਵੀ ਇਹਨਾਂ ਦੀ ਕੀ ਦੇਣ ਹੈ ਇਨਸਾਨੀਅਤ ਨੂੰ। ਇਹ ਸ਼ੈਤਾਨ ਨੇ ਸਿਵਾਏ ਝੂਠ ਔਰ ਫਰਾਡ ਔਰ ਪਖੰਡ ਦੇ, ਇਹਨਾਂ ਨੇ ਕੁਝ ਵੀ ਇਨਸਾਨੀਅਤ ਨੂੰ ਨਹੀਂ ਦਿੱਤਾ। ਸੋ ਇੱਕ ਆਈਡੀਓਲੋਜੀਕਲ ਥਾਟ ਹੈ, ਇਹਦੇ ਬਾਰੇ ਜ਼ਰੂਰ ਸਾਡੇ ਵਿਊਅਰ ਸੋਚਣ ਔਰ ਜੇ ਉਹ ਵੀ ਕੁਝ ਲਿਖਣਗੇ ਤੇ ਸਾਨੂੰ ਜਿਹੜਾ ਅਸੀਂ ਜ਼ਰੂਰ ਡਿਸਕਸ ਕਰਾਂਗੇ। ਹਾਂਜੀ, ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ
ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਔਰ ਇਹ ਹੜ੍ਹ ਦਿੱਲੀ ਸਰਕਾਰ ਦੀ ਨੀਤੀ ਦਾ ਹਿੱਸਾ ਹਨ। ਪਰ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਭਾਖੜਾ ਬਿਆਸ ਮੈਨੇਜਮੈਂਟ ਜਿਹੜੀ ਹੈ ਬੋਰਡ ਵੱਲੋਂ ਇਸ ਲਈ ਜਿਹੜੇ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ। ਉਹਨਾਂ ਅਨੁਸਾਰ ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਹਰਿਆਣੇ ਨੂੰ ਪਾਣੀ ਦਾ ਨਾ ਦੇਣਾ ਇਸ ਦੇ ਕਾਰਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਜਿਹੜੀ ਅੱਜ ਦੇ ਹਾਕਮਾਂ ਦਾ ਨਿਸ਼ਾਨਾ ਵੀ ਹੈ, ਔਰ ਜਿਸ ਬਾਰੇ ਜਦੋਂ ਮੋਹਨ ਭਾਗਵਤ ਨੂੰ ਇਹ ਪੁੱਛਿਆ ਗਿਆ ਕਿ ਜੀ ਇੰਡੀਆ ਨੂੰ ਹਿੰਦੂ ਰਾਸ਼ਟਰ ਕਦੋਂ ਐਲਾਨਿਆ ਜਾਣਾ ਹੈ, ਤਾਂ ਉਹਨੇ ਕਿਹਾ ਜੀ ਐਲਾਨਣ ਦੀ ਕੀ ਲੋੜ ਹੈ, ਇਹ ਤਾਂ ਚਿਰਾਂ ਤੋਂ ਹੀ ਹਿੰਦੂ ਰਾਸ਼ਟਰ ਹੈ ਹੀ ਹਿੰਦੂ ਰਾਸ਼ਟਰ। ਇਹ ਤਾਂ ਜਿਹਨੇ ਜਿਹੜਾ ਇਸ ਤੋਂ ਮੁਨਕਰ ਹੁੰਦਾ ਉਹਦਾ ਨੁਕਸਾਨ ਹੈ, ਇਹ ਤਾਂ ਹਿੰਦੂ ਰਾਸ਼ਟਰ ਹੈ। ਸੋ ਜਿਹੜੀ ਵਿਚਾਰਧਾਰਾ ਹਿੰਦੂਤਵਾ ਦੀ ਜਿਹੜੀ ਡਿਸੈਪਸ਼ਨ ਦੇ ਉੱਤੇ ਖੜੀ ਹੈ, ਜਿਹੜੀ ਦਾਵਾ, ਔਰ ਡਿਸੈਪਸ਼ਨ ਦਾ ਮਤਲਬ ਇਹ ਹੈ ਵੀ ਕਲੇਮ ਤੁਸੀਂ ਕਰੋ ਸਤਿਅਮੇਵ ਜਯਤੇ, ਸੱਤ ਦੀ ਜਿੱਤ ਹੈ, ਪਰ ਸਹਾਰਾ ਲਓ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਔਰ ਸੱਚ ਨੂੰ ਜਿਹੜਾ ਹੈ ਉਹ ਸੱਚ ਦਾ ਜਲੂਸ ਕੱਢੋ, ਪਰ ਨਾਲ ਦੀ ਨਾਲ ਤੁਸੀਂ ਇਹ ਕਹੋ ਕਿ ਜੀ ਵਿਹਾਰਕ ਤੌਰ ਦੇ ਉੱਤੇ, ਕਿਉਂਕਿ ਚਾਣਕਿਆ ਵੀ ਸਾਡਾ ਆਚਾਰੀ ਹੈ, ਗ੍ਰੇਟ ਟੀਚਰ ਹੈ, ਤੇ ਉਹਨੇ ਸਾਮ ਦਾਮ ਦੰਡ ਭੇਦ ਦੇ ਚਾਰ ਜਿਹੜੇ ਨੇ ਕੂਟਨੀਤੀ ਦੇ ਜਿਹੜੇ ਨੇ ਉਹ ਅਸੂਲ ਦੱਸੇ ਹੋਏ ਨੇ। ਸੋ ਅਸੀਂ ਝੂਠ ਨਹੀਂ ਬੋਲਿਆ। ਆਚਾਰਿਆ ਚਾਣਕਿਆ ਦੇ ਕਹਿਣ ਤੇ ਅਸੀਂ ਇਹ ਜਿਹੜੇ ਨੇ ਇਹ ਹਥਿਆਰ ਅਪਲਾਈ ਕੀਤੇ ਨੇ। ਸੋ ਉਹਦੇ ਥੱਲੇ ਤੁਹਾਡਾ ਦੰਡ ਦੇਣਾ, ਤੁਹਾਨੂੰ ਝੂਠਾ ਪੁਲਿਸ ਮੁਕਾਬਲਾ ਬਣਾਉਣਾ, ਜ਼ਮਾਨਤ ਨਾ ਦਿਓ, ਮੁੱਕਰ ਜਾਓ, ਪਾਣੀ ਦੇ ਵਿੱਚ ਲਾਸ਼ਾਂ ਰੋੜ ਦਿਓ, ਅਣਪਛਾਤੀਆਂ ਲਾਸ਼ਾਂ ਬਣਾ ਦਿਓ, ਔਰ ਤੁਸੀਂ ਫਿਰ ਉਹਨੂੰ ਕਲੇਮ ਕਰੋ ਕਿ ਜੀ ਅਸੀਂ ਜਿਹੜੀ ਹੈ ਉਹ ਸ਼ਾਂਤੀ ਸਥਾਪਿਤ ਕਰ ਦਿੱਤੀ ਹੈ। ਫੌਜ ਨਾਲ ਤੁਸੀਂ ਟੈਂਕ ਤੇ ਤੋਪਾਂ ਨਾਲ ਅਟੈਕ ਕਰੋ ਔਰ ਤੁਸੀਂ ਕਲੇਮ ਕਰੋ ਕਿ ਜੀ ਜਿਹੜੇ ਸਾਡੇ ਫੌਜੀ ਸੀ ਉਹ ਦਿਲਾਂ 'ਚ ਭੈ, ਉਹਨਾਂ ਦੇ ਬੁੱਲ੍ਹਾਂ ਦੇ ਉੱਤੇ ਪ੍ਰਾਰਥਨਾ ਸੀ, ਔਰ ਬੜੇ ਸਤਿਕਾਰ ਦੇ ਨਾਲ ਉਹ ਜਿਹੜੇ ਨੇ ਦਰਬਾਰ ਸਾਹਿਬ 'ਚ ਦਾਖਲ ਹੋਏ। ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਰੀਸਟੋਰ ਕਰ ਦਿੱਤਾ ਗਿਆ। ਹੁਣ ਇਹ ਜਦੋਂ ਤੁਸੀਂ ਸਾਰੇ ਨੈਰੇਟਿਵ ਜਾਂ ਝੂਠ ਜਾਂ ਦੂਜਾ, ਹੁਣ ਜਿਹੜੀ ਤਬਾਹੀ ਪੰਜਾਬ ਦੇ ਵਿੱਚ ਇਹਨਾਂ ਰਾਹੀਂ ਜਿਸ ਦੇ ਵਿੱਚ ਕੰਪਲੀਸਿਟ ਹੈ ਦੋਨੋਂ ਹੀ, ਅਮਿਤ ਸ਼ਾਹ ਮੋਦੀ ਦੀ ਤਾਂ ਜੋ ਲਾਈਨ ਹੈ ਹੀ ਹੈ ਰਾਹ ਦੀਆਂ ਏਜੰਸੀਆਂ ਦੀ, ਪਰ ਭਗਵੰਤ ਮਾਨ ਔਰ ਇਹ ਕੇਜਰੀਵਾਲ ਇਹ ਸਾਰੇ ਕੰਪਲੀਸਿਟ ਨੇ, ਰਲ ਕੇ ਹੋਇਆ। ਐਵੇਂ ਨਹੀਂ ਭਗਵੰਤ ਮਾਨ ਜਾ ਕੇ ਹੁਣ ਹਸਪਤਾਲ ਪਿਆ ਹੋਇਆ ਕਿ ਜੀ ਫੋਰਟਿਸ ਹਸਪਤਾਲ ਪਹੁੰਚ ਗਿਆ ਤੇ ਫਲਾਣਾ ਪਹੁੰਚ ਗਿਆ। ਕਈ ਵਾਰੀ ਝੂਠੇ ਤੋਂ ਝੂਠਾ ਬੰਦਾ ਵੀ ਜਿਹੜਾ ਜੇ ਸਿਰ ਤੇ ਭਾਵੇਂ ਜਾਲੀ ਜਿਹੀ ਪੱਗ ਕੋ ਆ ਕੇ ਰੋਜ਼ ਬੰਨ੍ਹ ਜਾਂਦਾ, ਉਹਦੇ ਭਾਵੇਂ ਅੱਧਾ ਕਦੋਂ ਸ਼ਰਾਬ ਦੇ ਨਸ਼ੇ 'ਚ ਹੀ ਭਰਿਆ ਹੁੰਦਾ, ਲੇਕਿਨ ਕਿਤੇ ਨਾ ਕਿਤੇ ਉਹਨੂੰ ਜਦੋਂ ਲੋਕਾਂ ਨੂੰ ਫੇਸ ਕਰਨਾ ਹੈ, ਔਰ ਜਿਵੇਂ ਕੁਛ ਉਹਨਾਂ ਦੇ MLA ਨੂੰ ਲੋਕਾਂ ਨੇ ਦੌੜਾਇਆ ਜਾਂ ਆਮ ਲੋਕ ਇਹ ਕਹਿ ਰਹੇ ਨੇ ਕਿ ਵੀ ਇਹ ਤੁਸੀਂ ਇੱਥੇ ਆ ਰਹੇ ਹੋ ਫੋਟੋ ਅਪਰਚੁਨਿਟੀ ਲਈ। ਹੁਣ ਹਾਲਾਤ ਇਹ ਨੇ ਕਿ ਈਵਨ ਕਾਂਗਰਸ ਦੇ ਲੀਡਰ ਵੀ ਦੂਜੇ ਵੀ ਕਹਿਣ ਲੱਗੇ ਵੀ ਇਹ ਤਾਂ ਮੈਨ ਮੇਡ ਫਲੱਡ ਨੇ, ਇਹ ਤਾਂ ਇਹਨਾਂ ਨੇ ਜਾਣ ਕੇ ਲਿਆਂਦੇ ਨੇ। ਪੰਜਾਬ ਆਮ ਕਾਮਨ ਬੰਦੇ ਨੂੰ ਤਾਂ ਇਹ ਸਮਝ ਆ ਹੀ ਗਈ, ਔਰ ਇਹ ਬਹੁਤ ਵੱਡੀ ਸੇਵਾ ਕੀਤੀ ਇਹਨਾਂ ਨੇ ਖਾਲਿਸਤਾਨ ਦੀ ਮੂਵਮੈਂਟ ਦੀ। ਅਸੀਂ
ਇੱਕ ਜ਼ਿਕਰ ਵੀ ਕੀਤਾ ਸੀ ਵੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਸਾਡੀ ਇਕੋਨਮੀ ਤੇ ਸਾਡਾ ਫਲਾਣਾ ਤੇ ਇੰਡੀਆ ਨਾਲ ਜੁੜਿਆ ਹੋਇਆ, ਉਹਨੂੰ ਸਮਝ ਆ ਗਈ ਵੀ ਉਹ ਤਾਂ ਤੁਹਾਨੂੰ ਅੱਜ 6 ਲੱਖ ਏਕੜ ਜ਼ਮੀਨ ਤੋਂ ਵੀ ਜ਼ਿਆਦਾ ਜਿਹੜੀ ਉਹ ਪਾਣੀਆਂ ਥੱਲੇ ਡੁੱਬੀ ਹੋਈ ਹੈ। ਕਿੰਨੀ ਬਰਬਾਦੀ, ਜਿਹੜੇ ਖੇਤ ਨੇ ਮੁੜ ਕੇ ਕਿੰਨੇ ਕਿੰਨੇ ਫੁੱਟ ਉਹਨਾਂ ਦੇ ਉੱਤੇ ਸਿਲਟ, ਸੈਂਡ ਔਰ ਦੂਜੇ ਤੀਜੇ ਹੋਏਗਾ, ਉਹਨੂੰ ਕਿਨੇ ਸਾਫ਼ ਕਰਨਾ ਹੈ ਤੇ ਕਦੋਂ ਖੇਤੀ ਹੋਣੀ ਹੈ। ਔਰ ਇਹ ਮੁਕੰਮਲ ਤਬਾਹੀ ਪੰਜਾਬ ਦੇ 23 ਜ਼ਿਲ੍ਹਿਆਂ 'ਚੋਂ ਆਲਮੋਸਟ 11-12 ਪੂਰੇ ਪ੍ਰਭਾਵਿਤ। ਔਰ ਜੇ ਪੰਜਾਬ ਜਾਂ ਸਿੱਖ ਕੌਮ ਜਾਂ ਨੌਜਵਾਨੀ, ਜਿਹਨੂੰ ਕਦੇ ਉੜਤਾ ਪੰਜਾਬ ਕਹਿੰਦੇ ਸੀ, ਹੁਣ ਡੁੱਬਤਾ ਪੰਜਾਬ ਕਹਿਣ ਲੱਗ ਗਏ ਸੀ, ਉਹ ਨਾ ਖਲੋਂਦੇ ਤੇ ਈਵਨ ਸਤਲੁਜ ਤੇ ਰਾਵੀ ਦੇ ਬੰਨ੍ਹ ਵੀ ਟੁੱਟਦੇ, ਲੁਧਿਆਣਾ ਵੀ ਜਾ ਰਿਹਾ ਸੀ, ਦੂਜਾ ਵੀ ਜਾ ਰਿਹਾ ਸੀ। ਔਰ ਜਿਵੇਂ ਲੋਕਾਂ ਨੇ ਖਲੋ ਕੇ, ਔਰ ਹੁਣ ਜਿਹੜੇ ਉਹ TRP ਵਧਾਉਣ ਵਾਲੇ ਚੈਨਲਾਂ ਵਾਲੀਆਂ ਮਾਈਆਂ ਨੇ ਜਾਂ ਦੂਜੀਆਂ, ਉਹ ਵੀ ਆ ਕੇ ਪੰਜਾਬ 'ਚ ਕਹਿਣਗੇ ਚੜ੍ਹਦੀ ਕਲਾ, ਚੜ੍ਹਦੀ ਕਲਾ का क्या मतलब है, अब आप देखिए ये बहादुर, ये फलाने, ये ਢਮਕੇ। ਹੁਣ ਇਹਨਾਂ ਨੂੰ ਸਮਝ ਆਈ ਵੀ ਸਿੱਖਾਂ ਦੀ ਚੜ੍ਹਦੀ ਕਲਾ ਕੀ ਹੈ। ਲੇਕਿਨ ਇੱਕ ਗੱਲ ਜਿਹੜੀ ਪਹਿਲੇ ਦਿਨ ਜਿਹੜੀ ਹੈ ਉਹ ਇਹਨੇ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ, ਉਹਨੇ ਕੇਸ ਜਦੋਂ ਅਜੇ ਫਲੱਡ ਸ਼ੁਰੂ ਕਿ ਜੀ ਜੇ ਪੰਜਾਬ ਹਰਿਆਣੇ ਨੂੰ ਪਾਣੀ ਦੇ ਦਿੰਦਾ ਤੇ ਫਲੱਡ ਨਹੀਂ ਸੀ ਆਣੇ। ਹੁਣ ਇਹ ਬਿਲਕੁਲ ਖੋਤੇ ਦਾ ਦਿਮਾਗ, ਜਿਹਨੂੰ ਮੈਨੂੰ ਇਹ ਲੱਗਾ ਕਿ ਵੀ ਇਹ ਆਊਟ ਆਫ ਦਾ ਬਲੂ ਇਸ ਕਿਸਮ ਦਾ ਕਮੈਂਟ, ਨਾ ਉਹਦਾ ਕੋਈ ਐਕਸਪਰਟੀਜ਼ ਹੈ ਨਾ ਦੂਜਾ, ਉਹੀ ਜਿਹੜਾ ਉਹ ਖੋਤਾ ਹੈ ਸਿਰੇ ਦਾ, ਔਰ ਉਹਨੂੰ ਤਿਆਰ ਕਰ ਰਿਹਾ ਅਮਿਤ ਸ਼ਾਹ ਭਵਿੱਖ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਦੇ ਲਈ। ਹੁਣ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਰਾ ਡੋਬਣ ਦੀ ਲਾਈਨ ਵਾਲਾ ਆਈਡੀਆ ਕਿੱਥੋਂ ਨਿਕਲਦਾ ਹੈ। 1988 ਦਾ ਅਸੀਂ ਜ਼ਿਕਰ ਕੀਤਾ ਕਿ ਭਾਈ ਕਿਵੇਂ ਉਹਨਾਂ ਨੇ ਆਰਟੀਫਿਸ਼ੀਅਲ ਫਲੱਡ ਲਿਆਂਦੇ, ਔਰ ਮੈਂ ਜਦੋਂ ਮੈਂਸ਼ਨ ਵੀ ਕੀਤਾ ਇਹਦੇ ਤੇ ਅਸੀਂ ਸੈਗਮੈਂਟ ਕੀਤਾ ਸੀ। ਮੇਜਰ ਜਨਰਲ BN ਕੁਮਾਰ, ਸਰਵਿੰਗ ਮੇਜਰ ਜਨਰਲ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਪਰਸਨ ਸੀ, ਉਹਨੂੰ ਬਾਅਦ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ ਕਿ ਵੀ ਆਰਟੀਫਿਸ਼ੀਅਲ ਹੜ੍ਹ ਲਿਆਂਦੇ। ਉਹ ਵੀ ਉਹਨੂੰ ਜਸਟੀਫਾਈ ਇਵੇਂ ਹੀ ਕਰ ਰਿਹਾ ਸੀ। ਹੁਣ ਇੱਕ ਵੀਡੀਓ ਜਿਹੜੀ ਕਿ ਆਲਮੋਸਟ 3-4 ਮਹੀਨੇ ਪਹਿਲਾਂ ਦੀ ਹੈ, 2-3 ਮਿੰਟ ਦਾ ਉਹਨੂੰ ਇੰਟਰਵਿਊ ਵੀ ਹੈ ਸਿਮਰਜੀਤ ਸਿੰਘ ਸਿਮਰ ਕਿ ਕੀ ਮੱਕੜ, ਉਹ ਕਰ ਰਿਹਾ ਸੀ। ਔਰ ਉਹ ਜਿਹੜਾ ਲੈਫਟੀਨੈਂਟ ਜਨਰਲ ਢਿੱਲੋਂ ਦੇ ਨਾਂ ਥੱਲੇ, ਔਰ ਅੱਜ ਮੈਂ ਜਦੋਂ ਦੇਖਿਆ ਵੀ ਉਹਨੇ ਤਾਂ ਆਪਰੇਸ਼ਨ ਸੰਦੂਰ ਦੀ ਕਿਤਾਬ ਉਹਦੇ ਤੋਂ ਲਿਖਵਾਈ ਹੈ, ਔਰ ਉਹਨੂੰ ਫੌਜੀ ਚੀਫ ਜਿਹੜਾ ਗੁਣਗਾ, ਉਹ ਇਹ ਕਹਿ ਰਿਹਾ ਸੀ ਵੀ ਪਾਕਿਸਤਾਨ ਨੂੰ ਦਬਾਉਣਾ ਸਾਡੇ ਲਈ ਕੀ ਔਖਾ ਹੈ, ਅਸੀਂ ਡੈਮਾਂ ਦੇ ਵਿੱਚ ਪਾਣੀ ਰੋਕ ਲਾਂਗੇ ਉਹਨਾਂ ਦਾ, ਜਦੋਂ ਚਾਹੀਏ ਅੱਧੀ ਰਾਤ ਨੂੰ ਉਹਨਾਂ ਨੂੰ ਸਾਰਾ ਛੱਡਿਆ, ਉਹਨਾਂ ਕੋਲ ਜਿੰਨੀ ਕੈਪੈਸਿਟੀ ਆ ਉਹ ਤਾਂ ਉਨੀ ਕੀ ਹੈਂਡਲ ਕਰ ਸਕਦੇ ਨੇ। ਤੁਸੀਂ ਜਦੋਂ ਬਰਸਾਤ ਹੈ ਦੂਜਾ ਹੋਰ ਛੱਡ ਦਿਓ ਤੇ ਅਸੀਂ ਤਾਂ ਡੋਬ ਕੇ ਮਾਰਾਂਗੇ। ਔਰ ਇਹ ਸਾਡਾ ਹੁਣ ਇਹ ਇੱਕ ਲੈਫਟੀਨੈਂਟ ਜਨਰਲ ਇੱਕ 'ਚ ਕਹਿ ਰਿਹਾ। ਹੁਣ ਉਹੀ ਗੱਲ ਉਹਨਾਂ ਦਾ ਨਾਨ ਸਟੇਟ ਐਕਟਰ ਗੌਰਵ ਆਰੀਆ ਆਪਣੇ 'ਚ ਕਹਿ ਰਿਹਾ ਜੀ ਪਹਿਲੇ ਪਿਆਸੇ ਮਾਰੋ ਫਿਰ ਡੋਬ ਕੇ ਮਾਰੋ। ਹੁਣ ਮੈਂ ਜਦੋਂ ਇਹਦਾ ਦੇਖਿਆ ਕਿ ਵੀ ਔਨ May 10 war didn't finish, it continued for long time। ਜਨਰਲ ਦਵੇਦੀ, ਹੁਣ ਜਨਰਲ ਦਵੇਦੀ ਇਸ ਬਾਰੇ ਗੱਲ ਕਰ ਰਿਹਾ ਹੈ ਲੈਫਟੀਨੈਂਟ ਜਨਰਲ KGS ਢਿੱਲੋਂ, ਜਿਹੜਾ ਮੱਕੜ ਨੂੰ ਇੰਟਰਵਿਊ ਦਿੰਦੇ ਆ 3 ਮਹੀਨੇ ਪਹਿਲਾਂ ਇਹ ਕਹਿ ਰਿਹਾ ਸੀ ਕਿ ਜੀ ਵਾਟਰ ਨੂੰ ਅਸੀਂ ਇੱਦਾਂ ਯੂਜ਼ ਕਰਾਂਗੇ, ਪਹਿਲਾਂ ਰੋਕਾਂਗੇ। ਉਹਨੇ ਕਿਹਾ ਠੀਕ ਹੈ, ਉਹਨੂੰ ਵਾਟਰ ਨੂੰ ਡਾਈਵਰਟ ਕਰਦੇ ਆ, ਨਹਿਰਾਂ ਨੂਰਾਂ ਕੱਢਦੇ ਆ ਉੱਥੋਂ ਜਾਂ ਦੂਜੇ ਪਾਸੇ ਜਾਂਦੇ ਆ, ਵਕਤ ਲੱਗ ਜਾਏਗਾ, ਉਹ ਸਾਡੇ ਇੰਜੀਨੀਅਰਸ ਬਹੁਤ ਪ੍ਰੋਫੈਸ਼ਨਲ ਨੇ, ਪਰ ਅਸੀਂ ਇਮੀਡੀਏਟਲੀ ਪਾਣੀ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਡੂਬ ਸਕਦੇ ਆ, ਜਦੋਂ ਮਰਜ਼ੀ ਰੋਕ ਲਓ, ਜਦੋਂ ਮਰਜ਼ੀ ਕਰ ਲਓ। ਹੁਣ ਉਹਦੇ ਤੋਂ ਇਹਨਾਂ ਨੇ ਕਿਤਾਬ ਲਿਖਵਾਈ ਹੈ ਆਪਰੇਸ਼ਨ ਸੰਦੂਰ, The Untold Story of India's Deep Strikes Inside Pakistan। ਔਰ ਇਹ ਲੈਫਟੀਨੈਂਟ ਜਨਰਲ KGS ਢਿੱਲੋਂ ਹੈ ਜਿਹੜਾ ਪਾਣੀ ਨਾਲ ਡੁੱਬਣ ਦੀ ਵੀ ਗੱਲ ਕਰ ਰਿਹਾ। ਹੁਣ ਆਪਰੇਸ਼ਨ ਸੰਦੂਰ ਦੁਨੀਆ ਜਾਣਦੀ ਹੈ, ਜੁੱਤੀਆਂ ਪਈਆਂ, 7 ਰਾਫੇਲ ਸੁੱਟੇ, ਤਰਲੇ ਕਰਕੇ ਜਿਹੜਾ ਉਹ ਸੀਜ਼ ਫਾਇਰ ਇਹਨਾਂ ਨੇ ਕੀਤਾ, ਕਿਉਂਕਿ ਉਹਨੂੰ ਵੀ ਇਸ ਕਿਸਮ ਦਾ ਝੂਠਾ ਬੰਦਾ, ਉਹਨੂੰ ਕੋਈ ਲਾਰਾ ਲਾਇਆ ਹੋਣਾ ਵੀ ਹੁਣ ਰਿਟਾਇਰ ਹੋ ਉਸ ਤੋਂ ਬਾਅਦ ਤੈਨੂੰ ਲਾ ਦਿਆਂਗੇ ਗਵਰਨਰ ਕਿਸੇ ਸੂਬੇ ਦਾ ਜਾਂ ਕਿਤੇ ਐਂਬੈਸਡਰ ਬਣਾ ਕੇ ਭੇਜ ਦਿਆਂਗੇ। ਹੁਣ ਇੱਕ ਪਾਸੇ ਤਾਂ ਇਹ ਤੋਂ ਇਹ ਜ਼ਾਹਰ ਹੈ ਵੀ 3-4 ਮਹੀਨੇ ਪਹਿਲਾਂ ਜਦੋਂ ਇਹ ਗੱਲ ਕਰ ਰਿਹਾ ਸੀ, ਹਾਲਾਂਕਿ 1988 ਚ ਉਹਨਾਂ ਨੇ ਆਲਰੇਡੀ ਯੂਜ਼ ਕੀਤਾ ਹੋਇਆ ਸੀ, ਲੇਕਿਨ ਇਸ ਸਟੇਜ ਦੇ ਉੱਤੇ ਪੰਜਾਬ ਨੂੰ ਅਗੇਨ ਟਾਰਗੇਟ ਕਰਨਾ, ਇਸ ਦੇ ਉੱਤੇ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਤੇ ਈਵਨ ਨਵਜੋਤ ਸਿੱਧੂ, ਹਾਲਾਂਕਿ ਉਹ ਵੀ ਜਿਹੜਾ ਕਬਰ ਚੋਂ ਹੀ ਨਿਕਲਿਆ ਲੱਗਦਾ ਕਿ ਗਾਇਬ ਹੋ ਜਾਂਦੇ ਨੇ ਬਿਲਕੁਲ। ਨਵਜੀਤ ਸਿੱਧੂ ਸੇਜ਼ ਪੰਜਾਬ ਫਲੱਡਸ ਮੈਨ ਮੇਡ, ਬਲੇਮ ਸੈਂਟਰ
ਆਮ ਆਦਮੀ ਪਾਰਟੀ ਗਵਰਨਮੈਂਟ ਓਵਰ ਫੇਲਿਅਰ ਟੂ ਪ੍ਰੀਵੈਂਟ them ਕਿ ਮੈਨ ਮੇਡ ਨੇ ਇਹ ਇਹਨਾਂ ਨੇ। ਔਰ ਆਮ ਲੋਕਾਂ ਨੂੰ ਪਤਾ ਹੈ ਕਿ ਬਈ ਇਹ ਸੈਂਟਰ ਨੇ ਪੰਜਾਬ ਦੀ ਤਬਾਹੀ ਜਿਹੜਾ ਉਹ ਮੁੱਖ ਰੱਖ ਕੇ ਕੀਤਾ। ਹੁਣ ਜਿਹੜਾ ਪਾਰਟ ਪਹਿਲੇ ਤਾਂ ਬਿਲਕੁਲ ਇਗਨੋਰ ਕੀਤਾ, ਨਾ ਕੋਈ ਮੋਦੀ ਨੇ ਟਵੀਟ, ਨਾ ਕੋਈ ਅਮਿਤ ਸ਼ਾਹ ਨੇ, ਨਾ ਦੂਜਾ ਈਰਾਨ ਵਾਲੇ ਕਰ ਰਹੇ ਨੇ, ਪਾਕਿਸਤਾਨ ਵਾਲੇ ਕਰ ਰਹੇ ਨੇ। ਹੁਣ ਸ਼ਿਵਰਾਜ ਚੌਹਾਨ ਜਿਹੜਾ ਮਿਨਿਸਟਰ ਹੈ ਉਹਨੂੰ ਪੰਜਾਬ ਭੇਜਿਆ, ਉਹਨੇ ਸੋ ਕਾਲਡ ਦੌਰਾ ਕੀਤਾ ਔਰ ਉਹਨੇ ਜਿਹੜਾ ਬਿਆਨ ਦਿੱਤਾ ਤੁਸੀਂ ਅੰਦਾਜ਼ਾ ਲਾਓ, ਇਲੀਗਲ ਮਾਈਨਿੰਗ ਟੂ ਬਲੇਮ ਫॉर ਪੰਜਾਬ ਫਲੱਡਸ, ਚੌਹਾਨ ਟੂ ਬਰੀਫ ਮੋਦੀ ਔਨ ਲਾਸਿਸ ਟੂਡੇ। ਉਹਨਾਂ ਨੇ ਕਿਹਾ ਜੀ ਪਹਿਲਾ ਪਾਰਟ ਤਾਂ ਉਹਨਾਂ ਨੇ ਆ ਜਿਹੜੀ ਇਲੀਗਲ ਮਾਈਨਿੰਗ ਕਰ ਰਹੇ ਨੇ ਇਹਦੇ ਕਰਕੇ ਜਿਹੜੇ ਦਰਿਆਵਾਂ ਦੇ ਬੰਨ ਨੇ ਉਹ ਕਮਜ਼ੋਰ ਹੋਏ, ਔਰ ਦੂਜਾ ਤੀਜਾ ਇਸ ਕਿਸਮ ਦਾ ਲੰਮਾ ਚੌੜਾ ਜਿਹੜਾ ਉਹਦਾ ਬਿਆਨ ਹੈ। ਸੋ ਉਹਨਾਂ ਨੇ ਵੀ ਲੱਭ ਲਿਆ। ਲੇਕਿਨ ਜਿਹੜੀ ਗੱਲ ਬਿੱਟੂ ਨੇ ਕਹੀ ਸੀ ਬੁੱਚੜ ਬੇਅੰਤੇ ਦੇ ਪੋਤੇ ਨੇ, ਉਹਦਾ ਆਧਾਰ ਕੀ ਸੀ? ਹੁਣ ਅਲਟੀਮੇਟਲੀ ਜਵਾਬ ਦੇ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹਦੀ ਸਿਕਿਉਰਿਟੀ ਵੀ ਸੈਂਟਰ ਨੇ ਆਪਣੇ ਹੱਥਾਂ 'ਚ ਲੈ ਲਈ। ਐਂਡ ਜਦੋਂ ਫਲੱਡ ਆਏ ਹੋਏ ਸੀ ਉਦੋਂ ਹੀ ਉਹਨਾਂ ਦੀ ਸੈਂਟਰਲ ਫੋਰਸਿਸ ਨੇ ਆ ਕੇ ਟੇਕ ਓਵਰ ਕੀਤਾ। ਉਹਨਾਂ ਦਾ ਜਿਹੜਾ ਚੇਅਰਪਰਸਨ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ, ਮਨੋਜ ਤ੍ਰਿਪਾਠੀ, ਉਹ ਪ੍ਰੈਸ ਕਾਨਫਰੰਸ ਕਰਦਾ ਔਰ ਉਹਦੇ 'ਚ ਉਹਨੇ ਜਿਹੜੀ ਗੱਲ ਕਹੀ ਉਹ ਬਿਲਕੁਲ ਬਿੱਟੂ ਵਾਲੀ ਲਾਈਨ ਨੂੰ ਉਹਨੇ, ਇਹਦਾ ਮਤਲਬ ਇਹ ਹੈ ਕਿ ਬਿੱਟੂ ਨੂੰ ਆਲਰੇਡੀ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਵੀ ਅਲਟੀਮੇਟਲੀ ਜਦੋਂ ਲੋਕਾਂ 'ਚ ਹੋਣਾ ਹੈ ਤਾਂ ਫਿਰ ਅਸੀਂ ਕੀ ਕਹਿਣਾ। ਔਰ ਉਹਨੇ ਕਿਹਾ ਕਿ ਵੀ ਦੇਖੋ ਡੈਮ ਤਾਂ ਜੇ ਡੈਮ ਨਾ ਹੁੰਦੇ ਪੰਜਾਬ ਦੇ, ਇਹ ਹੁਣ ਇਹ ਭਾਖੜਾ ਬਿਆਸ ਮੈਨੇਜਮੈਂਟ ਦਾ ਤਿਵਾੜੀ ਕਹਿ ਰਿਹਾ, ਇਹ ਤਾਂ ਬਹੁਤ ਤਬਾਹੀ ਹੋਣੀ ਸੀ। ਇਹ ਤਾਂ ਡੈਮ ਬਣਾਇਆ ਇਸ ਲਈ ਨੇ ਪੰਜਾਬ ਨੂੰ ਸੇਫ ਕਰਨ ਦੇ ਲਈ। ਹਾਂ ਪਾਣੀ ਕਿਉਂਕਿ ਇਸ ਲਈ ਹੀ ਸੈਡ had more water been released to Haryana earlier, the current reservoir levels would have been lower by 3 to 4 feet, which could have created some cushion to absorb the heavy inflows due to earlier rains. ਉਹਨੇ ਕਿਹਾ ਜੀ ਜੇ ਕੁਛ ਦੇਰ ਪਹਿਲਾਂ ਹਰਿਆਣੇ ਦੀ ਮੰਗ ਤੇ ਉੱਤੇ ਉਹਨਾਂ ਨੂੰ ਪਾਣੀ ਰਿਲੀਜ਼ ਕਰ ਦਿੱਤਾ ਹੁੰਦਾ, had more water been released to Haryana earlier, the current reservoir levels would have been lowered by 3 to 4 feet. ਜਿਹੜਾ ਕਰੰਟ ਲੈਵਲ ਹੈ ਉਹ 3-4 ਫੁੱਟ ਘਟ ਜਾਣਾ ਸੀ ਕਿਉਂਕਿ ਪਹਿਲਾਂ ਉਹ ਦਿੱਤਾ ਹੋਣਾ ਸੀ, which could have created some cushion to absorb the heavy inflows, ਕਿ ਫਿਰ ਇਹ ਜਿਹੜਾ ਉਹਦਾ ਇੱਕ ਕੁਸ਼ਨ ਬਣ ਜਾਣਾ ਸੀ, ਉਹਦੀ ਡੈਮੇਜ ਨਹੀਂ ਸੀ ਹੋਣਾ। ਹੁਣ ਇਹ ਹੈ ਜਿਹੜਾ ਬੁੱਚੜ ਬੇਅੰਤੇ ਦੇ ਪੋਤੇ ਦਾ ਬਿਆਨ ਸੀ, ਉਹਦਾ ਆਧਾਰ ਆਲਰੇਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਡਿਫੈਂਸ ਤਿਆਰ ਕੀਤਾ ਹੋਇਆ ਸੀ। ਸ਼ਿਵਰਾਜ ਚੌਹਾਨ ਨੇ ਉਹਦੇ ਨਾਲ ਮਾਈਨਿੰਗ ਨੂੰ ਵੀ ਜੋੜ ਦਿੱਤਾ ਤੇ ਹੁਣ ਇਹ ਡਿਬੇਟ ਤੁਸੀਂ ਕਰਦੇ ਰਹੋ ਕਿ ਜੀ ਮਾਈਨਿੰਗ 'ਚ ਪੈਸਾ ਕਿਹਨੇ ਖਾਧਾ ਕਿਹਨੇ ਨਹੀਂ ਖਾਧਾ। ਔਰ ਪਾਣੀ ਫਿਊਚਰ ਦੇ ਵਿੱਚ ਸੇਫ ਸਿਕਿਉਰ ਕਰ ਰਹੇ ਨੇ ਤਾਂ ਕਿ ਹਰਿਆਣੇ ਨੂੰ ਪਾਣੀ ਦੇਣ ਦਾ ਰਸਤਾ ਬਣਾ ਦਿੱਤਾ, ਨਾਲ ਫਲੱਡਸ ਕਰਕੇ ਦਿਖਾ ਦਿੱਤੇ, ਨਾਲ ਇਹਦਾ ਬਲੇਮ ਵੀ ਇਹ ਦਿੱਤਾ ਕਿ ਜੀ ਜੇ ਹਰਿਆਣੇ ਨੂੰ, ਉਹ ਤੁਹਾਡੇ ਕੰਟਰੋਲ 'ਚ ਹੈ, ਤੁਸੀਂ ਜਿਹੜਾ ਰਾਜਸਥਾਨ ਨੂੰ ਦਿੰਦੇ ਹੋ, ਹਰਿਆਣੇ ਨੂੰ ਦਿੰਦੇ ਹੋ, ਉਹ ਪੰਜਾਬ ਨੂੰ ਪੁੱਛ ਕੇ ਦਿੰਦੇ ਹੋ। ਲੇਕਿਨ ਇਹ ਲੀਗਲੀ ਇਹਨਾਂ ਨੇ ਬਣਾ ਦੇਣਾ ਹੈ ਕਿ ਜੀ ਜਿਹੜਾ SYL ਕੈਨਾਲ ਵਾਲਾ ਪਾਰਟ ਹੈ, ਆਲਰੇਡੀ ਪੰਜਾਬ ਦੇ ਪਾਣੀ ਦਾ 3/4 ਜਿਹੜਾ ਹੈ ਉਹ ਤਾਂ ਰਾਜਸਥਾਨ ਔਰ ਹਰਿਆਣਾ ਲੈ ਹੀ ਰਿਹਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਸਾਰੀ ਇੱਕ ਪਲੈਨਡ ਜਿਹੜੀ ਹੈ ਵਾਟਰ ਐਜ਼ ਅ ਵੈਪਨ, ਜਿਹਨੂੰ ਵਾਟਰ ਬੌਂਬ ਵੀ ਜਿਹੜਾ ਹੈ, ਇਹ ਸ਼ਾਇਦ ਉਹਨੇ ਲੈਫਟੀਨੈਂਟ ਜਨਰਲ ਢਿੱਲੋਂ ਨੇ ਵਾਟਰ ਬੌਂਬ ਲਫ਼ਜ਼ ਇਸਤੇਮਾਲ ਕੀਤਾ ਸੀ 3 ਮਹੀਨੇ ਪਹਿਲਾਂ ਕਿ ਜੀ ਅਸੀਂ ਪਾਕਿਸਤਾਨ ਨੂੰ ਜੇ ਦੂਜੇ ਬੰਬਾਂ ਨਾਲ ਨਹੀਂ ਹੁਣ ਵਾਟਰ ਬੰਬ ਨਾਲ ਮਾਰਾਂਗੇ। ਸੋ ਉਹਨਾਂ ਨੇ ਸਿੱਖ ਸੂਬਾ ਪੰਜਾਬ ਨੂੰ ਵੀ ਇਸ ਵਾਟਰ ਬੰਬ ਦੇ ਨਾਲ ਹੀ ਤਬਾਹ ਕੀਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ।
ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਸਟੋਰੀਜ਼ ਐਂਡ ਵਰਡ ਸੈਕਸ਼ਨ ਵਿੱਚ। ਜਿਸ ਤਰ੍ਹਾਂ ਕਿ ਅੱਜ ਫਰਾਈਡੇ ਹੈ ਤਾਂ ਆਪਾਂ ਤੁਹਾਡੀਆਂ ਲਿਖਤਾਂ ਤੇ ਨਾਲ ਹੀ ਸ਼ੇਰਬਾਜ਼ ਸਿੰਘ ਜੋਰਾਂ ਢਿੱਲੋਂ ਜਰਾਂ ਦੀ ਜਿਹੜੀ ਨਜ਼ਮ ਹੈ ਦਾ ਲਾਇਨ ਹੂ ਰਿਮੈਂਬਰਡ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਬਹੁਤ ਹੀ ਪੁਰਾਣੇ ਵਿਊਅਰ ਵੀ ਐਡਮਾਇਰਰ ਵੀ ਜਿਹੜੇ ਸਾਨੂੰ ਲਿਖਦੇ ਵੀ ਨੇ ਰੈਗੂਲਰ, ਮੁਹੰਮਦ ਰਾਸ਼ਿਦ ਇਕਬਾਲ ਮੀਆਂ, ਉਹਨਾਂ ਦੀਆਂ 3 ਲਿਖਤਾਂ ਜਿਹੜੀਆਂ ਨੇ ਇਸ ਪੀਰੀਅਡ ਦੇ ਵਿੱਚ ਆਈਆਂ ਨੇ ਸਾਡੇ ਕੋਲ। ਅੱਛਾ। ਇੱਕ ਤਾਂ ਉਹਨਾਂ ਨੇ ਜਦੋਂ ਕਰਤਾਰਪੁਰ ਸਾਹਿਬ ਪਾਣੀ ਛੱਡਿਆ ਇਹਨਾਂ ਨੇ ਇੱਧਰੋਂ ਤੁਸੀਂ ਬੰਦ ਦਾ ਟੁੱਟਣ ਦਾ ਬਹਾਨਾ ਕਰਕੇ, ਔਰ ਉਹ ਜਿਹੜੀ ਤਬਾਹੀ ਹੋਈ ਉਸ 'ਚ ਉਹਨਾਂ ਨੇ ਆਪਣਾ ਦੋਸ਼ ਕਬੂਲਿਆ ਕਿ ਜੀ ਸ਼ਾਇਦ ਸਾਡੇ ਵਾਲੇ ਪਾਸਿਓਂ ਅਸੀਂ ਉਹਨਾਂ ਮਜ਼ਬੂਤੀ ਨਾਲ ਜਿਹੜਾ ਉਹ ਬੰਨ ਨਹੀਂ ਬਣਾ ਸਕੇ, ਇਸ ਲਈ ਅਸੀਂ ਸਿੱਖ ਕੌਮ ਤੋਂ ਮਾफ़ੀ ਮੰਗਦੇ ਹਾਂ ਕਿ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਫਲੱਡ ਆਏ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਲਈ ਕਰਤਾਰਪੁਰ ਸਾਹਿਬ ਨੂੰ ਜਿਹੜਾ ਫਿਊਚਰ 'ਚ ਕੋਈ ਡੈਮੇਜ ਨਾ ਹੋਏ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਆਈਡ ਲਾਈਕ ਟੂ ਰਿਕੁਐਸਟ ਯੂ ਐਂਡ ਮਾਈ ਸਿੱਖ ਬ੍ਰਦਰਸ ਐਂਡ ਸਿਸਟਰਸ that for our success in this work, pray to Allah Almighty to grant us success and grant progress and prosperity to my beloved Pakistanis. Or may Allah Almighty always keep my Pakistan under His protection and security and destroy those who harm. ਦੇਖੋ ਇਹਦੇ 'ਚ ਇਕਬਾਲ ਮੀਆਂ ਸਾਹਿਬ ਤੁਹਾਡਾ ਕੋਈ ਕਸੂਰ ਨਹੀਂ ਹੈ, ਰਾਦਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹ ਜਦੋਂ ਪਾਣੀ ਕਰਤਾਰਪੁਰ ਸਾਹਿਬ ਦੇ ਪ੍ਰੀਸਿੰਕਟਸ ਦੇ ਵਿੱਚ ਆਇਆ 8-8 ਫੁੱਟ ਜਿਹੜੇ ਉੱਥੇ ਮੌਜੂਦ ਸਨ ਸੇਵਾਦਾਰ, ਉਹਨਾਂ ਨੂੰ ਫੌਰਨ ਹੈਲੀਕਾਪਟਰ ਰਾਹੀਂ ਏਅਰਲਿਫਟ ਕਰਕੇ ਸੇਫਟੀ ਤੱਕ ਪਹੁੰਚਾਇਆ ਗਿਆ। ਔਰ ਆਸਮ ਮੁਨੀਦ ਫੀਲਡ ਮਾਰਸ਼ਲ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਨੂੰ ਪ੍ਰਾਇਰਟੀ ਰੱਖਿਆ ਕਿ ਬਾਕੀ ਜਿਹੜੀ ਹੈ ਉਹ ਬਾਅਦ 'ਚ ਦੇਖਾਂਗੇ, ਪਹਿਲਾਂ ਇੱਥੇ ਮੋਟਰਾਂ ਲਾ ਕੇ ਇਸ ਨੂੰ ਨੋਰਮਲ ਕਰੋ। ਇਵੇਂ ਹੀ ਬੀਬੀ ਮਰੀਮ ਨਵਾਜ਼ ਜਿਹੜੀ ਹੈ ਉਹਨਾਂ ਨੇ ਵੀ ਇਸ ਨੂੰ ਪਹਿਲ ਦਿੱਤੀ ਔਰ ਸਿੱਖ ਬਰਾਦਰੀ ਦੇ ਕੋਲ ਜਾ ਕੇ ਆਸਮ ਮੁਨੀਰ ਸਾਹਿਬ ਨੇ ਹਮਦਰਦੀ ਦਾ ਇਜ਼ਹਾਰ ਕੀਤਾ, ਜਿਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਇੱਕ ਪਾਸੇ ਡਬੋਣ ਵਾਲੇ ਨੇ ਜਿਨ੍ਹਾਂ ਨੇ ਇੱਧਰ ਡਬੋਇਆ ਹੋਇਆ ਪੰਜਾਬ ਨੂੰ, ਦੂਸਰੇ ਪਾਸੇ ਜਿਹੜਾ ਇਹਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਬਹੁਤ ਤਬਾਹੀ ਹੋਈ ਹੈ, ਹੜ੍ਹਾਂ ਨਾਲ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਪ੍ਰਾਇਰਟੀ ਬਣਾਇਆ ਕਿ ਕਰਤਾਰਪੁਰ ਸਾਹਿਬ ਨੂੰ ਜਿਹੜਾ ਹੈ ਉਹ ਰੀਸਟੋਰ ਕੀਤਾ ਜਾਏ ਟੂ ਦਾ ਓਰੀਜਨਲ ਫਾਰਮ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸੈਕੰਡ ਪਾਰਟ ਜਿਹੜੀ ਖਬਰ ਸਾਰੇ ਉਹਨਾਂ ਦੇ ਮੀਡੀਆ ਨੇ ਵੀ ਦਿੱਤੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਆਈ ਐਮ ਵੈਰੀ ਪ੍ਰਾਊਡ ਟੂ ਸ਼ੇਅਰ ਦਿਸ ਨਿਊਜ਼ ਵਿਦ ਯੂ ਦੈਟ ਓਂਕਾਰ ਸਿੰਘ the son of Pakistan who belongs to a Sikh family in Pakistan has achieved success in Islamic studies and Quran translation with 98% marks. I am giving the link of this news below which you can watch the news and your technical team and you, if you like to share this news with your viewers, can also get the clip from the link. क्योंकि YouTube link copyright ਹੁੰਦਾ ਹੈ, ਉਹ ਅਸੀਂ ਚਲਾ ਨਹੀਂ ਸਕਦੇ, ਪਰ ਜਿਸ ਖਬਰ ਦਾ ਇਹ ਹਵਾਲਾ ਦੇ ਰਹੇ ਨੇ ਉੱਥੇ ਪ੍ਰੋਫੈਸਰ ਕਲਿਆਣ ਸਿੰਘ ਨੇ, ਉਹਨਾਂ ਦਾ ਬੇਟਾ ਓਂਕਾਰ ਸਿੰਘ, ਉਹਨੇ ਟੌਪ ਕੀਤਾ ਜਿਹੜੀਆਂ ਰਿਲੀਜੀਅਸ ਸਟੱਡੀਜ਼ ਨੇ, ਕੁਰਾਨ ਦੀ ਐਗਜ਼ੈਕਟ ਟਰਾਂਸਲੇਸ਼ਨ ਔਰ ਦੂਸਰੇ 98% ਨੰਬਰਾਂ ਦੇ ਨਾਲ।
ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਵੀ ਪਾਕਿਸਤਾਨ ਦੇ ਲਈ ਇਹ ਫਖਰ ਹੈ ਕਿ ਪਾਕਿਸਤਾਨ ਦਾ ਬੱਚਾ ਜਿਹੜਾ ਹੈ ਈਵਨ ਇੱਕ ਸਿੱਖ ਹੁੰਦਿਆਂ ਹੋਇਆਂ ਵੀ ਉਸ ਨੇ ਇਸ ਰੁਤਬੇ ਨੂੰ ਹਾਸਲ ਕੀਤਾ ਹੈ। ਅਸੀਂ ਵੀ ਇਸ ਨੂੰ ਸੈਲੀਬ੍ਰੇਟ ਕਰਦੇ ਹਾਂ। ਬਿਲਕੁਲ। ਫਿਰ ਜਿਹੜਾ ਉਹਨਾਂ ਨੇ ਸਾਨੂੰ ਇਹ ਕਹਿੰਦੇ ਵੀ ਅਸੀਂ ਸਾਡੀ ਪੰਜਾਬੀਆਂ ਦੀ ਨੁਕਸ ਕੱਢਣ ਦੀ ਆਦਤ ਹੁੰਦੀ ਹੈ ਤੇ ਤੁਸੀਂ ਆਪਣੀ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਫੀਲਡ ਮਾਰਸ਼ਲ ਸਾਹਿਬ ਨੂੰ ਅਕਰਮ ਮੁਨੀਰ ਕਿਹਾ ਬਹੁਤ ਵਾਰ। ਅਸੀਂ ਮਾਫੀ ਚਾਹੁੰਦੇ ਹਾਂ ਜੀ। ਹੁਣ ਇੰਨੀਆਂ ਕਿ ਨੇ ਸਾਨੂੰ ਕਰੈਕਟ ਕੀਤਾ ਵੀ ਹੁਣ ਆਸਮ ਮੁਨੀਰ ਹੀ ਰਹਿਣਗੇ, ਹੁਣ ਜਿਹੜਾ ਉਹ ਅਕਮਲ ਨਹੀਂ ਕਹਿੰਦੇ। ਫਿਰ ਉਹਨਾਂ ਨੇ ਕਿਹਾ ਕਿ ਵੀ furthermore, as you know, at present we Punjabis are dealing with water terrorism of the Indian Brahmin Hindu Raj. This water terrorism has also caused destruction in East Punjab, and much more destruction has occurred in Western Punjab. And now when the water reaches Sindh province, it's not possible to estimate how much destruction it will cause. Inshallah, after the independence of Khalistan, both countries will have to take practical steps to deal with climate change. If we do not do so, then we will have to be prepared for this disaster every year. The minds working for Khalistan need to be prepared to deal with this problem in advance, because the survival of our future generation depends on the steps we take today. May Allah Almighty be the supporter and helper of both Punjab, Khalistan and Pakistan. Ameen ya Rabbul Alameen। ਬਿਲਕੁਲ ਤੁਸੀਂ ਰਾਸ਼ਿਦ ਇਕਬਾਲ ਮੀਆਂ ਜੀ ਠੀਕ ਫਰਮਾਇਆ। ਅਸੀਂ ਸਮਝਦੇ ਹਾਂ ਕਿ ਵੀ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਇਹ, ਕਿਉਂਕਿ ਜਿਹੜੀਆਂ ਦੋ ਰਿਵਰਸ ਨੇ ਪਾਕਿਸਤਾਨ ਦੇ ਵਿੱਚ ਖਾਸ ਤੌਰ 'ਤੇ ਪੰਜਾਬ 'ਚੋਂ ਗੁਜ਼ਰਦੀਆਂ, ਬਿਆਸ ਤਾਂ ਇੱਥੋਂ ਹੀ ਸ਼ੁਰੂ ਹੁੰਦਾ, ਉੱਥੋਂ ਹਿਮਾਚਲ 'ਚੋਂ ਐਂਡ ਹੋ ਜਾਂਦਾ ਹਰੀਕੇ, ਜਿੱਥੇ ਅੰਮ੍ਰਿਤਸਰ 'ਚ ਮਿਲ ਜਾਂਦਾ ਹੈ ਉਹਦੇ ਨਾਲ ਸਤਲੁਜ ਨਾਲ। ਲੇਕਿਨ ਸਤਲੁਜ ਔਰ ਰਾਵੀ ਇਹਨਾਂ ਦਾ ਲੋਅਰ ਰਾਈਪੇਰੀਅਨ ਪਾਕਿਸਤਾਨ ਹੈ, ਅਪਰ ਰਾਈਪੇਰੀਅਨ ਜ਼ਾਰ ਹੈ, ਖਾਲਿਸਤਾਨ ਹੋਏਗਾ। ਔਰ ਚੰਗੀ ਗੱਲ ਹੈ ਵੀ ਇਸ ਵਾਰ ਹਿਮਾਚਲ ਦੇ ਲੋਕਾਂ ਨੇ ਵੀ ਇਹ ਮਹਿਸੂਸ ਕੀਤਾ ਹੈ ਕਿ ਭਾਈ ਉੱਥੇ ਵੀ, ਕਿਉਂਕਿ ਕਾਂਗਰਸ ਦੀ ਹਕੂਮਤ ਹੈ, ਉਹਨਾਂ ਦੀ ਵੀ ਕੋਈ ਪੁੱਛਗਿੱਛ ਨਹੀਂ ਕੀਤੀ। ਔਰ ਹੁਣ ਈਵਨ ਪੰਜਾਬ ਔਰ ਹਿਮਾਚਲ ਇੱਕੋ ਪੇਜ 'ਤੇ ਇੱਕ ਦੂਸਰੇ ਨੂੰ ਸਮਝਣ ਲੱਗੇ ਨੇ। ਹਿਮਾਚਲ ਅਲਟੀਮੇਟਲੀ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਦੀ ਡਿਪੈਂਡੈਂਸ ਪੰਜਾਬ ਨਾਲ ਜੁੜੀ ਹੋਈ ਹੈ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੰਸ ਸਾਡਾ ਮੁਲਕ ਖਾਲਿਸਤਾਨ ਹੁੰਦਾ ਹੈ, ਇਸ ਦੇ ਪੱਕੇ ਬੰਨ੍ਹ ਨੂੰ ਬੰਨੇ ਜਾਣਗੇ। ਤਬਾਹੀ ਜਿਹੜੀ ਹਰ 2-4 ਸਾਲ ਬਾਅਦ ਕਿਤੇ ਡੈਮ ਟੁੱਟ ਗਿਆ ਤੇ ਕਿਤੇ ਪਾਣੀ ਵਾਧੂ ਛੱਡ ਦਿੱਤਾ ਤੇ ਕਿਤੇ ਹੋਰ ਹੋ ਗਿਆ, ਇਹ ਸਭ ਤੋਂ ਵੱਡੀ ਜਿਹੜੀ ਹੈ ਇੱਕ ਚੈਲੰਜ ਹੋਏਗਾ ਸਾਡੇ ਲਈ। ਔਰ ਇਸ ਨੂੰ ਪੱਕੇ ਪੈਰਾਂ ਦੇ ਉੱਤੇ ਇਸ ਦਾ ਹੱਲ ਲੱਭਿਆ ਜਾਏਗਾ। ਹੁਣ ਮੈਂ ਸ਼ਿਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਦਾ ਲਾਇਨ ਹੂ ਰਿਮੈਂਬਰਡ ਉਸ ਦੀ ਸਾਂਝ ਪਾਉਂਦਾ ਹੈ। The jungle once echoed with silence of chains. The lion walked bored, hiding his pains. They told him he was servant, a worshipper bound, but deep in his chest a storm had been found. ਹੁਣ ਹਾਲਾਂ ਸ਼ੇਰ ਜੰਗਲ ਦਾ ਬਾਦਸ਼ਾਹ ਹੈ ਔਰ ਜੰਗਲ ਦਾ ਸਨਾਟਾ ਦੱਸ ਰਿਹਾ ਹੁੰਦਾ ਵੀ ਜੰਗਲ 'ਚ ਸ਼ੇਰ ਮੌਜੂਦ ਹੈ। ਪਰ ਜਦੋਂ ਕਾਬੂ ਆ ਜਾਏ ਤੇ ਸਰਕਸ ਦਾ ਸ਼ੇਰ ਬਣ ਜਾਏ ਤੇ ਹੁੰਦਾ ਤਾਂ ਸ਼ੇਰ ਹੀ ਹੈ, ਪਰ ਫਿਰ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਨੱਚਣ ਵਾਲਾ ਪਾਰਟ ਹੈ। ਸੋ ਉਹਨਾਂ ਨੇ ਸਿੰਬੋਲਿਜ਼ਮ ਢਿੱਲੋਂ ਸਾਹਿਬ ਨੇ ਇਸਤੇਮਾਲ ਕੀਤਾ ਕਿ ਸਿੱਖ ਕੌਮ ਸ਼ੇਰਾਂ ਦੀ ਕੌਮ ਅੱਜ ਇਹਨਾਂ ਜੈਕੌਲਸ ਗਿੱਦੜਾਂ ਦੇ, ਇਹਨਾਂ ਧੋਖੇਬਾਜ਼ਾਂ ਦੇ ਜਾਲ 'ਚ ਫਸ ਕੇ ਇਹਨਾਂ ਦੀ ਗੁਲਾਮ ਹੋਈ ਹੋਈ ਹੈ। ਔਰ ਇਹ ਇੱਕ ਸਟੇਜ ਦੇ ਉੱਤੇ ਜਿਹੜੀ ਹੈ ਚੁੱਪੀ ਚੇਨਸ ਦੀ, ਉਸ ਦੇ ਨਾਲ ਜੰਗਲ ਜਿਹੜਾ ਹੈ ਉਸ ਦੀ ਐਕੋ ਸੀ, ਆਵਾਜ਼ ਕੜੀਆਂ ਦੀ, ਬੇੜੀਆਂ ਦੀ। ਔਰ ਸ਼ੇਰ ਆਪਣੇ ਅੰਦਰ ਪੇਨ ਲੈ ਕੇ ਘੁੰਮ ਰਿਹਾ ਉਹ ਸਾਰੇ ਦੇ ਵਿੱਚ। ਉਹਨੂੰ ਰਿਪੀਟਡਲੀ ਦੱਸਿਆ ਜਾ ਰਿਹਾ ਸੀ ਕਿ ਉਹ ਗੁਲਾਮ ਹੈ, ਨੌਕਰ ਹੈ, ਔਰ ਇਹ ਉਹਦੀ ਪੂਜਾ ਕਰਨੀ ਹੈ ਜਿਹੜਾ ਮਾਲਕ ਹੈ। ਪਰ ਆਪਣੇ ਛਾਤੀ ਦੇ ਅੰਦਰ ਉਸ ਸ਼ੇਰ ਦੀ ਸਟੋਰਮ, ਇੱਕ ਤੂਫਾਨ ਮਚਿਆ ਹੋਇਆ ਸੀ। ਕਨਿੰਗ ਫੇਸਿਸ ਵਿਦ ਹਨੀ ਲੇਡ ਲਾਈਜ਼, ਬਿਟਰੇਅਰਸ ਇਨ ਸ਼ੈਡੋਜ਼ with shifting eyes, they festered on his roar, weakened and tamed. They called it devotion
ਬਟ ਸਲੇਵਰੀ ਵਾਜ਼ ਨੇਮਡ। ਉਹਨਾਂ ਨੇ ਕਿਹਾ ਵੀ 4 ਚਫੇਰੇ, ਬੜੇ ਕਨਿੰਗ ਫੇਸ, ਕਮੀਨੇ ਫੇਸ, ਜ਼ਬਾਨਾਂ ਦੇ ਉੱਤੇ ਸਿਲਕੀ ਟੰਗਸ, ਜ਼ਬਾਨ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਸ਼ਹਿਦ ਲਾਇਆ ਹੋਇਆ, ਪਰ ਬਿਟਰੇ ਕਰਨ ਵਾਲੇ, ਅੱਖ ਚੁਰਾਉਣ ਵਾਲੇ, ਪਰ ਉਹ ਉਸ ਦੀ ਰੋੜ ਦੇ ਉੱਤੇ ਜਿਹੜੀ ਹੈ ਉਹ ਜਿਸ ਨੂੰ ਉਹਨਾਂ ਨੇ ਕਮਜ਼ੋਰ ਕੀਤਾ, ਉਹਨੂੰ ਟੇਮ ਕੀਤਾ ਹੋਇਆ ਸੀ, ਉਹ ਉਹਨੂੰ ਉਹਦੀ ਦੇਸ਼ ਭਗਤੀ ਦੱਸ ਰਹੇ ਸੀ। ਦੇਖੋ ਸਿੱਖ ਕਿਵੇਂ ਜਿਹੜਾ ਹੈ ਉਹ ਦੇਸ਼ ਭਗਤ ਹੈ, ਪਰ ਅਲਟੀਮੇਟਲੀ ਇਹ ਸਲੇਵਰੀ ਹੀ ਦਾ ਨਾਮ ਬਣਦਾ। ਬਟ ਟਾਈਮ the great judge is sharpening its sword, for oppressors and traitors will reap their reward. History whispers the dawn is near, the throne of freedom shall soon appear. पर टाइम ਇਹ देख ਰਿਹਾ है और वक़्त ਦੀ तलवार तेज़ हो रही है। oppressors और traitors ਨੂੰ, ਜ਼ੁਲਮ ਕਰਨ ਵਾਲੇ ਔਰ ਗਦਾਰਾਂ ਨੂੰ ਉਹਨਾਂ ਦੇ ਬਣਦੇ ਜੁਰਮਾਂ ਦੀ ਸਜ਼ਾ ਦੇਣ ਲਈ ਇਤਿਹਾਸ ਜਿਹੜਾ ਹੈ ਉਹ ਕਾਨਾਫੂਸੀ ਕਰ ਰਿਹਾ ਹੈ ਕਿ ਆਜ਼ਾਦੀ ਦੀ ਸਵੇਰ ਨੇੜੇ ਹੈ। ਦਾ ਥਰੋਨ ਆਫ ਫਰੀडम ਸ਼ੈਲ ਸੂਨ ਅਪੀਅਰ। ਆਜ਼ਾਦੀ ਦਾ ਤਖਤ ਬਹੁਤ ਜਲਦੀ ਆਏਗਾ। ਦਾ ਲਾਇਨ ਅਵੋਕ with fire in his breath. He laughed at his chain. He roared at death. No longer a pawn in their treacherous game, he burned off his shackles, reclaimed his name. ਸ਼ੇਰ ਉਸ ਪੂਰੀ ਜਾਗਰਤੀ 'ਚ ਹੈ, ਉਸ ਦੇ ਸਾਹਾਂ ਦੇ ਵਿੱਚ ਅੱਗ ਹੈ। ਉਹ ਆਪਣੀਆਂ ਬੇੜੀਆਂ ਵੱਲ ਦੇਖ ਕੇ, ਕੜੀਆਂ ਵੱਲ ਦੇਖ ਕੇ ਜਿਹੜਾ ਹੈ ਉਹ ਰੋਰ ਕਰ ਰਿਹਾ, ਪੂਰਾ ਗਰਜ ਰਿਹਾ। ਹੁਣ ਉਹ ਕਿਸੇ ਵੀ ਇਸ ਗੱਦਾਰੀ ਦੀ ਗੇਮ ਤੋਂ ਮੁਕਤ ਹੈ, ਉਹਨਾਂ ਦੇ ਹੱਥਾਂ ਦਾ ਖਿਡੌਣਾ ਨਹੀਂ ਹੈ। ਉਸ ਨੇ ਆਪਣੀਆਂ ਬੇੜੀਆਂ ਨੂੰ ਸਾੜ ਸੁੱਟਿਆ ਔਰ ਬਰਾਬਰ ਜਿਹੜਾ ਇੱਕ ਸ਼ੇਰ ਦੀ ਭਬਕ ਔਰ ਸ਼ੇਰ ਦੀ ਆਜ਼ਾਦੀ ਔਰ ਸ਼ੇਰ ਦੀ ਸੋਵਰਨਿਟੀ ਹੈ ਉਹਨੂੰ ਕਲੇਮ ਕੀਤਾ ਹੈ। Those who are not with me are dust in the air. The road to freedom is mine to dare. I will not stop, I will not bend. This march of truth knows no end. ਹੁਣ ਸ਼ੇਰ ਦੀ ਪਬਕਾਰ ਹੈ, ਦਹਾੜ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਮੇਰੇ ਨਾਲ ਨਹੀਂ ਉਹ ਮਿੱਟੀ ਨਾਲੋਂ ਵੀ ਜਿਹੜੇ ਬਦਤਰ ਨੇ। ਹੁਣ ਜਿਹੜੀ ਹੈ ਆਜ਼ਾਦੀ ਦੀ ਸੜਕ 'ਤੇ ਮੈਂ ਤੁਰ ਪਿਆ। ਹੁਣ ਕੋਈ ਡੇਅਰ ਕਰੇ ਕਿ ਮੈਨੂੰ ਸਟਾਪ ਕਰੇ, ਮੈਂ ਆਈ ਵਿਲ ਨਾਟ ਸਟਾਪ, ਆਈ ਵਿਲ ਨਾਟ ਬੈਂਡ। ਹੁਣ ਮੈਂ ਝੁਕਣ ਵਾਲਾ ਰੁਕਣ ਵਾਲਾ ਨਹੀਂ ਹੈ। ਹੁਣ ਮੈਂ ਉਸ ਸੱਚ ਦੇ ਰਸਤੇ 'ਤੇ ਤੁਰ ਪਿਆ ਜਿਸ ਦਾ ਕੋਈ ਐਂਡ ਨਹੀਂ ਹੈ। No gossip, no fire, no floods can restrain the speeding locomotive of sovereign reign. The tracks of courage are set in stone. The lion is awake, he will claim his throne. ਕਿ ਹੁਣ ਕੋਈ ਗੱਪ-ਸ਼ਪ, ਕੋਈ ਅੱਗ, ਕੋਈ ਹੜ੍ਹ ਮੈਨੂੰ ਰੋਕ ਨਹੀਂ ਸਕਦੇ। ਹੁਣ ਜਿਹੜੀ ਹੈ ਇਹ ਆਜ਼ਾਦੀ ਦੀ ਸੜਕ ਦੇ ਉੱਤੇ ਸਾਡਾ ਇੰਜਣ, ਸਾਡਾ ਲੋਕੋਮੋਟਿਵ, ਸਾਡੀ ਗੱਡੀ, ਸਾਡਾ ਘੋੜਾ ਜਿਹੜਾ ਉਹ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ। ਹੁਣ 4 ਚਫੇਰੇ ਹੌਂਸਲਾ ਜਿਹੜਾ ਸਾਡੀ ਆਜ਼ਾਦੀ ਸੈਟ ਇਨ ਸਟੋਨ ਵਾਂਗ ਹੈ। ਹੁਣ ਸ਼ੇਰ ਜਾਗਰੂਕ ਹੈ। ਹੁਣ ਉਹ ਆਪਣਾ ਗਵਾਚਿਆ ਰਾਜ ਭਾਗ ਜਿਹੜਾ ਹੈ ਉਸ ਨੂੰ ਕਲੇਮ ਕਰੇਗਾ। ਪੈਟਰੀਓਟਿਜ਼ਮ ਸ਼ਾਈਨਸ ਵੇਅਰ ਸਲੇਵਰੀ ਡਾਈਜ਼। The lion now sees with fearless eyes. Victory is written, the struggle is done, the bed of relief waits, freedom is won. ਕਿ ਜਦੋਂ ਇੱਕ ਵਾਰ ਮੁਲਕ ਪ੍ਰਸਤੀ, ਕੌਮ ਪ੍ਰਸਤੀ ਆ ਜਾਏ, ਉਦੋਂ ਹੀ ਆਉਂਦੀ ਹੈ ਜਦੋਂ ਕਿ ਤੁਹਾਡੇ ਅੰਦਰੋਂ ਗੁਲਾਮੀ ਮੁੱਕ ਜਾਂਦੀ ਹੈ। ਹੁਣ ਸ਼ੇਰ ਦੀਆਂ ਅੱਖਾਂ ਦੇ ਵਿੱਚ ਚਮਕ ਹੈ, ਉਹ ਬਿਲਕੁਲ ਫੀਅਰਲੈਸ ਹੈ, ਨਿਡਰ ਹੈ। ਇਸ ਵੇਲੇ ਜਿੱਤ ਲਿਖੀ ਹੋਈ ਹੈ। ਸਟਰਗਲ ਜਿਹੜੀ ਆਲਮੋਸਟ ਆਪਣੇ ਮੰਜ਼ਿਲ ਦੇ ਨੇੜੇ ਹੈ ਔਰ ਜਿਹੜਾ ਇਸ ਵੇਲੇ ਉਹਨਾਂ ਸਾਰੀਆਂ ਤਕਲੀਫਾਂ ਚੋਂ ਨਿਕਲ ਕੇ ਬੈਡ ਆਫ ਰਿਲੀਫ ਵੇਟਸ, ਫਰੀडम ਇਜ਼ ਵਨ। ਅਲਟੀਮੇਟਲੀ ਆਜ਼ਾਦੀ ਜਿੱਤੀ ਜਾਣੀ ਹੈ। ਬਹੁਤ ਜਲਦੀ ਇਹ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਮੁੱਕਣ ਵਾਲੀ ਹੈ। ਬਿਲਕੁਲ ਅਖੀਰਲਾ ਸੈਂਟੈਂਸ ਹੈ, ਸੋ ਰਾਈਜ਼ ਓ ਲਾਇਨ and keep ever risen,
your roar is the key, your soul is the vision. No tyrant can bind what God has decreed. The lion is free, his nation is freed. So rise, O lion, and keep ever risen. ਇਹ ਹੁਣ ਸਮੁੱਚੀ ਸਿੱਖ ਕੌਮ ਨੂੰ ਵੰਗਾਰ ਵੀ ਹੈ ਕਿ ਉਹ ਸ਼ੇਰੋ ਖੜੇ ਹੋਵੋ ਔਰ ਜਾਗਦੇ ਜਾਗਦੇ ਪਵਕਾਰ ਦੇ ਨਾਲ your roar is the key, your soul is the vision. ਤੁਹਾਡੀ ਰੂਹ ਇੱਕ ਦਰਪਣ ਹੈ ਜਿਹਦੇ ਨਾਲ ਤੁਸੀਂ ਅੱਗੇ ਵਧਣਾ ਹੈ, ਤੇ ਤੁਹਾਡੀ ਪਵਕਾਰ ਜਿਹੜੀ ਹੈ ਬੇਖੌਫ ਜਿਹੜੀ ਤੁਹਾਡੀ ਦਹਾੜ ਹੈ ਉਹ ਤੁਹਾਡੀ ਸਟਰੈਂਥ ਹੈ। ਜੋ ਰੱਬ ਨੇ ਸਾਨੂੰ ਸੋਵਰਨਟੀ ਦਿੱਤੀ ਹੋਈ ਹੈ, ਨੋ ਟਾਇਰੈਂਟ ਕੈਨ ਬਾਈਂਡ, ਉਹ ਸਾਨੂੰ ਹੁਣ ਉਸ ਤੋਂ ਮਹਿਰੂਮ ਨਹੀਂ ਕਰ ਸਕਦਾ। ਦ ਲਾਇਨ ਇਜ਼ ਫਰੀ, ਹਿਜ਼ ਨੇਸ਼ਨ ਇਜ਼ ਫਰੀਡ, ਕਿ ਸ਼ੇਰਾਂ ਦੀ ਕੌਮ ਹੁਣ ਆਪਣੀ ਆਜ਼ਾਦੀ ਵਿਨ ਕਰੇਗੀ। ਔਰ ਉਹਨਾਂ ਨੇ ਨੋਟ ਇਹ ਲਿਖਿਆ ਕਿ ਵੀ ਤੁਸੀਂ ਸਤਲੁਜ ਟੀਵੀ ਦੇ ਸੁਰਿੰਦਰ ਸਿੰਘ ਹੋਰਾਂ ਨੂੰ ਵੀ ਜਿਹੜਾ ਉਹਨਾਂ ਦਾ ਧੰਨਵਾਦ ਕਰੋ ਕਿ ਜਿਹੜੀ ਉਹਨਾਂ ਦੀ ਕਨਵਰਸੇਸ਼ਨ ਸੀ ਇੱਕ ਜਿਹਦੇ 'ਚ ਉਹਨਾਂ ਨੇ ਇਹ ਇੱਕ ਥੀਮ ਦੇ ਉੱਤੇ ਕੀਤਾ ਸੀ ਕਿ ਜਿਹੜੀ ਸ਼ੇਰਾਂ ਵਾਲੀ ਵੜ ਗਈ ਗੁਫਾ 'ਚ ਤੇ ਭਗਤਾਂ ਨੂੰ ਖਾ ਗਏ ਸ਼ੇਰ। ਸੋ ਉਹਨਾਂ ਨੂੰ ਅਸੀਂ ਡਿਊਲੀ ਐਕਨੋਲਜ ਵੀ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਬੈਸਟ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਲ ਜੀ, ਅਮਰਜੀਤ ਨਿਜਰ ਜੀ, ਜੈਦ ਅਕਰਮ ਜੀ, ਔਰ ਇਹ ਫਿਰ ਸਾਡੇ ਕੋਲ ਹੈਗੇ ਨੇ, ਇਹ ਕਹਿੰਦੇ ਨੇ ਕਿ ਆਈ ਸੀ ਯੂਅਰ ਪ੍ਰੋਗਰਾਮ for 5 years। ਮੁਹੰਮਦ ਅਕਰਮ ਫਰੋਮ ਕਹਿੰਦੇ ਸਿੰਧ ਹੈਦਰਾਬਾਦ। ਵਾਹ ਜੀ ਵਾਹ, ਸੋ ਨਾਈਸ। ਔਰ ਇਸੇ ਤਰ੍ਹਾਂ ਹਾਂਜੀ ਨੋਮਨ ਖਾਨ ਜੀ ਕਹਿੰਦੇ ਆਈ ਲਵ ਯੂ ਡਾਕਟਰ ਸਾਹਿਬ ਫਰੋਮ ਪਾਕਿਸਤਾਨ। ਸੋ ਨਾਈਸ, ਸ਼ੁਕਰੀਆ ਨੋਮਨ ਖਾਨ ਜੀ। ਹਾਂਜੀ, ਗੁਰਪ੍ਰੀਤ ਸਿੰਘ ਜੀ ਵੀ, ਜਸਵੀਰ ਸਿੰਘ ਬਰਾੜ ਜੀ ਵੀ, ਔਰ ਫਿਰ ਇਸੇ ਤਰ੍ਹਾਂ ਪਾਖੰਡੀ ਲੋਕ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਮੁਹੰਮਦ ਜਾਕੂਬ ਜੀ ਕਹਿੰਦੇ ਵਰਕਿੰਗ ਫॉर ਖਾਲਿਸਤਾਨ since 1981। I was 18 in 1981, basically from Lahore, living in New York since 1977। ਖਾਲਿਸਤਾਨ ਜ਼ਿੰਦਾਬਾਦ। हाँ, बहुत बहुत शुक्रिया याकूब साहब। और फिर उन्होंने बाबुल की दुआएं लेती जा को सुखी की पता नहीं संसार में सुखी संसार मिले। हाँ जी, मुझको सुखी संसार मिले ने। हांग सिंह जी भी, ਸਰਬਜੀਤ ਸਿੰਘ ਜੀ ਵੀ, ਫਿਰ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਰਾਠ ਸਾਹਿਬ I won't be surprised if President Trump tells Indians to take your tech jobs to China and Russia। ਨਹੀਂ, ਇਸ ਤੋਂ ਵੀ ਅੱਗੇ ਜਾ ਸਕਦਾ। ਹੁਣ ਦੇਖੋ ਅਗਲੇ ਦਿਨ ਕ੍ਰੂਸ਼ਲ ਹੋਣਗੇ ਉਹਨਾਂ ਦਾ। ਇਹ ਸਾਰੀ ਜਿਹੜੀ ਆਊਟਸੋਰਸਿੰਗ ਹੈ ਇਹਦੇ 'ਤੇ ਵੀ ਜੇ ਟੈਰਿਫ ਲੱਗ ਜਾਂਦੇ ਆ ਤਾਂ ਉਹਨਾਂ ਦੀ ਇਕੋਨਮੀ ਫਲੈਟ ਹੋ ਜਾਏਗੀ। ਸੁਖਜੀਵਨ ਬੱਚੂ ਜੀ, ਜਤਿੰਦਰ ਸਿੰਘ ਜੀ ਵੀ, ਬਲਵੰਤ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਪਰਮਿੰਦਰ ਜੀ, ਰੇਸ਼ਮ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਕਮਲਜੀਤ ਸਿੰਘ ਜੀ ਕਹਿੰਦੇ ਨੇ ਕਿ ਸਿੱਖਾਂ ਨੂੰ ਅਜਿਹੀ ਲੀਡਰਸ਼ਿਪ ਜਾਂ ਸੰਸਥਾ ਦੀ ਲੋੜ ਹੈ ਜੋ ਧਾਰਮਿਕ ਤੌਰ ਤੇ ਪਰਪੱਕ ਤੇ ਰਾਜਨੀਤਿਕ ਉਦੇਸ਼ ਪ੍ਰਤੀ ਦ੍ਰਿੜ ਤੇ ਜਾਗਰੂਕ ਹੋਵੇ ਤੇ ਆਪਣਾ ਕੇਸ ਸੰਸਾਰ ਪੱਧਰ ਤੇ ਰੱਖ ਸਕੇ। ਨਹੀਂ ਤਾਂ ਫਿਰ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਉ ਨਾ ਥਿਓ। ਤੁਸੀਂ ਠੀਕ ਕਹਿ ਰਹੇ ਹੋ ਕਮਲਜੀਤ ਸਿੰਘ ਜੀ। ਹਾਲਾਂ ਸਪੌਂਟੇਨੀਅਸ ਅਸੀਂ ਉਭਾਰ ਦੇਖਦੇ ਹਾਂ, ਜਿਵੇਂ ਪੰਜਾਬ ਦੀ ਨੌਜਵਾਨੀ ਨੇ ਇਹਨਾਂ ਹੜ੍ਹਾਂ ਦੇ ਦੌਰਾਨ ਆਟੋਮੈਟਿਕਲੀ ਲੀਡਰਸ਼ਿਪ ਸੰਭਾਲੀ, 4 ਚੁਫੇਰੇ ਸੀ। ਲੇਕਿਨ ਇਹ ਐਡਹੌਕਿਜ਼ਮ ਹੁੰਦਾ, ਜਿਹੜੀ ਫਰੀडम ਨੂੰ ਇੱਕ ਮੰਤਕੀ ਅੰਜਾਮ ਤੱਕ ਪਹੁੰਚਾਉਣਾ ਹੈ, ਇੰਟਰਨੈਸ਼ਨਲ ਲੌਬੀ ਹੈ, ਉਹਦੇ ਲਈ ਕ੍ਰੈਡੀਬਲ, ਕੰਸਿਸਟੈਂਟ, ਵਾਈਜ਼, ਡੈਡੀਕੇਟਿਡ, ਕਮਿਟਿਡ, ਅਨਬੈਂਡਿੰਗ ਹਾਂਜੀ ਔਰ ਪੂਰੀ ਕੌਮ ਨੂੰ ਸਮਰਪਿਤ ਲੀਡਰਸ਼ਿਪ, ਉਹਦੀ ਅੱਜ ਵੀ ਜਿਹੜੀ ਹੈ ਉਹ ਘਾਟ ਮਹਿਸੂਸ ਹੁੰਦੀ ਹੈ। ਉਹ ਕਲੈਕਟਿਵ ਵਰਕਿੰਗ 'ਚੋਂ ਨਿਕਲ ਸਕਦਾ ਹੈ। ਅਨਫੋਰਚੂਨੇਟਲੀ ਸਾਡੇ ਕੁਛ ਵੀਰ ਇਸ ਗੱਲ ਨੂੰ ਸਮਝਣ ਤੋਂ ਇਨਕਾਰੀ ਨੇ। ਹਰ ਕੋਈ ਆਪੋ ਆਪਣਾ ਜੇ ਟੱਟੂ ਧੂੜ 'ਚ ਦੌੜਾਏਗਾ ਤੇ ਫਿਰ ਅਨਫੋਰਚੂਨੇਟਲੀ ਅਸੀਂ ਕਿਸੇ ਕੰਢੇ ਨਹੀਂ ਪਹੁੰਚਾ ਲੱਗਾ। ਪੰਜਾਬ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਲਾਡੀ ਸਿੰਘ ਜੀ, ਗੁਰਵਿੰਦਰ ਮਾਨ ਜੀ ਵੀ, ਔਰ फिर से एच सिंह जी कहते हिंदुज़म इज़ नॉट एनी रिलीजन, इट्स अ रिलीजन ऑफ पोलिटिकल सेक्शन ऑफ पार्टीज ऑफ द मिडल ईस्ट एंड कैरेबियन। देखो उन्होंने तो पूरा हिंदू राष्ट्र, हिंदू हिंदी हिंदुस्तान बनाया है। सानू पता है कि भाई ये कोई नहीं है विचारधारा, पर वो तो इस वेले
ਅਖੰਡ ਭਾਰਤ 'ਚ ਉਹਨਾਂ ਨੇ ਤਿੱਬਤ ਵੀ ਸ਼ਾਮਲ ਕੀਤਾ ਹੋਇਆ ਹੁਣ ਤਾਂ। ਖਾਲਸਾ ਸਿੰਘ ਜੀ ਵੀ ਔਰ ਸਪਿਨ ਬਾਲ ਜੀ ਕਹਿੰਦੇ ਡਾਕਟਰ ਸਾਹਿਬ ਨੀਲਮ ਖੋਰ ਸਾਹਿਬਾ ਇਹ ਤਾਂ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਕਮਾਲ ਵੇ ਕਿ ਜਿਸਨੇ ਇੰਡੀਆ ਦਾ ਸੁਪਰ ਪਾਵਰ ਤੋਂ ਹਵਾ ਨਿਕਾਲੀ ਹੈ। ਅੱਲਾ ਤੁਹਾਡੀ ਕਹਿੰਦੇ ਮਦਦ ਕਰੇ। ਨਹੀਂ ਠੀਕ ਕਹਿ ਰਹੇ ਹੋ। ਇਹ ਜਿਹੜੀ 4 ਰੋਜ਼ਾ ਡਰੋਨ ਮਿਸਲ ਜੰਗ ਸੀ ਇਹਨੇ ਭਾਰਤ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਕੇ ਸੁੱਟ ਦਿੱਤਾ ਹੈ। ਬਿਲਕੁਲ। ਔਰ ਰਜਵਿੰਦਰ ਕੌਰ ਜੀ ਵੀ ਔਰ ਖਾਲਸਾ ਸਿੰਘ ਜੀ ਵੀ ਚੜ੍ਹਦੀ ਕਲਾ ਵਿੱਚ ਰਹੋ ਸਦਾ। ਔਰ ਫਿਰ ਇਸੇ ਤਰ੍ਹਾਂ ਸਰਦਾਰ ਸਾਹਿਬ ਜੀ ਵੀ, ਗੁਰਪ੍ਰੀਤ ਕੌਰ ਜੀ ਵੀ ਔਰ ਬਿਕਰਮਜੀਤ ਸਿੰਘ ਬਾਜਵਾ ਜੀ ਵੀ ਔਰ ਸਤਨਾਮ ਔਜਲਾ ਜੀ ਵੀ ਔਰ ਅਬਦੁਲ ਰਹੀਮ ਜੀ ਕਹਿੰਦੇ ਵੈਰੀ ਗੁੱਡ ਸਿੱਖ ਬੋਏ ਆਫ ਪਾਕਿਸਤਾਨ ਹਾਰਟਲੀ ਕੰਗ੍ਰੈਚੁਲੇਸ਼ਨਸ। ਔਰ ਬਲਿਹਾਰ ਸਿੰਘ ਕੰਗ ਜੀ टीसी जी भी और अब्दुल्ला वाहिद जी कहते हर एक की मदद करने वाले सिखों के साथ आज कोई नहीं खड़ा। और फिर कहते हैं कि लेकिन सिखों ने ऐसे बड़े बड़े तूफानों का मुकाबला किया है, कहते ये सलाब की चीज़ है। नहीं ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਾਲਾਂ ਅਸੀਂ ਐਕਨੋਲਜ ਕਰਦੇ ਹਾਂ ਕਿ ਮੇਵਾਤ ਹਰਿਆਣੇ ਦੇ ਮੁਸਲਮਾਨ ਵੱਡੀ ਗਿਣਤੀ 'ਚ ਸਮਾਨ ਟਰਾਲੀਆਂ ਲੈ ਕੇ ਆਏ ਔਰ ਇਸੇ ਤਰ੍ਹਾਂ ਹਰਿਆਣੇ ਦੀ ਜਾਟ ਬੈਲਟ ਵਾਲੇ ਵੀ ਔਰ ਉਹਨਾਂ ਦੀਆਂ ਕੁਝ ਬੀਬੀਆਂ ਨੇ ਵੀ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਨਾਲ ਜਿਹੜਾ ਉਹ ਯਕਜਹਿਤੀ ਦਾ ਇਜ਼ਹਾਰ ਕੀਤਾ ਹੈ। ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਸ਼ਰਨਜੀਤ ਕੌਰ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਨਿਹੰਗ ਸਿੰਘ ਜੀ ਵੀ, ਸ਼ੇਰਬਾਜ਼ ਜੀ ਔਰ ਦਾ ਤਹਿ ਦਿਲੋਂ ਧੰਨਵਾਦ ਕਹਿੰਦੇ ਨੇ ਕਿ ਕਹਿੰਦੇ ਗ੍ਰੇਟ ਰੀਅਲੀ ਗੋਡ ਬਲੈਸ ਯੂ। ਔਰ ਫਿਰ ਵਿਸ਼ਾ ਸਿੰਘ ਜੀ ਵੀ ਔਰ ਬਲਜੀਤ ਬਰਾੜ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।